ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ। ਆਪ ਸਮਾਂ ਤੁਹਾਡੀ ਹੋਸਟ ਅਨੀਮ ਕਰਤਾ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सच सच विच बहुत मेहरबानी जी। डॉक्टर साहब आज 23 सितंबर 2022 ਨੂੰ ਅਸੂ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਰਣਜੀਤ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇੰਡੀਵਿਜੂਅਲ ਤੌਰ ਤੇ ਜ਼ਿੰਮੇਵਾਰੀ ਜਿਹੜੀ ਆਪਣੀ ਹੈ ਉਹ ਪਹਿਚਾਨਣੀ ਚਾਹੀਦੀ ਹੈ ਔਰ ਅਸੀਂ ਆਪਣਾ ਦਸਵੰਧ ਕੱਢੀਏ ਅਤੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ। ਇੱਥੋਂ ਸ਼ੁਰੂਆਤ ਹੁੰਦੀ ਹੈ, ਬਾਕੀ ਵਾਹਿਗੁਰੂ ਭਾਗ ਲਾਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਮਾਂਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲ ਹੋਣ ਜਾ ਰਹੀ ਹੈ ਕਿ ਟੋਰਾਂਟੋ ਦੇ ਖਾਲਿਸਤਾਨ ਰੈਫਰੈਂਡਮ ਨੇ ਭਾਰਤੀ ਹਾਕਮਾਂ ਨੂੰ ਪੈਰੂ ਕਰ ਦਿੱਤਾ ਹੈ। ਸੋ ਹੁਣ ਭਾਰਤ ਸਰਕਾਰ ਵੱਲੋਂ ਕੈਨੇਡਾ ਵਿੱਚ ਵਸਦੇ ਭਾਰਤੀ ਸ਼ਹਿਰੀਆਂ ਅਤੇ ਸਟੂਡੈਂਟਸ ਦੇ ਹਵਾਲੇ ਨਾਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਕੈਨੇਡਾ ਦੇ ਹੇਟ ਕ੍ਰਾਈਮ, ਫਿਰਕੂ ਹਿੰਸਾ ਅਤੇ ਐਂਟੀ ਇੰਡੀਆ ਕਾਰਵਾਈਆਂ ਤੋਂ ਖਬਰਦਾਰ ਜਿਹੜੀ ਹੈ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਦਾਰ ਰਣਜੀਤ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਮਾਨ ਸਾਹਿਬ ਪਿਛਲੇ 4 ਦਹਾਕਿਆਂ ਤੋਂ ਹੀ ਆਲਮੋਸਟ 84 ਤੋਂ ਹੀ ਕੈਨੇਡਾ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਐਕਟਿਵਿਸਟ ਨੇ, ਫੁੱਲ ਆਫ ਐਨਰਜੀ। ਹੁਣ ਵੀ ਡਿਊਰਿੰਗ ਰੈਫਰੈਂਡਮ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਝੰਡੇ ਲਾਉਣ ਦਾ ਕੰਮ ਔਰ ਹਮੇਸ਼ਾ ਹਰ ਇੱਕ ਨੂੰ ਹੌਸਲਾ ਉਤਸ਼ਾਹ ਦੇਣਾ, ਪੰਥਕ ਸੋਚ ਰੱਖਦੇ ਨੇ। ਉਹਨਾਂ ਦੇ ਵਿੱਚ ਸੈਂਸ ਆਫ ਹਿਊਮਰ ਵੀ ਹੈ। ਜਦੋਂ ਉਹਨਾਂ ਨੇ ਕਿਸੇ ਨੂੰ ਕਿਸੇ ਦੀ ਔਕਾਤ ਦੱਸਣੀ ਹੈ ਫਿਰ ਇਸ ਕਿਸਮ ਦੀ ਉਹ ਗੱਲ ਸੁਣਾਉਂਦੇ ਨੇ ਕਿ ਭਾਈ ਕੋਈ ਵੀ ਐਸਾ ਨਹੀਂ ਹੋ ਸਕਦਾ ਜਿਹਦੇ ਵੱਖੀ ਹੱਸ ਹੱਸ ਕੇ ਪੀੜਾ ਨਾ ਪੈਣ। ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਔਰ ਪੰਥਕ ਕਦੇ ਵੀ ਆਵਾਜ਼ ਮਾਰਿਆ ਹੈ ਇੱਥੇ ਜੇ ਨਿਊਯਾਰਕ ਵੀ ਪ੍ਰੋਟੈਸਟ ਹੁੰਦੇ ਰਹੇ, ਟੋਰਾਂਟੋ ਤੋਂ ਆਉਂਦੇ ਰਹੇ ਨੇ। ਹੁਣ ਦੀ ਸਾਡੀ ਟੋਰਾਂਟੋ ਫੇਰੀ ਦੇ ਦੌਰਾਨ ਸਾਡੇ ਨਾਲ ਰਹੇ। ਟੀਵੀ 84 ਦੇ ਬਹੁਤ ਵੱਡੇ ਐਡਮਾਇਰਰ ਨੇ। ਬਹੁਤ ਵਾਰ ਉਹਨਾਂ ਦਾ ਕਮੈਂਟ ਫੇਸਬੁੱਕ ਤੇ ਵੀ ਹੁੰਦਾ ਔਰ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹਰ ਪੰਥਕ ਕੰਮ ਕਰਨ ਵਾਲੀ ਸੰਸਥਾ ਨੂੰ ਸਪੋਰਟ ਦਿੱਤੀ ਹੈ। ਸੋ ਅਸੀਂ ਸਰ ਰਣਜੀਤ ਸਿੰਘ ਮਾਨ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਸਵਾਦ ਆਉਣਾ ਸ਼ੁਰੂ ਹੋਇਆ ਹੈ ਰੈਫਰੈਂਡਮ ਦਾ। ਇੱਕ ਆਪਣਾ ਸਵਾਦ ਸੀ ਸਕਸੈਸ ਦਾ ਪਰ ਗੱਲ ਇਹ ਵੀ ਹੁੰਦੀ ਹੈ ਵੀ ਆਮ ਤਾਂ ਵੈਸੇ ਇਹ ਜੇ ਅਸੀਂ ਪੇਂਡੂ ਸੱਭਿਆਚਾਰ ਦੀ ਗੱਲ ਕਰੀਏ ਕਿ ਜਦੋਂ ਤੱਕ ਸ਼ਰੀਕਾਂ ਦੀ ਛਾਤੀ ਤੇ ਮੂੰਗ ਨਾ ਦਲੇ ਜਾਣ ਜਾਂ ਮਾਲਵੇ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਉਹਦੇ ਤਾਂ ਛਾਤੀ ਤੇ ਸੱਪ ਲੋਟਦਾ ਤੇ ਉਦੋਂ ਤੱਕ ਫਿਰ ਸਵਾਦ ਵੀ ਨਹੀਂ ਆਉਂਦਾ। ਕਾਮਯਾਬ ਰੈਫਰੈਂਡਮ
ਲੋਕ ਨਿਕਲੇ, ਟੋਰਾਂਟੋ ਨੇ ਚਾਰ ਚਫੇਰੇ ਜਿਹੜਾ ਧੁੰਮਾਂ ਪਾਈਆਂ, ਪਰ ਪਹਿਲੇ 24 ਘੰਟੇ ਲੱਗਾ ਵੀ ਖਬਰ ਹੀ ਗਾਇਬ ਕਰਤੀ। ਨਾ ਮੁੱਖ ਧਾਰਾ ਕੈਨੇਡੀਅਨ ਚ ਹੈ, ਨਾ ਈਵਨ ਇੰਟਰਨੈਸ਼ਨਲ ਰॉयटर, ਐਸੋਸੀਏਟਡ ਪ੍ਰੈਸ, ਬਲੂਮਬਰਗ, ਇਕਨੋਮਿਕ ਟਾਈਮਸ, ਕੋਈ ਵੀ ਜਿਹੜੀ ਹੈ ਉਸਨੇ, ਕਿਉਂਕਿ ਹਰ ਇੱਕ ਦਾ ਇਹ ਇੱਥੇ ਵੀ ਇੱਕ ਵੱਡਾ ਮਾਫੀਆ ਇਕੱਠਾ ਹੋਇਆ ਔਰ ਇੰਡੀਆ ਨੇ ਆਪਣੇ ਮਾਫੀਏ ਰਾਹੀਂ ਇਹ ਸਾਰੇ ਮਾਫੀਏ ਨੂੰ ਕਾਬੂ ਕੀਤਾ ਹੋਇਆ। ਭਾਰਤੀ ਮੀਡੀਆ ਨੂੰ ਵੀ ਇਵੇਂ ਜਿਵੇਂ ਉਹਨਾਂ ਨੂੰ ਸੱਪ ਸੁੰਘ ਗਿਆ ਹੁੰਦਾ, ਕੁਛ ਨਾ ਸਾਹਮਣੇ ਆਇਆ। ਲੇਕਿਨ ਸੋਸ਼ਲ ਮੀਡੀਆ ਦਾ ਇੰਨਾ ਕਰਿਸ਼ਮਾ ਤਾਂ ਹੈ ਕਿ ਵੀ ਅਲਟੀਮੇਟਲੀ ਜਦੋਂ ਚਾਰ ਚਫੇਰੇ ਉਹ ਘੁੰਮ ਰਿਹਾ ਸੀ, ਵੀਡੀਓਜ਼ ਘੁੰਮ ਰਹੀਆਂ ਨੇ, ਔਰ ਦੂਸਰਾ ਕਿੰਨਾ ਕੁ ਹੋਲਡ ਕਰ ਸਕਦੇ। ਫਿਰ ਅਸੀਂ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਇੱਕ ਹਿੰਦੂਤਵੀ ਪ੍ਰੋਟੈਸਟਰ ਨੇ ਜਿਹੜਾ ਭਾਰਤ ਮਾਤਾ ਦਾ ਆਪਣੇ ਆਪ ਨੂੰ ਸਪੂਤ ਕਹਿ ਕੇ ਆਇਆ, ਹੌਸਲੇ ਨਾਲ ਆਇਆ, ਔਰ ਜਾਣ ਲੱਗੇ ਹਫਤੇ ਦਾ ਲੰਗਰ ਵੀ ਲੈ ਗਿਆ ਨਾਲ, ਉੱਥੇ ਖੜਾ ਵੀ ਖਾਂਦਾ ਰਿਹਾ। ਉਸਨੇ ਜਿਹੜਾ ਬਿਆਨ ਕੀਤਾ ਔਰ ਉਸ 'ਚੋਂ ਨੇ ਇੱਕ ਜਿਹੜੀ ਹੈ ਚੀਖੋ ਪੁਖਾਰ ਵੀ ਕੀਤੀ ਕਿ ਭਾਈ ਦੇਖੋ ਚਾਰ ਚਫੇਰੇ ਖਾਲਿਸਤਾਨ ਤਾਂ ਬਣਿਆ ਹੋਇਆ ਔਰ ਇਹ ਬੜਾ ਡਿਪਰੈਸਿੰਗ ਹੈ ਕਿਸੇ ਵੀ ਭਾਰਤ ਮਾਤਾ ਦੇ ਪੁੱਤਰ ਲਈ। ਪਰ ਉਹਨੇ ਇੰਡੀਅਨ ਗਵਰਨਮੈਂਟ ਨੂੰ ਉਹਨੇ ਕਿਹਾ ਜੀ ਮੈਂ ਇਹਨਾਂ ਦੇ ਹਾਈ ਕਮਿਸ਼ਨਰ ਨੂੰ ਲਿਖਿਆ, ਕੌਂਸਲੇਟ ਨੂੰ ਲਿਖਿਆ, ਕੈਨੇਡਾ ਦੇ ਬਰੈਂਪਟਨ ਦੇ ਮੇਅਰ ਨੂੰ ਵੀ ਲਿਖਿਆ। ਉਹਨੇ ਵੀ ਕਿਹਾ ਮੈਂ ਕੁਝ ਨਹੀਂ ਕਰ ਸਕਦਾ। ਲਿਖਤੇ ਹੀ ਰਹੇ ਸੀ ਵੀ ਬੰਦ ਕਰਵਾਓ ਜਾਂ ਇਹਨਾਂ ਨੂੰ ਜਿਹੜਾ ਉਹ ਸਿਟੀ ਹਾਲ ਜਿਹਦੇ 'ਚ ਹੋਇਆ ਉਹ ਸਿਟੀ ਦੇ ਅੰਡਰ ਹੀ ਆਉਂਦਾ ਹੈ, ਉਹਦੇ ਲਈ ਪੇ ਕੀਤਾ ਹੋਏਗਾ ਕਿ ਵੀ ਇਹਨਾਂ ਨੂੰ ਬੰਦ ਕਰੋ। ਸੋ ਉਸ ਤੋਂ 24 ਘੰਟੇ ਬਾਅਦ ਅਸੀਂ ਦੇਖਦੇ ਹਾਂ ਆਲਮੋਸਟ, ਕਿਉਂਕਿ ਐਤਵਾਰ ਇਹ ਵੋਟਾਂ ਹੁੰਦੀਆਂ ਨੇ ਔਰ ਅੱਜ ਅਸੀਂ ਫਰਾਈਡੇ ਗੱਲ ਕਰ ਰਹੇ ਹਾਂ, ਸੋ ਪਹਿਲੇ ਆਲਮੋਸਟ 48 ਘੰਟੇ ਅਸੀਂ ਮੀਡੀਆ 'ਚੋਂ ਗਾਇਬ ਦੇਖਦੇ ਹਾਂ। ਫਿਰ ਅਸੀਂ ਪਹਿਲਾ ਰਿਐਕਸ਼ਨ ਦੇਖਦੇ ਹਾਂ ਜਿਹੜਾ ਕੱਲ ਜਿਹੜਾ ਬੀਤੇ, ਕਿਉਂਕਿ 10.5 ਘੰਟੇ ਦਾ ਟਾਈਮ ਡਿਫਰੈਂਸ ਹੈ। ਇੰਡੀਅਨ ਫੋਰਨ ਮਿਨਿਸਟਰੀ ਦੇ ਜਿਹੜਾ ਆਫੀਸ਼ੀਅਲ ਸਪੋਕਸਪਰਸਨ ਹੈ ਬਾਗਚੀ, ਅਰਦਾਨ ਬਾਗਚੀ ਕਿ ਕੀ ਉਹਦਾ ਨਾਮ ਹੈ, ਉਹਨੇ ਫਿਰ ਫੁੱਲ ਸਕੇਲ ਜਿਹੜਾ ਹੈ ਉਹ ਆਪਣਾ ਰਿਐਕਸ਼ਨ ਦਿੱਤਾ। ਇਹਨੂੰ ਇੱਕ ਅਨਫਰੈਂਡਲੀ ਐਕਟ ਕਿਹਾ ਕੈਨੇਡਾ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਜੀ ਅਸੀਂ ਰਿਪੀਟਡ ਰਿਕੁਐਸਟ ਕੀਤੀਆਂ ਬਿਫੋਰ, ਔਰ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਵੀ ਜਿਹੜੀ ਇਹ ਮੂਵਮੈਂਟ ਦਹਿਸ਼ਤਗਰਦ ਨਾਲ ਮੁਲਵਸ, ਔਰ ਲਫ਼ਜ਼ ਵੀ ਰੈਡੀਕਲਸ ਐਂਡ ਐਕਸਟ੍ਰੀਮਿਸਟ ਦੇ ਰੈਫਰੈਂਡਮ ਦੀ ਗੱਲ ਕੀਤੀ ਗਈ ਕਿ ਭਾਈ ਕਿਵੇਂ ਕੋਈ ਇਹ ਅਲਾਉ ਕਰ ਸਕਦਾ। ਸੋ ਉਸ ਤੋਂ ਹੀ ਲੱਗਦਾ ਸੀ ਕਿ ਭਾਈ ਇਹਨਾਂ ਦੇ ਸਬਰ ਦਾ ਬੰਨ ਟੁੱਟ ਗਿਆ, ਕਿਉਂਕਿ ਡਿਪਲੋਮੇਸੀ ਦੇ ਵਿੱਚ ਬਹੁਤ ਵਾਰ ਜਦੋਂ ਕੁਝ ਅਨਪਲੇਜ਼ੈਂਟ ਵੀ ਹੋ ਰਿਹਾ ਹੁੰਦਾ ਹੈ ਤੁਸੀਂ ਬਾਹਰ ਆ ਕੇ ਗੱਲ ਨਹੀਂ ਕਰਦੇ, ਅੰਦਰੋਂ ਅੰਦਰ ਤੁਸੀਂ ਆਪਣੀ ਰਿਪਰੈਜ਼ੈਂਟੇਸ਼ਨ ਦੇ ਰਹੇ ਹੁੰਦੇ ਹੋ, ਆਪਣੀ ਵਰੀ ਆਪਣਾ ਦੂਜਾ ਦਿਖਾ ਰਹੇ ਹੁੰਦੇ ਹੋ। ਸੋ ਇਹ ਜਦੋਂ ਕੜ ਟੁੱਟਿਆ ਇਹਨਾਂ ਦੇ ਉਸ ਸਾਰੀ ਬੇਸਬਰੀ ਦਾ, ਸਬਰ ਦਾ ਕਾਹਨੂੰ ਬੇਸਬਰੀ ਦਾ, ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਉਹ ਹੈਲਪਲੈਸ ਨੇ। ਤੇ ਅੱਜ ਜਿਹੜੀ ਖਬਰ ਸਾਰੇ ਪਾਸੇ ਮੀਡੀਆ ਛਾਈ ਹੋਈ ਹੈ, ਇਹਦੇ ਤੇ ਜਿਹੜੇ ਸਾਡੇ ਗੰਗਾ ਜਮਨੀ ਤਹਿਜ਼ੀਬ ਵਾਲੇ ਨੇ ਭਰਾ ਭੈਣਾਂ, ਉਹ ਇੱਕ ਆਇਆ ਤਾਂ ਉੱਥੋਂ ਹੀ ਹੈ ਮੁਹਾਵਰਾ, ਕਈ ਵਾਰ ਪੰਜਾਬੀ 'ਚ ਵੀ ਇਸਤੇਮਾਲ ਹੋ ਜਾਂਦਾ ਕਿ ਖਿਸਿਆਣੀ ਬਿੱਲੀ ਖੰਭਾ ਨੋਚੇ। ਹੁਣ ਜਦੋਂ ਮਤਲਬ ਬਿੱਲੀ ਹੈਲਪਲੈਸ ਹੀ ਹੁੰਦੀ ਆ ਤਾਂ ਉਹ ਫਿਰ ਉਹ ਖੰਭੇ ਨੂੰ ਹੀ ਨੋਚ ਰਹੀ ਹੁੰਦੀ, ਉਹਨੂੰ ਲੱਗਦਾ ਕਿ ਵੀ ਮੈਂ ਜਿਵੇਂ ਉਹ ਹੈਲਪਲੈਸਨੈਸ। ਇੱਥੇ ਵੀ ਜਦੋਂ ਕੋਈ ਟ੍ਰੈਫਿਕ ਜੈਮ ਹੋਏ, ਕੋਈ ਦੂਜਾ ਹੋਏ, ਤਾਂ ਅਸੀਂ ਉਹ ਦੇਖ ਰਹੇ ਹੁੰਦਾ ਨਿਕਲ ਕੇ ਬਾਹਰ ਕਿਵੇਂ ਕਰ ਰਹੇ ਹੁੰਦੇ ਨੇ, ਉਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਸਾਡੀ ਪੇਸ਼ ਨਹੀਂ ਜਾਂਦੀ। ਹੁਣ ਅੱਜ ਫਿਰ ਇਹ ਭਾਰਤ ਮਾਤਾ ਰੂਪੀ ਖਿਸਿਆਣੀ ਬਿੱਲੀ ਨੇ ਖੰਭਾ ਨੋਚਣਾ ਸ਼ੁਰੂ ਕੀਤਾ ਹੈ। ਔਰ ਖੰਭਾ ਨੋਚਣਾ ਇਹ ਹੈ ਕਿ ਵੀ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਔਰ ਉਹ ਐਡਵਾਈਜ਼ਰੀ ਐਡਰੈਸਡ ਹੈਗੀ ਹੈ ਜਿਹੜਾ ਇੰਡੀਅਨ ਸਿਟੀਜ਼ਨ ਜਿਹੜੇ ਕੈਨੇਡਾ 'ਚ ਟਰੈਵਲ ਕਰ ਰਹੇ ਨੇ, ਤੇ ਨਾਲ ਦੇ ਨਾਲ ਜਿਹੜਾ ਉੱਥੇ ਰਹਿਣ ਵਾਲੇ ਨੇ, ਖਾਸ ਤੌਰ ਤੇ ਸਟੂਡੈਂਟ ਇੰਡੀਆ ਔਨ ਫਰਾਈਡੇ ਐਡਵਾਈਜ਼ਡ ਇਟਸ ਨੈਸ਼ਨਲਸ ਕੈਨੇਡਾ ਐਂਡ ਦੋਜ਼ ਟਰੈਵਲਿੰਗ ਟੂ ਦੈਟ ਕੰਟਰੀ। ਹੁਣ ਦੋਨੋਂ ਹੀ ਜਿਹੜੇ ਟਰੈਵਲ ਕਰ ਰਹੇ ਨੇ, ਜ਼ਾਹਰ ਹੈ ਜਿਹੜੇ ਟੂਰਿਸਟ ਵੀਜ਼ੇ ਤੇ ਨੇ ਉਹਨਾਂ ਨੂੰ ਵੀ, ਔਰ ਇਹ ਜਿਹੜੇ ਨੇ ਜਿਹੜੇ ਆਲਰੇਡੀ ਉਹਨਾਂ ਦੇ ਸਿਟੀਜ਼ਨ ਨੇ ਇੰਡੀਆ ਦੇ, ਬੇਸ਼ੱਕ ਕੈਨੇਡਾ ਦੀ PR ਉਹਨਾਂ ਕੋਲ ਹੋਏ, ਔਰ ਥਰਡ ਸੈਗਮੈਂਟ 'ਚ ਉਹਨਾਂ ਨੇ ਸਟੂਡੈਂਟਸ ਨੂੰ ਵੀ ਨਾਲ ਲਾਇਆ ਜਿਹੜੇ ਪੜ੍ਹ ਰਹੇ ਨੇ, ਉਹਨਾਂ ਕੋਲ ਭਾਵੇਂ PR ਨਹੀਂ, ਔਰ ਉਹਨਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹੁਣ ਪਹਿਲਾਂ ਤਾਂ ਇਹ ਸਾਡੇ ਵਿਊਅਰਸ ਲਈ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਐਡਵਾਈਜ਼ਰੀ ਹੁੰਦੀ ਹੈ ਕਿਸੇ ਮੁਲਕ ਬਾਰੇ, ਇਹ ਇੱਕ ਅਨਫਰੈਂਡਲੀ ਐਕਟ ਹੁੰਦਾ ਹੈ।
ਇਸ ਲਈ ਕਿਉਂਕਿ ਇੱਕ ਤਾਂ ਹੁੰਦਾ ਹੈ ਕਿ ਜਦੋਂ ਕਿਤੇ ਜੰਗ ਲੱਗੀ ਹੈ, ਜਿਵੇਂ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿਚਾਲੇ ਜਦੋਂ ਕਿ ਅਮਰੀਕਾ ਦਾ ਔਰ ਦੂਸਰਾ ਚੱਲ ਰਿਹਾ ਸੀ, ਅਫਗਾਨਿਸਤਾਨ ਦੇ ਵਿੱਚ ਅਮਰੀਕਨ 20 ਮੁਲਕ ਔਰ ਨੈਟੋ 20 ਸਾਲ ਨੈਟੋ ਜਾਂ ਦੂਜੇ, ਉਦੋਂ ਅਮਰੀਕਨ ਸਿਟੀਜ਼ਨਸ ਲਈ ਅਮਰੀਕਾ ਦੀ ਐਡਵਾਈਜ਼ਰੀ ਉਹ ਜਿਹੜੀ ਹੈ ਉਹ ਸਿਆਣਪ ਭਰੀ ਹੁੰਦੀ ਹੈ ਕਿ ਭਾਈ ਤੁਸੀਂ ਟਰੈਵਲ ਨਾ ਕਰੋ, ਕਿਉਂਕਿ ਤੁਹਾਡੇ ਹੌਸਟੇਜ ਲੈ ਜਾਣ ਦਾ ਚਾਂਸ ਹੋ ਸਕਦਾ ਹੈ, ਕਿਉਂਕਿ ਜੇ ਅਮਰੀਕਨ ਸ਼ਹਿਰੀ ਹੈ, ਹੌਸਟਿਲਿਟੀ ਚੱਲ ਰਹੀ ਹੈ ਔਰ ਜੇ ਫਾਇਰਿੰਗ ਚੱਲ ਰਹੀ ਹੈ, ਕ੍ਰਾਸ ਫਾਇਰ 'ਚ ਕੋਈ ਮਾਰਿਆ ਜਾ ਸਕਦਾ ਹੈ। ਸੋ ਉਹਨੂੰ ਟਰੈਵਲ ਐਡਵਾਈਜ਼ਰੀ ਕਹਿੰਦੇ ਨੇ। ਸੋ ਉਹ ਟਰੈਵਲ ਐਡਵਾਈਜ਼ਰੀ ਟਾਈਮ ਟੂ ਟਾਈਮ ਹਰ ਮੁਲਕ ਵਾਲਾ ਜਦੋਂ ਵੀ ਕਿਸੇ ਕਨਫਲਿਕਟ ਜ਼ੋਨ 'ਚ ਕੁਝ ਚੱਲ ਰਿਹਾ ਹੁੰਦਾ ਉਹਦੇ ਬਾਰੇ ਦਿੰਦਾ ਹੈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਐਸਾ ਕਰਦੇ ਹੋ ਤੇ ਆਪਣੇ ਰਿਸਕ ਤੇ ਕਰੋਗੇ, ਉਹ ਸੇਫ ਨਹੀਂ ਹੈ ਫॉर ਟਰੈਵਲ। ਸੋ ਉਹ ਤਾਂ ਸਮਝ ਆ ਸਕਦਾ ਹੈ। ਪਰ ਦੂਸਰੇ ਪਾਸੇ ਜਦੋਂ ਇੱਕ ਟੋਟਲੀ ਪੀਸਫੁਲ ਮੁਲਕ ਜਿਹਦੀ ਡੈਮੋਕ੍ਰੇਸੀ, ਜਿਹਦਾ ਵਰਕਿੰਗ ਸਿਸਟਮ, ਜਿਹਦਾ ਜਸਟਿਸ ਸਿਸਟਮ, ਜਿੱਥੇ 1 ਲੱਖ ਦੇ ਕਰੀਬ ਜਿਹੜੇ ਨੇ ਸਟੂਡੈਂਟਸ ਉਹ ਐਨੂਅਲੀ ਆ ਰਹੇ ਨੇ, ਜਿਹਦੇ ਨਾਲ ਇੰਡੀਆ ਵਪਾਰ ਕਰਦਾ ਹੈ, ਜਿਹਨੂੰ ਹਮੇਸ਼ਾ ਹੀ ਜਿਹੜਾ ਹੈ ਜਿਹਦੀਆਂ ਏਜੰਸੀਆਂ ਨੂੰ ਵਰਤ ਕੇ ਉਹਨਾਂ ਨੇ ਕਿਸ ਕਿਸਮ ਦੀ ਦਹਿਸ਼ਤਗਰਦੀ ਇੱਥੇ ਕੀਤੀ ਹੈ। ਲੇਕਿਨ ਇਸ ਟਾਈਮ ਦੇ ਉੱਤੇ ਔਰ ਇਮੀਡੀਏਟਲੀ ਆਲਮੋਸਟ ਵਿਦਿਨ 4-5 ਡੇਜ਼ ਰੈਫਰੈਂਡਮ ਤੋਂ ਔਰ ਇੱਕ ਦਿਨ ਪਹਿਲਾਂ ਇਹ ਵਾਰਨਿੰਗ ਦੇਣ ਤੋਂ ਕਿ ਜੀ ਅਨਫ੍ਰੈਂਡਲੀ ਐਕਟ ਹੈ ਔਰ ਦੂਜਾ ਹੈ, ਇਹ ਐਡਵਾਈਜ਼ਰੀ ਦਾ ਜਾਰੀ ਕਰਨਾ ਦੱਸਦਾ ਹੈ ਕਿ ਭਾਰਤ ਸਰਕਾਰ ਕਿਸ ਹੱਦ ਤੱਕ ਕੈਨੇਡਾ ਪ੍ਰਤੀ ਹੌਸਟਿਲਿਟੀ ਰੱਖਦੀ ਹੈ। ਔਰ ਇਹਦਾ ਇੱਕ ਬੈਕਗਰਾਉਂਡ ਹੈ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਇਸ ਸਾਰੇ ਪੀਰੀਅਡ 'ਚ ਢਿੱਲ ਲਾਇਆ ਔਰ ਸ਼ਾਇਦ ਇਹ ਨਹੀਂ ਹੈ ਵੀ ਉਹਨਾਂ ਨੂੰ ਕੈਨੇਡੀਅਨ ਸਿਸਟਮ ਦਾ ਨਹੀਂ ਪਤਾ ਹੈ ਕਿ ਭਾਈ ਕੈਨੇਡਾ 'ਚ ਭਾਰਤ ਵਾਂਗ ਜਿਹੜਾ ਹੈ ਉਹ RSS ਦਾ ਰੂਲ ਨਹੀਂ ਹੈ ਕਿ ਜਿੱਥੇ ਤੁਹਾਡੇ ਇੱਕ ਫੋਨ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਪਿਸ਼ਾਬ ਨਿਕਲ ਜਾਂਦਾ ਹੈ, ਉਹ ਬਾਬਰੀ ਮਸਜਿਦ ਦੀ ਥਾਂ ਮੰਦਿਰ ਬਣਾਉਣ ਦੀ ਆਗਿਆ ਦੇ ਦਿੰਦਾ ਹੈ। ਤੁਹਾਡਾ ਐਡਮਿਨਿਸਟ੍ਰੇਸ਼ਨ ਜਿਹਨੂੰ ਚਾਹੇ ਚੁੱਕ ਲਏ, ਉਹਦੇ ਤੇ UAPA ਲਾ ਦੇ, ਤੁਸੀਂ ਸਾਲਾਂ ਬੱਧੀ ਚੁੱਕ ਕੇ ਉਹਨਾਂ ਨੂੰ ਅੰਦਰ ਰੱਖੋ। ਤੁਹਾਡੀਆਂ ED ਹੋਏ, CBI ਹੋਏ, ਦੂਸਰੀਆਂ ਏਜੰਸੀਆਂ ਹੋਣ, ਜਿੱਥੇ ਮਰਜ਼ੀ ਛਾਪਾਮਾਰੀ ਕਰਕੇ ਜਿਹਨੂੰ ਮਰਜ਼ੀ ਚੁੱਕ ਕੇ ਲੈ ਆਣ। ਔਰ ਇਵੇਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜਾ ਹੈ ਇਹ ਇੱਥੇ ਕਿਵੇਂ ਨਹੀਂ ਹੋ ਸਕਦਾ ਕਿ ਵੀ ਜਿਹੜਾ ਉਹ ਰੈਫਰੈਂਡਮ ਕਰ ਰਹੇ ਨੇ ਜਾਂ ਉਹ ਖਾਲਿਸਤਾਨ ਦੇ। ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ। ਜੇ ਅਸੀਂ ਪਿਛਲੇ ਦਹਾਕਿਆਂ ਦੇ ਵਿੱਚ ਦੇਖੀਏ ਕਿਵੇਂ ਇੰਡੀਅਨ ਗਵਰਨਮੈਂਟ ਨੇ ਈਵਨ ਜਿਹੜੀਆਂ ਸਿੱਖ ਡੇ ਪੈਰੇਡਸ ਨੇ ਜਾਂ ਵਿਸਾਖੀ ਪੈਰੇਡਸ ਨੇ, ਉਹਨਾਂ ਮੌਕਿਆਂ ਦੇ ਉੱਤੇ ਸ਼ਹੀਦਾਂ ਦੀਆਂ ਤਸਵੀਰਾਂ ਲਾਉਣ ਦੇ ਉੱਤੇ ਇਤਰਾਜ਼ ਕੀਤੇ। ਔਰ ਇੱਕ ਸਟੇਜ ਤੇ ਥੋੜੇ ਬਹੁਤ ਪੋਲੀਟੀਸ਼ੀਅਨ ਘਬਰਾਏ ਵੀ, ਸਿੱਖਾਂ ਨੇ ਕਿਹਾ ਨਹੀਂ ਆਣਾ, ਮਤ ਆਓ। ਪਰ ਤੁਹਾਨੂੰ ਸਾਹਮਣੇ ਤਾਂ ਵੋਟਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ ਕਿ ਭਾਈ 5 ਲੱਖ ਸਿੱਖ ਜਿਹੜਾ ਸਰੀ ਦੇ ਨਗਰ ਕੀਰਤਨ 'ਚ ਹੈ ਜਾਂ ਦੂਜਾ, ਉਹਨਾਂ ਨੇ ਇਹਨਾਂ ਤੋਂ ਕੀ ਲੈਣਾ ਭੁੱਖਿਆਂ ਨੰਗਿਆਂ ਤੋਂ। ਉਹਨਾਂ ਨੇ ਤਾਂ ਉਹਨਾਂ ਦੇ ਕਨਸਟੀਟਿਊਟ ਔਰ ਉਹ ਵੈਲ ਵਿਦਨ ਦਾ ਲਾਅ ਹੈ, ਕਿਹਨੇ ਕਿਹਨੂੰ ਸ਼ਹੀਦ ਕਹਿਣਾ ਹੈ, ਕਿਹੜਾ ਕਿਹਦਾ ਹੀਰੋ ਹੈ, ਇਹ ਭਾਰਤ ਡਿਸਾਈਡ। ਉੱਥੇ ਤਾਂ ਉਹਨਾਂ ਦਾ ਚੱਲ ਜਾਂਦਾ ਹੈ ਕਿ ਜੀ ਤੁਸੀਂ ਅੱਜ BJP ਰੂਲਡ ਸਟੇਟਸ ਜਿਹੜੀਆਂ ਨੇ ਉਹ ਹਿਮਾਚਲ ਹੋਏ, ਦੂਜੇ ਹੋਏ ਜੀ ਭੰਡਰਾਣਿਆਂ ਦੀ ਫੋਟੋ ਜਾਂ ਕਿਸੇ ਹੋਰ ਦੀ ਤਸਵੀਰ ਸਿੱਖ ਯੋਧੇ ਦੀ, ਉਹ ਉਹਨਾਂ ਨੂੰ ਚੁੱਭਦੀ ਆ, ਉਹਨੂੰ ਗੱਡੀ ਨੂੰ ਬੈਨ ਕਰ ਲੈਣ, ਉਸ ਦੇ ਚਲਾਨ ਕਰ ਦੇਣ, ਕੁਝ ਹੋਰ ਕਰ ਦੇਣ। ਪਰ ਇੱਥੇ ਤਾਂ ਕੋਈ ਕਿਸੇ ਨੂੰ ਦੱਸਣ ਨਹੀਂ, ਇਹੀ ਡੈਮੋਕ੍ਰੇਸੀ ਹੈ। ਕੋਈ ਦੱਸਣ ਨਹੀਂ ਜਾਂਦਾ ਵੀ ਤੁਹਾਡਾ ਹੀਰੋ ਕੌਣ ਹੈ, ਤੁਹਾਡਾ ਨਾਇਕ ਕੌਣ ਹੈ ਤੇ ਖਲਨਾਇਕ ਕੌਣ ਹੈ। ਪਹਿਲੀ ਜੋਰ ਅਜਮਾਈ ਇਹਨਾਂ ਨੇ ਉੱਥੇ ਕੀਤੀ। ਇਹਦੇ ਬਾਵਜੂਦ ਪੋਲੀਟੀਸ਼ੀਅਨਸ ਓਨਟਾਰੀਓ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ ਸ਼ਮੂਲੀਅਤ ਹੀ ਨਹੀਂ ਕੀਤੀ, ਸਗੋਂ ਉਹਨਾਂ ਕਰਾਊਡਸ ਦੇ ਵਿੱਚ ਜਿਹੜਾ ਉਹ ਵਾਧਾ ਹੀ ਹੁੰਦਾ ਚਲਾ ਗਿਆ ਔਰ ਲੱਖਾਂ ਦੀ ਗਿਣਤੀ 'ਚ ਜਿਹੜੇ ਸਿੱਖ ਸ਼ਮੂਲੀਅਤ ਕਰਦੇ ਨੇ। ਫਿਰ ਇਹਨਾਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਦੋਂ ਬੜੇ ਫਖਰ ਨਾਲ ਜਸਟਿਨ ਟਰੂਡੋ ਨੇ ਮੈਰੀਲੈਂਡ ਦੀ ਇੱਕ ਯੂਨੀਵਰਸਿਟੀ 'ਚ ਇੱਕ ਪਾਕਿਸਤਾਨੀ ਸਟੂਡੈਂਟ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਮੇਰੀ ਕੈਬਨਿਟ 'ਚ ਜ਼ਿਆਦਾ ਮਿਨਿਸਟਰ ਨੇ ਮੋਦੀ ਦੀ ਸਰਕਾਰ ਕੋਲੋਂ। ਔਰ ਇਹਨਾਂ ਨੇ ਮਿੱਥਿਆ, ਕਿਉਂਕਿ ਜ਼ਾਹਰ ਹੈ ਜਸਟਿਨ ਟਰੂਡੋ ਲਿਬਰਲ ਪਾਰਟੀ, ਸਿੱਖਾਂ ਦੀ ਪਾਰਟਿਸਪੇਸ਼ਨ ਵੀ ਪਾਰਟੀ 'ਚ ਹੈ। ਔਰ ਉਸ ਦਾ ਨਤੀਜਾ ਫਿਰ ਜਿਵੇਂ ਕੈਪਟਨ ਅਮਰਿੰਦਰ ਜਿਹੜਾ 2017 'ਚ ਇਹਨਾਂ ਦਾ ਪੂਰਾ ਟੁਚਾ ਬਣ ਗਿਆ, ਕਾਂਗਰਸ ਦਾ ਲੇਬਲ ਲਾ ਕੇ ਚੀਫ ਮਿਨਿਸਟਰ ਬਣਿਆ ਹੋਇਆ ਸੀ, ਉਹਦੇ ਰਾਹੀਂ ਪਹਿਲਾਂ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਨੂੰ ਬੇਇੱਜ਼ਤ ਕਰਵਾਇਆ। ਕੈਨੇਡਾ 'ਚ ਜਿਹੜਾ MP ਔਰ ਦੂਸਰੇ ਉਹਨਾਂ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ। ਔਰ ਫਾਈਨਲ ਜਿਹੜਾ ਹਾਈਟ ਆਫ ਦਾ ਸ਼ੇਮਲੈਸਨੈਸ ਸੀ ਉਹ ਜਸਟਿਨ ਟਰੂਡੋ ਜਦੋਂ ਆਪਣੀ ਵਾਈਫ ਔਰ ਬੱਚਿਆਂ ਦੇ ਨਾਲ ਭਾਰਤ ਦੇ ਦੌਰੇ ਤੇ ਗਿਆ
ਔਰ ਪੰਜਾਬ 'ਚ ਤਾਂ ਉਹਨੂੰ ਦਰਬਾਰ ਸਾਹਿਬ ਤੋਂ ਲੈ ਕੇ ਹਰ ਪਾਸੇ ਇੱਕ ਰੈੱਡ ਕਾਰਪੇਟ ਵੈਲਕਮ ਮਿਲੀ, ਹਰ ਥਾਂ ਸਿੱਖਾਂ ਨੇ ਖੁੱਲੀਆਂ ਬਾਹਾਂ ਨਾਲ ਸਵਾਗਤ ਕੀਤਾ। ਪਰ ਇਹਨਾਂ ਨੇ ਕਿਵੇਂ ਉਹਦੇ ਨਾਲ ਦਹਿਸ਼ਤਗਰਦੀ ਜੋੜੀ, ਆਪਣਾ ਇੱਕ ਏਜੰਟ ਇੱਥੋਂ ਜਿਹਨੂੰ ਨਾਲ ਅਟਵਾਲ ਉਹਨੂੰ ਤੋਰਿਆ ਹੋਇਆ ਸੀ, ਉਹਦੀ ਤਸਵੀਰ ਟਰੂਡੋ ਦੀ ਵਾਈਫ ਨਾਲ ਲਾ ਕੇ ਔਰ ਉਹਨੂੰ ਫਿਰ ਕਿਵੇਂ ਦਹਿਸ਼ਤਗਰਦੀ ਨਾਲ ਜੋੜਿਆ ਔਰ ਕਿਵੇਂ ਜ਼ਲੀਲ ਕੀਤਾ, ਕਿਵੇਂ ਅਮਰਿੰਦਰ ਨੇ ਹੁਣ ਜਿਹੜਾ ਬੀਜੇਪੀ ਦੀ ਗੈਂਡੇ ਦਾ ਬੱਚਾ ਜਾ ਕੇ ਉਹਨਾਂ ਦੀ ਝੋਲੀ 'ਚ ਬੈਠਾ ਤਾਂ ਉਦੋਂ ਦਾ ਹੀ ਹੋਇਆ ਸੀ ਕਿ ਵੀ ਕਿਵੇਂ ਉਸ ਨੇ ਵੀ ਜਸਟਿਨ ਟਰੂਡੋ ਬਾਰੇ ਔਰ ਦੂਸਰਾ ਕੀਤਾ। ਜੇ ਫਾਈਨਲੀ ਮਿਲਿਆ ਹੀ ਤੇ ਇੱਕ ਲਿਸਟ ਫੜਾਤੀ ਜੀ ਆਹ ਦਹਿਸ਼ਤਗਰਦ ਨੇ ਤੁਹਾਡੇ ਕੈਨੇਡਾ 'ਚ, ਸਾਡੇ ਹਵਾਲੇ ਕਰੋ। ਔਰ ਇਹੀ ਜਿਹੜਾ ਵਰਤਾਰਾ ਭਗਵੰਤ ਮਾਨ ਨੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਦੌੜਦਾ ਦਿੱਲੀ ਗਿਆ ਕੈਨੇਡਾ 'ਚ ਕਿ ਜੀ ਤੁਹਾਡੀ ਪੁਲਿਸ ਸਾਡੀ ਪੰਜਾਬ ਪੁਲਿਸ ਦੇ ਨਾਲ ਜਿਹੜਾ ਉਹ ਇੱਕ ਟ੍ਰੀਟੀ ਕਰੇ, ਸਾਡੀ ਬਹੁਤ ਪ੍ਰੋਫੈਸ਼ਨਲ ਐਫੀਸ਼ੀਐਂਟ ਫੋਰਸ। ਸੋ ਇਹ ਸਾਰੇ ਹਰਬੇ ਇਸ ਪੀਰੀਅਡ 'ਚ ਪਿਛਲੀਆਂ ਚੋਣਾਂ ਵੇਲੇ ਜਿਹੜੇ ਹਿੰਦੂਤਵੀ ਸੀ ਕੈਨੇਡਾ ਦੇ, ਉਹਨਾਂ ਨੇ ਅੰਨਾ ਪੈਸਾ ਕੰਜ਼ਰਵੇਟਿਵਸ ਦੇ ਪਿੱਛੇ ਸੁੱਟਿਆ ਕਿ ਹਰ ਹਾਲਤ ਦੇ ਵਿੱਚ ਹਰਾਇਆ ਜਾਏ। ਔਰ ਕੱਲਾ ਇਹ ਲਿਬਰਲ ਪਾਰਟੀ ਦੇ ਹਵਾਲੇ ਨਾਲ ਨਹੀਂ ਸੀ, ਅਸੀਂ ਦੇਖਦੇ ਹਾਂ NDP ਜਗਮੀਤ ਸਿੰਘ ਉਹਨੂੰ ਹਰਾਉਣ ਦੇ ਲਈ ਕਿੰਨਾ ਟਿੱਲ ਆਇਆ, ਪਰ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੁੰਦਾ ਹੈ ਕਿ ਉਹੀ ਜਗਮੀਤ ਸਿੰਘ NDP ਦਾ ਲੀਡਰ ਵੀ ਬਣਿਆ, MP ਵੀ ਬ੍ਰਿਟਿਸ਼ ਕੋਲੰਬੀਆ ਤੋਂ ਬਣਿਆ ਔਰ ਜਸਟਿਨ ਟਰੂਡੋ ਦੀ ਹਕੂਮਤ ਦੇ ਅੱਜ ਜੇ ਕੋਈ ਵਿਸਾਖੀ ਹੈ ਜਿਹਦੇ ਸਾਰੇ ਖੜੀ ਹੈ ਤੇ ਉਹ ਕਿਉਂਕਿ ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ। ਹੁਣ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੇ ਇਸ ਕਿਸਮ ਦੀ ਨੈਗੇਟਿਵਿਟੀ ਦਾ ਅਸਰ ਵੀ ਹੋਇਆ। ਤੁਹਾਨੂੰ ਐਗਰੈਸਿਵਨੈਸ ਨਜ਼ਰ ਨਹੀਂ ਆਉਂਦੀ ਕੈਨੇਡੀਅਨ ਲਿਬਰਲ ਗਵਰਨਮੈਂਟ 'ਚ ਜਾਂ ਅਦਰ ਵੇ, ਲੇਕਿਨ ਜਿਹੜੇ ਬੇਸਿਕ ਕਾਨੂੰਨੀ ਦਾਇਰਾਕਾਰ ਤੋਂ ਤਾਂ ਕੋਈ ਵੀ ਬਾਹਰ ਨਹੀਂ ਜਾ ਸਕਦਾ, ਇੱਥੇ ਕਾਨੂੰਨ ਦਾ ਰਾਜ ਹੈ। ਹੁਣ ਇਸ ਸਾਰੇ ਪੀਰੀਅਡ ਫਿਰ ਇਹ ਹਟੇ ਨਹੀਂ ਪਿੱਛੇ, ਇਹਨਾਂ ਨੇ ਇੰਡੀਅਨ ਸਿਸਟਮ ਨੇ ਆ ਫਲਾਣਾ ਜੀ ਇਹ ਹਰਦੀਪ ਸਿੰਘ ਨਿੱਜਰ ਫਲਾਣਾ ਇਹ ਦਹਿਸ਼ਤਗਰਦ ਦੇ ਫਲਾਣੇ ਇੰਨਾ ਨਾਮ ਰੱਖਤਾ, ਇਹ ਕਰੋ ਦੂਜਾ। ਲੇਕਿਨ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਸਬੂਤਾਂ ਦੇ ਨਾਲ, ਤੁਸੀਂ ਪ੍ਰੋਪਰਲੀ ਐਕਸਟ੍ਰਾਡੀਸ਼ਨ ਫਾਈਲ ਕਰੋ। ਕੈਨੇਡੀਅਨ ਕੋਰਟ ਸਿਸਟਮ ਹੈ ਉਹ ਦੇਖੇਗਾ ਕਿ ਭਾਈ ਤੁਹਾਡੇ ਆਰਗੂਮੈਂਟ ਦੇ ਵਿੱਚ ਕੋਈ ਵੇਟ ਹੈ। ਇਵੇਂ ਤਾਂ ਨਹੀਂ ਹੈ ਕਿ ਭਾਈ ਤੁਹਾਡੇ ਗੁੰਡੇ ਨੇ ਜਿੱਥੋਂ ਮਰਜ਼ੀ ਤੁਸੀਂ ਕਿਸੇ ਨੂੰ ਚੁਕਾ ਦਿਓ, ਜੋ ਕੰਮ ਇਹਨਾਂ ਨੇ ਪਰਮਜੀਤ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, UK ਦੇ ਜਿਹੜੇ ਰੈਜ਼ੀਡੈਂਟ ਸੀ ਪੁਰਤਗਾਲ 'ਚ ਜਾ ਕੇ ਉੱਥੇ ਵੀ ਮੂੰਹ ਦੀ ਖਾਧੀ। ਹੁਣ ਇਸ ਬੈਕਗਰਾਊਂਡ ਦੇ ਵਿੱਚ ਨਾ ਸਿਰਫ ਕੈਨੇਡੀਅਨ ਗਵਰਨਮੈਂਟ ਦਾ ਬੇਮਤਲਬ ਬੱਜ ਕਰਨਾ, ਜਿਹੜਾ ਉਹ ਕਰ ਵੀ ਨਹੀਂ ਸਕਦੇ, ਕੋਈ ਵੀ ਗਵਰਨਮੈਂਟ ਹੋਏ, ਕੰਜ਼ਰਵੇਟਿਵ ਗਵਰਨਮੈਂਟ ਵੀ ਹੋਏ, ਇਹਨਾਂ ਦੇ ਪੈਸਿਆਂ ਵਾਲੀ ਵੀ, ਉਹ ਵੀ ਜਿਹੜੀ ਹੈ ਐਵੇਂ ਨਹੀਂ ਰੋਕ ਸਕਦੀ ਹੈ ਕਿਸੇ ਨੂੰ। ਔਰ ਨਾ ਹੀ ਇਹ ਕੋਈ ਹੈ ਕਿ ਵੀ ਤੁਸੀਂ ਝੂਠੇ ਕੇਸਾਂ 'ਚ ਫਰੇਮ ਕਰ ਲਓ, ਬਣਾ ਸਕਦੇ ਨੇ ਕਿਸੇ ਨੂੰ ਨੋ ਫਲਾਈਂਗ ਜ਼ੋਨ 'ਚ ਪਾਤਾ ਜਿਵੇਂ ਕੁਛ ਨੂੰ ਪਾਇਆ ਹੋਇਆ, ਕੋਈ ਹੋਰ ਇਸ ਕਿਸੇ ਦੀ ਐਂਟਰੀ ਬੰਦ ਕਰਤੀ, ਕੋਈ ਹੋਰ ਇਸ ਕਿਸਮ ਦਾ ਕਰ ਸਕਦੇ ਨੇ, ਕਰਦੇ ਵੀ ਨੇ ਉਹ। ਲੇਕਿਨ ਜਿਹੜਾ ਤੁਹਾਡੇ ਐਜ਼ ਏ ਸਿਟੀਜ਼ਨ ਕੈਨੇਡੀਅਨ ਸਿਟੀਜ਼ਨ ਮੁੱਢਲੇ ਹੱਕ ਨੇ ਔਰ ਇਹ ਜਿਹੜਾ ਸਭ ਤਾਂ ਚੱਲ ਹੀ ਰਿਹਾ ਸੀ। ਔਰ ਫਿਰ ਜਿਸ ਨੂੰ ਫਾਈਨਲੀ ਪੈਰੋਂ ਤੁਸੀਂ ਕੱਢਣਾ ਕਿਹਾ ਕਿ ਜਦੋਂ ਰੈਫਰੈਂਡਮ ਤੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਨਿਕਲਦੇ ਨੇ ਔਰ ਪੀਸਫੁਲੀ, ਔਰ ਇਹਨਾਂ ਦਾ ਆਪਣਾ ਇਸ ਦੇ ਉੱਤੇ ਇਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹਨਾਂ ਦੇ ਦੋਨੋਂ ਕਿਸਮ ਦੇ ਹੀ ਪ੍ਰੋਪੇਗੈਂਡੇ ਟੁੱਟੇ। ਇੱਕ ਤਾਂ ਜਿਹੜਾ ਮੁੱਠੀ ਭਰ ਹੋਣ ਦਾ ਇਲਜ਼ਾਮ ਸੀ ਉਹ ਵੀ ਟੁੱਟਿਆ ਕਿ ਭਾਈ ਉਹ ਤਾਂ ਲੱਖਾਂ 'ਚ ਨੇ। ਦੂਸਰਾ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਇਹਨਾਂ ਨੂੰ ਕੋਈ ਨਾ ਕੋਈ ਫੇਸ ਚਾਹੀਦਾ ਸੀ, ਉਹ ਹੁਣ ਫੇਸ ਕੈਨੇਡੀਅਨ ਗਵਰਨਮੈਂਟ ਕੀ ਦੇ ਕੀ ਕਰੇ। ਸੋ ਇਸ ਸਾਰੇ ਚੋਂ ਆ ਜਿਹੜੀ ਐਡਵਾਈਜ਼ਰੀ ਨਿਕਲੀ ਹੈ ਜਿਹਦੇ 'ਚ ਅਸੀਂ 3 ਨੁਕਤੇ ਉਹਨਾਂ ਨੇ ਜਿਹੜਾ ਆਪਣੇ ਨੈਸ਼ਨਲਸ ਨੂੰ ਜਿਹੜੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਔਰ ਸਟੂਡੈਂਟਸ ਨੂੰ ਇਹ ਕਿਹਾ। ਔਰ ਤੁਸੀਂ ਇਹਨਾਂ ਦੇ ਚਾਰਜ ਦੇਖੋ ਕੀ ਹੈ, ਜਿਨ੍ਹਾਂ ਦੇ ਆਪਣੇ ਪੱਲੇ ਜਿਹੜਾ ਸਵਾਏ ਨਫ਼ਰਤ ਤੋਂ ਕੁਛ ਨਹੀਂ, ਜਿੱਥੇ 38 ਸਾਲ ਜੂਨ 84 ਨੂੰ ਹੋ ਗਏ ਨੇ, ਨਵੰਬਰ 84 ਨੂੰ, ਗੁਨਾਹਗਾਰਾਂ ਲਈ ਕੋਈ ਸਜ਼ਾ ਨਹੀਂ, ਜਿੱਥੇ ਮਸੀਤਾਂ ਦੀ ਥਾਂ ਮੰਦਰ ਬਣਾਏ ਜਾ ਰਹੇ ਨੇ, ਜਿੱਥੇ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਤੋਂ ਬਾਅਦ ਅਸੀਂ ਦੇਖ ਰਹੇ ਹਾਂ 20 ਸਾਲਾਂ ਬਾਅਦ ਇਹ ਮਿਸਟਰ ਕਲੀਨ ਬਣੇ ਹੋਏ ਨੇ ਦੋਨੋਂ ਹੀ ਕਾਤਲ ਮੋਦੀ ਔਰ ਅਮਿਤ ਸ਼ਾਹ, ਉਹ ਚਾਰਜ ਲਾ ਰਹੇ ਨੇ। ਇਹ ਐਡਵਾਈਜ਼ਰੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਹੇਟ ਕ੍ਰਾਈਮ ਬੜਾ ਵੱਧ ਗਿਆ ਕੈਨੇਡਾ 'ਚ। The perpetrators of these crimes have not been brought to justice so far in Canada, the Ministry of External Affairs said। ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਉਹਨਾਂ ਨੂੰ ਹੁਣ ਤੱਕ ਸਜ਼ਾ ਨਹੀਂ ਦਿੱਤੀ ਗਈ। ਪਹਿਲਾਂ ਆਪਣੀ ਸ਼ਕਲ ਦੇਖੋ ਸ਼ੀਸ਼ੇ ਦੇ ਵਿੱਚ, ਆਪਣੇ ਮੂੰਹ ਤੇ ਹੋਰ ਨਹੀਂ ਤਾਂ ਗਾਂ ਦਾ ਗੋਹਾ ਹੀ ਮਲ ਕੇ ਜਿਹੜਾ ਘੱਟੋ ਘੱਟ ਦੇਖ ਲਓ
ਔਰ ਫਿਰ ਆਪਣੇ ਆਪ ਨੂੰ ਪੁੱਛੋ ਉਸ ਗਾਂ ਮਾਤਾ ਦੇ ਗੋਹੇ ਦੀ ਸਹੁੰ ਖਾ ਕੇ ਕਿ ਭਾਈ ਤੁਸੀਂ ਇਹ ਕਿਆ ਪਿੱਦੀ ਕਾ ਸ਼ੋਰਬਾ, ਤੁਸੀਂ ਗੱਲ ਕਿਸ ਮੁਲਕ ਦੇ ਸਿਸਟਮ ਨਾਲ ਕਰ ਰਹੇ ਹੋ। ਅੱਛਾ। ਔਰ ਕਿਉਂਕਿ ਇਹਨਾਂ ਦੀ ਫਰਸਟ੍ਰੇਸ਼ਨ ਇੱਕ ਤੋਂ ਬਾਅਦ, ਕਿਉਂਕਿ ਰਿਪਦਮਨ ਸਿੰਘ ਮਲਿਕ ਉਹਨਾਂ ਦਾ ਮਰਡਰ ਹੋਇਆ, ਇਹਨਾਂ ਨੂੰ ਲੱਗਦਾ ਸੀ ਕਿ ਵੀ ਲਓ ਅਸੀਂ, ਔਰ ਇਹਨਾਂ ਨੇ ਫੌਰਨ ਉਦਾਂ ਦੀਆਂ ਸਟੋਰੀਜ਼ ਪਲਾਂਟ ਕੀਤੀਆਂ। ਇਹਨਾਂ ਨੂੰ ਸੀ ਵੀ ਹੁਣ ਕੋਈ ਸਿੱਖਾਂ ਨੂੰ ਚੁੱਕ ਲੈਣਗੇ, ਉਹਨਾਂ ਨੂੰ ਦੂਜਾ ਤੀਜਾ ਹੋਏਗਾ। ਉਹ ਨਿਕਲੇ ਜਿਹੜੇ ਦੋਨੋਂ ਹੀ ਪ੍ਰੋਫੈਸ਼ਨਲ ਮਰਡਰ, ਇੱਕ ਸਪੈਨਿਸ਼ ਇੱਕ ਵਿਤਨਾਮੀ ਮੂਲ ਦਾ, ਉਹ ਇਹਨਾਂ ਦਾ ਸਾਰਾ ਪ੍ਰੋਬਲਮ ਇਹਨਾਂ ਨੂੰ ਸੀ ਕਿ ਵੀ ਹੁਣ ਦਵਾ ਸੱਟੇ ਇਸ ਦੇ ਨਾਲ ਜੋੜ ਦਿਓ। ਇਹਨਾਂ ਨੇ ਜੋੜਿਆ ਵੀ, ਮੀਡੀਆ ਨੇ ਜੋੜਿਆ, ਇਹਨਾਂ ਦੇ ਇਲੈਕਟ੍ਰੋਨਿਕ ਪ੍ਰਿੰਟ ਦੂਜੇ ਤੀਜੇ। ਹੁਣ ਇਹ ਕਹਿ ਕੇ ਕਿ ਜੀ ਇਹਨਾਂ ਨੂੰ ਨਹੀਂ ਹੋਇਆ, ਫਿਰ ਇਹਨਾਂ ਦਾ ਇਹ ਕਹਿਣਾ ਕਿ there is sharp increase in incidents of hate crimes, sectarian violence and anti-India activities। ਇਹਨੂੰ ਪਹਿਲਾਂ anti-India ਨੂੰ ਪਹਿਲਾਂ ਲਿਆਓ ਨਾ। ਅਸਲੀ ਗੱਲ ਤਾਂ ਇਹ ਹੈ, ਅਸਲੀ ਗੱਲ ਤਾਂ ਖਾਲਿਸਤਾਨ ਦਾ ਝੰਡਾ ਝੂਲਣਾ ਹੈ ਇੱਕ ਤੋਂ ਦੂਜੀ ਥਾਂ ਤੱਕ। ਅਜੇ ਤਾਂ ਬਾਕੀ ਝੂਲਣੇ ਨੇ ਕੈਨੇਡਾ 'ਚ, ਅਜੇ ਤਾਂ ਇਹ ਜਿਹੜਾ ਇਹ ਬਿਗਨਿੰਗ ਹੈ। ਹਾਂਜੀ, ਜਿਹਨੂੰ ਕਹਿੰਦੇ ਨੇ ਆਗੇ ਦੇਖੋ ਉਹ ਹੋਤਾ ਹੈ ਕਿਆ। ਔਰ ਇਹ ਕਹਿ ਰਹੇ ਨੇ ਕਿ ਜੀ ਇਹ ਕਿਉਂਕਿ ਹੇਟ ਇਸ ਲਈ ਅਸੀਂ ਟਰੈਵਲ ਇਹ ਜਿਹੜੀ ਐਡਵਾਈਜ਼ਰੀ ਦੇ ਰਹੇ, ਹੇਟ ਕ੍ਰਾਈਮਸ ਬਹੁਤ ਹੋ ਗਏ ਨੇ, ਤੁਸੀਂ ਆਪਣੇ ਨਾਲ ਦੇਖੋ ਕੀ ਤੁਸੀਂ ਕਰ ਰਹੇ ਹੋ ਮਾਈਨੋਰਿਟੀਜ਼ ਨਾਲ। ਸੈਕਟੇਰੀਅਨ ਵਾਇਲੈਂਸ ਕਿਹੜੀ ਹੈ? ਫਿਰਕੂ ਹਿੰਸਾ। ਹੁਣ ਸੈਕਟੇਰੀਅਨਸ ਦਾ ਇਹ ਹੈ ਵੀ ਤੁਹਾਡੇ ਜਿਹੜੇ ਹਿੰਦੂਤਵੀ ਨੇ ਉਹਨਾਂ ਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਡਾ ਇੱਕ ਉਹ ਭੱਟਾਚਾਰੀਆ ਕਿ ਕਿਹੜਾ ਸੀ ਪੱਤਰਕਾਰ, ਉਹਨੇ ਵੜ ਕੇ ਜੁੱਤੀਆਂ ਖਾਧੀਆਂ ਕਿਤੇ ਆ ਕੇ। ਔਰ ਇੱਕ ਤੁਹਾਡਾ ਉਹਨੇ ਪੁਲਿਸ ਨੇ ਫੜਿਆ ਜਿਹੜਾ ਤੋੜ ਰਿਹਾ ਸੀ ਕੋਈ ਜਿਹੜਾ ਬੈਨਰ ਖਾਲਿਸਤਾਨ ਦਾ। ਬਾਕੀ ਜਿਹੜਾ ਹੈ ਉਹ ਤਾਂ ਕੋਈ ਫਿਰਕਾਦਰਾਨਾ। ਹਾਂ, ਤੁਹਾਡੇ ਹਿੰਦੂ ਤਵੀਆਂ ਨੇ ਜੋ ਇੰਗਲੈਂਡ ਦੇ ਵਿੱਚ ਇਸ ਵੇਲੇ ਮਾਹੌਲ ਸਿਰਜਿਆ ਹੋਇਆ ਫਿਰਕਾਦਰਾਨਾ ਵਾਇਲੈਂਸ ਦਾ, ਉਹ ਮੇਨ ਲੈਸਟਰ ਸ਼ਹਿਰ ਦੇ ਵਿੱਚ ਕੀ ਚੱਲ ਰਿਹਾ ਹੈ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ, ਔਰ ਉੱਥੇ ਵੀ ਜਿਹੜਾ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਕਿਸ ਕਿਸਮ ਦੀ ਨਫ਼ਰਤ ਫੈਲਾ ਰਹੇ ਨੇ। ਸੋ ਕੈਨੇਡਾ ਦੇ ਵਿੱਚ ਕੋਈ ਐਸਾ ਵਾਕਿਆ ਜਿਹਦੇ 'ਚ ਕਿ ਆਮੋ ਸਾਹਮਣੇ ਆ ਕੇ ਇੱਕ ਦੂਜੇ ਨੂੰ ਕਿਸੇ ਨੇ ਮਾਰਿਆ ਹੋਏ ਫਿਰਕੂ ਲੀਆਂ ਤੇ, ਪਰ ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਅਗਲੇ ਰੈਫਰੈਂਡਮਸ ਤੱਕ ਪਹੁੰਚਦੇ ਆ ਇਸ ਕਿਸਮ ਦੀ ਕੁਛ ਨਾ ਕੁਛ ਕਰਤੂਤ ਕਰਨਗੇ। ਥਰਡ ਐਂਟੀ ਇੰਡੀਆ ਐਕਟੀਵਿਟੀ, ਹਾਂ ਇਹ ਸਮਝ ਆ ਸਕਦਾ। ਅਸਲੀ ਆਪਣਾ ਦਰਦ ਦੱਸੋ ਡਾਕਟਰ ਨੂੰ। ਹੁਣ ਤੁਸੀਂ ਕਹੀ ਜਾਂਦੇ ਹੋ ਜੀ ਮੈਂ ਸੁੱਤਾ ਨਹੀਂ, ਮੈਂ ਇਹ ਨਹੀਂ ਹੋਇਆ, ਤੂੰ ਦੱਸ ਤਾਂ ਸਹੀ ਅਸਲੀ ਕੀ ਹੈ, ਅਸਲੀ ਬਿਮਾਰੀ ਕੀ ਹੈ। ਐਂਟੀ ਇੰਡੀਆ ਐਕਟੀਵਿਟੀਜ਼। ਹੁਣ ਐਂਟੀ ਇੰਡੀਆ ਤਾਂ ਹੈ ਨਹੀਂ, ਪ੍ਰੋ ਖਾਲਿਸਤਾਨ ਤੁਸੀਂ ਕਹਿ ਸਕਦੇ ਹੋ। ਹੁਣ ਖਾਲਿਸਤਾਨ ਲਫ਼ਜ਼ ਵੀ ਮੂੰਹ 'ਚ ਫਸ ਜਾਂਦਾ ਹੈ ਕਿਉਂਕਿ ਉਹ ਰੈਡੀਕਲ ਔਰ ਐਕਸਟ੍ਰੀਮਿਸਟ ਦਾ ਲਫ਼ਜ਼ ਹੈ, ਔਰ ਐਂਟੀ ਇੰਡੀਆ ਨਹੀਂ ਹੈ। ਸਾਡੀ ਸਟਰਗਲ ਆਪਣੇ ਘਰ ਲਈ ਹੈ, ਔਰ ਜਿਹੜਾ ਇੱਕ ਉਸ ਦਾ ਇੱਕ ਤੌਰ ਤਰੀਕਾ ਹੈ ਜਿਹੜਾ UN ਨੇ ਫੈਸਲਾ ਕੀਤਾ ਹੋਇਆ UN ਚਾਰਟਰ 'ਚ, ਜਿਹਨੂੰ ਇੰਟਰਨੈਸ਼ਨਲ ਲਾ ਮਾਨਤਾ ਦਿੰਦਾ, ਜਿਹਨੂੰ ਜਿਹੜਾ ਅਲਟੀਮੇਟਲੀ ਹਰ ਥਾਂ ਤੇ ਮੰਨਿਆ ਜਾਂਦਾ ਹੈ ਕਿ ਭਾਈ ਲੋਕਾਂ ਦੀ ਵਿਲ ਪੁੱਛ ਲਓ ਕਿ ਲੋਕ ਕੀ ਚਾਹੁੰਦੇ ਨੇ। ਔਰ ਇੱਥੇ ਇਹੀ ਪੁੱਛਿਆ ਜਾ ਰਿਹਾ, ਹੋਰ ਤਾਂ ਕੋਈ ਭਾਰਤ ਮਾਤਾ ਦੇ ਉੱਤੇ ਕਿਸੇ ਨੇ ਥੁੱਕਿਆ ਨਹੀਂ ਹੈ। ਕੋਈ ਭਾਰਤ ਮਾਤਾ ਦਾ ਜਿਹੜਾ ਕੋਈ ਸਾਲੂ ਜਿਹੜਾ ਉਹ ਨਹੀਂ ਪਾੜਿਆ ਹੈ ਕਿਸੇ ਨੇ। ਤੁਹਾਨੂੰ ਤਕਲੀਫ ਕੀ ਹੈ? ਹੁਣ ਇਹ ਸਾਰਾ ਜਿਹੜਾ ਪਾਰਟ ਹੈ ਇਸ ਦੇ ਚੱਲਦੇ, ਔਰ ਇਸ ਨੂੰ ਜਿਹੜਾ ਇਹ ਨਾਟ ਬ੍ਰੌਟ ਟੂ ਜਸਟਿਸ। ਫਿਰ ਉਹਨਾਂ ਨੇ ਕਿਹਾ ਕਿ ਜੀ ਇਨ ਵਿਊ ਆਫ ਦਾ ਇਨਕਰੀਜ਼ਿੰਗ ਇਨਸੀਡੈਂਟਸ ਆਫ ਕ੍ਰਾਈਮਸ ਐਜ਼ ਡਿਸਕ੍ਰਾਈਬਡ ਅਬਵ, Indian nationals and students from India in Canada and those proceeding to Canada for travel or education are advised to exercise due caution and remain vigilant। कि ਜਿਹੜੇ ਉੱਥੇ ਨੇ ਅਜੇ ਜਿਨ੍ਹਾਂ ਨੇ ਜਾਣਾ ਉਹ ਬਹੁਤ ਧਿਆਨ ਰੱਖੋ ਕਿਉਂਕਿ ਉੱਥੇ ਫਿਰਕਾਦਰਾਨਾ ਉੱਥੇ ਦੰਗੇ ਹੋ ਰਹੇ ਨੇ ਕੈਨੇਡਾ 'ਚ। ਉੱਥੇ ਜਿਹੜੀ ਹੈ ਭਾਰਤ ਦੇ ਖਿਲਾਫ ਜਿਹੜਾ ਉਹ ਪੂਰਾ ਕਾਰਵਾਈਆਂ ਚੱਲ ਰਹੀਆਂ ਨੇ ਔਰ ਉੱਥੇ ਕੋਈ ਕਿਸੇ ਨੂੰ ਜਸਟਿਸ ਨਹੀਂ ਮਿਲ ਰਿਹਾ। ਹੁਣ ਇਹ ਉਹਨੂੰ ਇੱਕ ਉਹ ਵੈਸੇ ਹੈ ਤਾਂ ਇਹਨਾਂ ਦਾ ਹੀ ਭਰਤਰੀ ਹਰੀ ਦਾ ਕਹਿਣਾ ਵੀ ਜੇ ਤੁਹਾਡੇ ਕੋਲ ਹੋਰ ਕੁਛ ਨਹੀਂ ਸੀ ਘੱਟੋ ਘੱਟ ਮੂਰਖੋ 12 ਸਿੰਘਿਓ। ਕਿਉਂਕਿ ਕਿਸੇ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਵੀ ਜੇ ਰੱਬ ਫੈਸਲਾ ਕਰਦਾ ਵੀ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਨੇ ਤਾਂ ਉਸ ਕਿੱਤੇ 'ਚ 12 ਸਿੰਘੇ ਬੜੇ ਹੋਣੇ ਸੀ। ਸੋ ਇਹਨਾਂ ਨੂੰ ਕਿਸੇ 12 ਸਿੰਘਾਂ ਨੇ ਐਡਵਾਈਜ਼ ਕੀਤਾ ਹੋਣਾ ਵੀ ਇਵੇਂ ਕਰੋ ਕਿ ਵੀ ਘੱਟੋ ਘੱਟ ਤੁਸੀਂ ਆਪਣਾ ਮੂੰਹ ਤਾਂ ਬੰਦ ਰੱਖਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਹੈ ਆਪਣਾ ਆਪਾ ਐਕਸਪੋਜ਼ ਕਰ ਰਹੇ ਨੇ ਔਰ ਖਾਲਿਸਤਾਨ ਜਿਹੜਾ ਸਿਰਫ ਇੱਕ ਨਾਰਾ ਨਹੀਂ, ਕਦੇ ਤੇ ਕਹਿੰਦੇ ਸੀ ਇਹ ਯੂਟੋਪੀਆ, ਫਿਰ ਇਹ ਕਹਿੰਦੇ ਸੀ ਇਹ ਡੇ ਡਰੀਮਿੰਗ, ਇਹ ਦਿਨ ਵੇਲੇ ਇਹਨਾਂ ਨੂੰ ਸੁਪਨੇ ਆ ਰਹੇ ਨੇ। ਇਹ ਯੂਟੋਪੀਆ ਜਿਹੜਾ ਜਿੱਥੇ ਤੁਸੀਂ ਪਹੁੰਚ ਨਹੀਂ ਸਕਦੇ, ਤੁਹਾਡੀ ਖਿਆਲੀ ਉਡਾਨ ਹੈ। ਫਿਰ ਜੋਕਿੰਗਲੀ ਜਿਹੜੇ ਲਿਖਦੇ ਸੀ ਖਾਲਿਸਤਾਨ,
ਹੈਂ। ਫਿਰ ਜਦੋਂ ਉਹਨਾਂ ਦਾ ਇਹ ਗੱਲ ਮੁੱਕ ਜਾਂਦੀ ਹੈ ਫਿਰ ਕਹਿਣਗੇ ਜੀ ਹਾਂ ਬਣਨਾ ਚਾਹੀਦਾ, ਰਾਜਧਾਨੀ ਲਾਹੌਰ ਹੋਣੀ ਚਾਹੀਦੀ। ਪਰ ਹੁਣ ਰੈਫਰੈਂਡਮ 'ਚ ਤਾਂ ਬੜਾ ਕਲੀਅਰਲੀ ਸਵਾਲ ਸੀ, ਇੰਡੀਅਨ ਐਡਮਿਨਿਸਟਰਡ ਪੰਜਾਬ, ਕੀ ਤੁਸੀਂ ਇੰਡੀਅਨ ਐਡਮਿਨਿਸਟਰਡ ਪੰਜਾਬ ਨੂੰ ਇੱਕ ਅਲੱਗ ਮੁਲਕ ਦੇਖਣਾ ਚਾਹੁੰਦੇ ਹੋ? ਹੁਣ ਇਹਦੇ 'ਚ ਈਵਨ ਹਾਲਾਂਕਿ ਮੈਂ ਉਹਨੂੰ ਮੈਨੂੰ ਬਾਅਦ 'ਚ ਲੱਗਾ ਵੀ ਉਹਨਾਂ ਨੇ ਠੀਕ ਹੀ ਕੀਤਾ ਕਿ ਉਹਦੀ ਨਿਊਟਰਲ ਲੈਂਗੁਏਜ ਰੱਖੀ ਹੈ, ਇੰਡੀਅਨ ਆਕੂਪਾਈਡ ਪੰਜਾਬ ਹੈ, ਲੇਕਿਨ ਫਿਰ ਵੀ ਉਹਨਾਂ ਨੇ ਫੇਅਰ ਰਹਿਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਵੀ ਨਹੀਂ ਹੈ ਜੇ ਇਹਨਾਂ ਨੂੰ ਇੰਨਾ ਹੀ ਯਕੀਨ ਹੈ ਕਿ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਅਜੇ ਵੀ ਕਈ ਕਹਿਣਗੇ, ਤੇ ਉਹਦੀ ਇੰਤਜ਼ਾਰ ਤਾਂ ਕਰ ਲਓ ਵੋਟਾਂ ਦੀ ਗਿਣਤੀ ਦਾ। ਹੋ ਸਕਦਾ ਉਸ ਰੈਫਰੈਂਡਮ ਜਿਹੜਾ ਲੱਖ ਬੰਦਾ ਆਇਆ ਉਹਦੇ ਚੋਂ ਬਹੁਤਿਆਂ ਨੇ ਭਾਰਤ ਮਾਤਾ ਕੀ ਜੈ ਹੀ ਲਿਖਿਆ ਹੋਇਆ ਉਹਦੇ ਥੱਲੇ, ਹੋ ਸਕਦਾ ਭਾਰਤ ਮਾਤਾ ਨੂੰ ਹੀ ਟ੍ਰਿਬਿਊਟ ਦਿੱਤੀ ਹੋਏ, ਇੰਨਾ ਕੁ ਦਾ ਇੰਤਜ਼ਾਰ। ਪਰ ਕਿਉਂਕਿ ਉਹ ਝੂਠੇ ਨੂੰ ਪਤਾ ਹੁੰਦਾ ਕਿ ਭਾਈ ਉਹ ਝੂਠਾ ਹੈ, ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਭਾਈ ਅਲਟੀਮੇਟਲੀ ਸੱਚ ਕੀ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੈ। ਔਰ ਮੈਂ ਕਨਕਲੂਜਨ 'ਚ, ਕਿਉਂਕਿ 29 ਸਤੰਬਰ ਦਾ ਦਿਨ ਆ ਰਿਹਾ ਜਿਸ ਦਿਨ 41 ਸਾਲ ਹੋ ਜਾਣੇ ਨੇ ਭਾਈ ਗਜਿੰਦਰ ਸਿੰਘ, ਜਿਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ ਨੂੰ, ਸੰਤ ਪਿੰਡਾਂ ਵਾਲਿਆਂ ਦੀ ਰਿਲੀਜ਼ ਦੇ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੇ ਰੈਕਗਨੀਸ਼ਨ ਦਿੱਤੀ ਸੀ, ਜਦੋਂ ਉਹ ਜਹਾਜ਼ ਦੇ ਨਾਲ 5 ਸਾਥੀਆਂ ਦੇ ਜਿਹੜਾ ਉਹ ਲਾਹੌਰ ਪਹੁੰਚੇ ਸੀ। ਔਰ ਉਹਨਾਂ ਨੇ ਅੱਜ ਇੱਕ ਛੋਟੀ ਜਿਹੀ ਨਜ਼ਮ ਲਿਖੀ ਹੈ ਔਰ ਇਹ ਦੱਸਦੀ ਹੈ ਕਿ ਬਈ ਇਹਨਾਂ ਜਦੋਂ ਅਸੀਂ ਇਹਨਾਂ 41 ਵਰ੍ਹਿਆਂ ਵੱਲ ਦੇਖਦੇ ਹਾਂ ਜਾਂ ਉਸ ਤੋਂ ਵੀ ਪਹਿਲਾਂ 13 ਅਪ੍ਰੈਲ 1978 ਤੱਕ ਚਲੇ ਜਾਈਏ ਤਾਂ ਫਿਰ ਇਰਰਿਪਰੈਸੀਬਲ ਜਿਹੜੀ ਸਿੱਖ ਸਪਿਰਿਟ ਹੈ, ਖਾਲਿਸਤਾਨ ਦੀ ਗੱਲ ਅੱਗੇ ਤੁਰਨੀ ਹੈ। ਉਹਨਾਂ ਨੇ ਲਿਖਿਆ, ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੋ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੋ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕੌਣ ਰੋਕੇਗਾ ਸਾਡੇ ਰਾਹਾਂ ਨੂੰ, ਵਧਾਂਗੇ ਬਣ ਕੇ ਬੁੱਲੇ ਹਵਾਵਾਂ ਦੇ। ਜੀਵਾਂਗੇ ਸਿਰ ਉਠਾ ਕੇ ਜੀਵਾਂਗੇ, ਬਣ ਕੇ ਪਰਚਮ ਕੌਮ ਦਾ ਲਹਿਰਾਵਾਂਗੇ। ਜੀਵਾਂਗੇ ਸਿਰ ਉਠਾ ਕੇ ਜੀਵਾਂਗੇ, ਬਣ ਕੇ ਪਰਚਮ ਕੌਮ ਦਾ ਲਹਿਰਾਵਾਂਗੇ। ਲੜਾਂਗੇ ਧਰ ਕੇ ਤਲੀ ਤੇ ਲੜਾਂਗੇ, ਫਤਿਹ ਸਾਡੀ ਹੈ ਫਤਿਹ ਅਸੀਂ ਪਾਵਾਂਗੇ। ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ, ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ। ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ, ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ। ਤਾਰਿਆਂ ਸੰਗ ਲਿਖਾਂਗੇ ਖਾਲਿਸਤਾਨ, ਖੁਦ ਵੀ ਤਾਰੇ ਬਣ ਕੇ ਖਿਲਰ ਜਾਵਾਂਗੇ। ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੋ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਜ਼ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ,
ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਯੂਕਰੇਨ ਉੱਪਰ ਦੋਗਲੀ ਨੀਤੀ ਹੁਣ ਉਸ ਲਈ ਜਾਨ ਦਾ ਖਾਊ ਬਣੀ ਹੋਈ ਹੈ। ਇੱਕ ਪਾਸੇ ਰੂਸ ਵੱਲੋਂ ਯੂਕਰੇਨ ਦੇ ਖੋਏ ਇਲਾਕਿਆਂ ਵਿੱਚ ਰੈਫਰੈਂਡਮ ਅਤੇ ਦੂਸਰੇ ਪਾਸੇ ਖਾਲਿਸਤਾਨ ਰੈਫਰੈਂਡਮ ਭਾਰਤ ਲਈ ਚੱਕੀ ਦੇ ਦੋ ਪੁੜਾਂ ਵਿੱਚ ਪਿਸਣ ਵਾਂਗ ਹੈ। ਸੋ ਬੁਖਲਾਏ ਹੋਏ ਭਾਰਤੀ ਵਿਦੇਸ਼ ਮੰਤਰੀ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੂੰ ਦੰਬੀ ਯਾਨੀ ਕਿ ਹਿਪੋਕਰੇਟ ਹੋਣ ਦਾ ਸਰਟੀਫਿਕੇਟ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਐਡਰੈਸ ਕਰ ਰਹੇ ਨੇ। ਉਸ ਤੋਂ ਪਹਿਲਾਂ UN ਸਿਕਿਉਰਿਟੀ ਕੌਂਸਲ ਦਾ ਸੈਸ਼ਨ ਵੀ ਹੋਇਆ, ਜਿਹਦੇ 'ਚ 15 ਮੈਂਬਰ ਨੇ UN ਸਿਕਿਉਰਿਟੀ ਕੌਂਸਲ 'ਚ, 5 ਪਰਮਾਨੈਂਟ ਮੈਂਬਰ ਨੇ, ਅਮਰੀਕਾ, ਰੂਸ, ਚੀਨ, ਫਰਾਂਸ, UK, 10 ਜਿਹੜੇ ਨੇ ਰੋਟੇਟਿੰਗ ਮੈਂਬਰ ਨੇ, ਇੰਡੀਆ ਵੀ ਮੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ। ਔਰ ਜਿਹੜੀ ਸਟੇਟਮੈਂਟ ਤੁਸੀਂ ਕੋਟ ਕੀਤੀ ਹੈ AS ਜੈਸ਼ੰਕਰ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਮੀਟਿੰਗ 'ਚ ਦਿੱਤੀ, ਉਸ ਦਾ ਅਸੀਂ ਜ਼ਿਕਰ ਕਰਾਂਗੇ। ਪਰ ਅਸੀਂ ਦੱਸ ਦਈਏ ਕਿ ਕੱਲ੍ਹ ਯਾਨੀ ਕਿ ਸੈਚਰਡੇ, ਜਦੋਂ ਕਿ ਇੰਡੀਅਨ ਰਿਪਰੈਜ਼ੈਂਟੇਟਿਵ ਪ੍ਰਾਈਮ ਮਿਨਿਸਟਰ ਮੋਦੀ ਜਾਂ ਫੋਰਨ ਮਿਨਿਸਟਰ ਜੈਸ਼ੰਕਰ, ਅਜੇ ਤੱਕ ਉਹਨਾਂ ਨੇ ਸਸਪੈਂਸ ਰੱਖਿਆ ਹੋਇਆ ਹੈ, ਜੈਸ਼ੰਕਰ ਆਲਰੇਡੀ ਅਮਰੀਕਾ 'ਚ ਹੈ, ਉਹ ਐਡਰੈਸ ਕਰੇਗਾ ਬਾਅਦ ਦੁਪਹਿਰ UN ਜਨਰਲ ਅਸੈਂਬਲੀ ਨੂੰ। ਔਰ ਇਸ ਮੌਕੇ ਦੇ ਉੱਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਮੇਨ ਸਾਰੇ ਗੁਰਦੁਆਰਿਆਂ ਦੇ ਸਹਿਯੋਗ ਨਾਲ, ਜਿਨ੍ਹਾਂ 'ਚ ਮੁੱਖ ਤੌਰ 'ਤੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿੱਥੋਂ ਬੱਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਹੈ ਉਹ UN ਦੇ ਬਾਹਰ ਹੋਏਗਾ। ਉਸ ਦੀ ਐਡ ਵੀ ਚੱਲ ਰਹੀ ਹੈ। ਸੋ TV 84 ਦੀ ਟੀਮ ਵੱਲੋਂ ਇਸ ਨੂੰ ਲਾਈਵ ਕਵਰ ਕੀਤਾ ਜਾਏਗਾ। ਅਸੀਂ ਇਹ ਦਰਖਾਸਤ ਕਰਦੇ ਹਾਂ ਆਪਣੇ ਵਿਊਅਰਸ ਨੂੰ, ਹਾਲਾਂਕਿ ਬਹੁਤ ਸਾਰੇ ਪਹਿਲਾਂ ਹੀ ਜਾਣੂ ਨੇ, ਕਿ ਇਸ ਮੌਕੇ ਦੇ ਉੱਤੇ ਜਿਹੜਾ ਉਹ ਆਪਣੀ ਹਾਜ਼ਰੀ ਜ਼ਰੂਰ ਲਵਾਓ। ਇਹ ਠੀਕ ਹੈ ਕਿ ਪ੍ਰੋਟੈਸਟ 'ਚੋਂ ਜਿਹੜਾ ਕੋਈ ਇਹ ਕਹੇ ਵੀ ਇਮੀਡੀਏਟ ਗੇਨ ਕੀ ਹੈ, ਪਰ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਔਰ ਬਾਂਹ ਖੜੀ ਕਰਕੇ ਉਹ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਖਾਲਿਸਤਾਨ ਦੀ ਮੂਵਮੈਂਟ ਲਗਾਤਾਰਤਾ ਦੇ ਨਾਲ ਅੱਗੇ ਵਧ ਰਹੀ ਹੈ, ਪੇਸ਼ਕਦਮੀ ਕਰ ਰਹੀ ਹੈ। ਔਰ ਇਹ ਜਿਹੜਾ ਖਾਸ ਤੌਰ 'ਤੇ ਮੌਕਾ ਹੁੰਦਾ ਹੈ, ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਦੇ ਬੰਦੇ ਵੀ, ਜਿਹੜੀਆਂ ਅਮਰੀਕਾ ਦੀਆਂ ਸੀਕਰਟ ਏਜੰਸੀਜ਼ ਨੇ ਜਾਂ ਦੂਜੀਆਂ, ਉਹ ਘੁੰਮ ਕੰਮ ਆ ਰਹੇ ਹੁੰਦੇ ਨੇ, ਕਿਉਂਕਿ 194 ਮੁਲਕਾਂ ਦੇ ਜਿਹੜੇ ਨਾਲ ਸੰਬੰਧਿਤ ਜਿਹੜੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਆਏ ਹੁੰਦੇ ਨੇ। ਸੋ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਹੁੰਦੇ ਨੇ। ਹਰ ਮੁਲਕ ਦੀਆਂ ਅੰਦਰੂਨੀ ਸਮੱਸਿਆਵਾਂ ਵੀ ਨੇ ਔਰ ਉਹਨਾਂ ਦੇ ਜ਼ੁਲਮ ਵੀ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਨਿਊਯਾਰਕ UN ਦਾ ਹੈੱਡਕੁਆਰਟਰ ਹੋਣ ਕਰਕੇ ਨੋ ਮੈਟਰ ਕਿੰਨਾ ਕੋਈ ਮਰਡਰਰ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਹੋਏ, ਉਹਨੂੰ ਨਾ ਨਹੀਂ ਕੀਤੀ ਜਾਂਦੀ, ਉਹਨੇ ਇੱਥੇ ਆਉਣਾ ਹੀ ਹੁੰਦਾ। ਔਰ ਇਹੀ ਕਾਰਨ ਸੀ ਕਿ ਜਦੋਂ ਬਿਲਕੁਲ ਅਮਰੀਕਾ ਦੀ ਕਿਊਬਾ ਦੇ ਨਾਲ ਹੌਸਟਿਲਿਟੀ ਸੀ, ਫਿਡਾਲ ਕਾਸਟਰੋ ਨੇ ਐਡਰੈਸ ਕੀਤਾ। ਇਸੇ ਤਰ੍ਹਾਂ ਈਵਨ ਲੀਬੀਆ ਔਰ ਦੂਸਰੇ ਜਿਹੜੇ ਬਿਲਕੁਲ ਹੌਸਟਾਈਲ ਵੀ ਰਹੇ, ਉਹਨਾਂ ਦੇ ਹੁੰਦਿਆਂ ਵੀ ਉਹਨਾਂ ਦੇ ਆਏ ਨੁਮਾਇੰਦੇ। ਔਰ ਇਹੀ ਕਾਰਨ ਹੈ ਕਿ ਮੋਦੀ ਵੀ 2002 ਤੋਂ 2014 ਤੱਕ ਤਾਂ ਮੋਦੀ ਨੂੰ ਅਮਰੀਕਾ ਦੀ ਧਰਤੀ 'ਤੇ ਪੈਰ ਨਹੀਂ ਸੀ ਰੱਖਣ ਦਿੱਤਾ ਗਿਆ, ਕਿਉਂਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਤੋਂ ਬਾਅਦ ਉਸ ਨੂੰ ਜਿਹੜਾ ਪਰਸੋਨਾ ਨਾਨ ਗ੍ਰੈਟਾ ਐਲਾਨਿਆ ਹੋਇਆ ਸੀ। ਲੇਕਿਨ 2014 ਜਦੋਂ ਪ੍ਰਾਈਮ ਮਿਨਿਸਟਰ ਬਣਿਆ, ਫਿਰ ਜ਼ਾਹਰ ਹੈ ਕਿ ਉਹ ਪਾਬੰਦੀ ਨਿਊਯਾਰਕ ਆਉਣ ਤੋਂ ਤਾਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਇਹਨਾਂ ਦਾ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਬੇਸਿਕ ਐਗਰੀਮੈਂਟ ਆ ਉਹਦਾ ਹੀ ਹਿੱਸਾ ਹੈ। ਸੋ ਘੱਟੋ ਘੱਟ ਜਿਹੜੇ ਆਪਣੇ ਮੁਲਕਾਂ ਦੇ ਵਿੱਚ ਜ਼ੁਲਮ ਕਰਦੇ ਨੇ ਜਾਂ ਉਹਨਾਂ ਦੀ ਹਕੂਮਤ ਦਾ ਵੀ ਕੋਈ ਨੁਮਾਇੰਦਾ, ਫੋਰਨ ਮਿਨਿਸਟਰ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ, ਜਿਹੜੇ UN ਐਂਬੈਸਡਰ ਨੇ, ਜਦੋਂ ਬਾਹਰ ਲੋਕ ਖਲੋ ਕੇ ਮੈਸੇਜ ਦੇ ਰਹੇ ਹੁੰਦੇ ਨੇ ਕਿ ਭਾਈ ਇਹ
ਜ਼ਾਲਮ ਸਾਮਰਾਜ ਹੈ ਤੇ ਇਹ ਰਿਕਾਰਡ 'ਚ ਜਾ ਰਿਹਾ ਹੁੰਦਾ। ਇਹ ਤਾਂ ਫਿਰ ਜਦੋਂ ਇਹਨਾਂ ਦੇ ਆਪਣੇ ਇੰਟਰਸਟ ਔਰ ਇਸ ਕਿਸਮ ਦੇ ਜ਼ੁਲਮ ਇੰਤਹਾ ਵੱਲ ਪਹੁੰਚਦੇ ਨੇ ਫਿਰ ਉਹ ਫਾਈਲ ਕੱਢ ਲੈਂਦੇ ਨੇ, ਫਿਰ ਉਹਨਾਂ ਦਾ ਇਸ਼ੂ ਵੀ ਬਣ ਜਾਂਦਾ ਹੈ। ਫਿਰ ਅਸੀਂ ਭਾਵੇਂ ਉਹ ਰੋਹਿੰਗਿਆਂ ਦੀ ਨਸਲਕੁਸ਼ੀ ਹੈ ਉਹਨੂੰ ਨਸਲਕੁਸ਼ੀ ਐਲਾਨ ਦਿੰਦੇ ਨੇ, ਫਿਰ ਉਸ ਮੁੱਦੇ ਦੇ ਉੱਤੇ ਸੈਂਕਸ਼ਨਸ ਦਾ ਦੌਰ ਸ਼ੁਰੂ ਹੋ ਜਾਂਦਾ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਪ੍ਰੋਟੈਸਟ ਦਾ, ਰੈਲੀਜ਼ ਦਾ ਇੱਕ ਪ੍ਰਭਾਵ ਹੁੰਦਾ ਹੈ। ਔਰ ਕੱਲ੍ਹ ਹੀ ਸਾਡੇ ਕਸ਼ਮੀਰੀ ਭੈਣ ਭਰਾ ਵੀ ਜਿਹੜੇ ਨੇ ਆਲਮੋਸਟ ਇਸੇ ਟਾਈਮ ਹੀ ਉਹਨਾਂ ਨੇ ਵੀ ਪ੍ਰੋਟੈਸਟ ਰੱਖਿਆ ਹੋਇਆ ਹੈ। ਸੋ ਅਸੀਂ ਇੱਕ ਦੂਸਰੇ ਦੇ ਨਾਲ ਹੈਂਡਸ ਵੀ ਜੁਆਇਨ ਕਰਾਂਗੇ। ਸੋ ਅਸੀਂ ਇਹ ਅਗੇਨ ਬੇਨਤੀ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲੀਅਤ ਕਰੋ। ਹੁਣ ਹੁੰਦਾ ਕੀ ਹੈ ਕਿ ਵੀ ਬੇਸ਼ੱਕ ਮੁਲਕਾਂ ਦੀ ਜਿਹੜੀ ਫੋਰਨ ਪਾਲਿਸੀ ਹੈ, ਵਿਦੇਸ਼ ਨੀਤੀ ਹੈ, ਜ਼ਾਹਰ ਹੈ ਨੈਸ਼ਨਲ ਇੰਟਰਸਟ ਦੇ ਉੱਤੇ ਖੜੀ ਹੁੰਦੀ, ਪਰ ਦੋ ਕਿਸਮ ਦੇ ਜਿਹੜੇ ਫੋਰਨ ਪਾਲਿਸੀ ਦੇ ਘਾੜੇ ਹੁੰਦੇ ਨੇ ਕਿਸੇ ਵੀ ਮੁਲਕ ਦੇ ਵਿੱਚ। ਇੱਕ ਉਹ ਹੁੰਦੇ ਨੇ ਜਿਹੜੇ ਲੌਂਗ ਟਰਮ ਦੇਖਦੇ ਨੇ ਕਿ ਲੌਂਗ ਟਰਮ ਸਾਡੇ ਫਾਇਦੇ 'ਚ ਕੀ ਹੈ, ਅਸੀਂ ਕਿਸੇ ਸਾਨਾਂ ਦੇ ਭੇਟ 'ਚ ਤਾਂ ਨਹੀਂ ਖਿੱਚੇ ਜਾ ਰਹੇ। ਬੜਾ ਖੂਬਸੂਰਤ ਪੰਜਾਬੀ ਦਾ ਫਰੇਜ਼ ਹੈ। ਹੁਣ ਜਦੋਂ ਸਾਨ ਜਿਨ੍ਹਾਂ ਨੇ ਦੇਖਿਆ ਹੋਏ ਕਿ ਔਕਸ ਜਦੋਂ ਆਪਸ 'ਚ ਲੜਦੇ ਨੇ ਤੇ ਉਹ ਕਿਵੇਂ ਲੜਦੇ ਨੇ, ਔਰ ਉਹਦੇ 'ਚ ਇਹ ਹੁੰਦਾ ਹੈ ਕਿ ਵੀ ਉਹਨਾਂ ਨੇ ਕੋਈ ਉਹ ਬੈਡਮਿੰਟਨ ਵਾਂਗ ਜਾਂ ਹਾਕੀ ਫੁੱਟਬਾਲ ਵਾਂਗ ਕੋਈ ਕੋਰਟ ਥੋੜੀ ਬਣਾਇਆ ਹੁੰਦਾ ਵੀ ਇਹਦੇ ਬਾਹਰ ਰੈਫਰੀ ਨੇ ਵਿਸਲ ਵਜਾਣੀ ਹੈ, ਫਾਉਲ ਪਾਸੇ ਹੋ ਜਾਏ। ਸਾਨਾਂ ਦਾ ਭੇੜ ਜਾਂ ਜਿਹਨੂੰ ਜਿਹੜਾ ਉਹ ਬੁੱਲ ਫਾਈਟ ਹੈ ਉਹਦੇ 'ਚ ਤਾਂ ਕਿਨੇ ਕਿੱਧਰ ਨੂੰ ਜਾਣਾ, ਕਿਨੇ ਕਿੱਧਰ ਨੂੰ ਜਾਣਾ, ਜਿਹੜਾ ਨੇੜੇ ਤੇੜੇ ਵੀ ਉਹਦੇ ਥੱਲੇ ਦਲਿਆ ਜਾਏਗਾ। ਇਸੇ ਲਈ ਜਦੋਂ ਵੱਡੀਆਂ ਤਾਕਤਾਂ ਦੀ ਆਪਸੀ ਖਹਿਬਾਜ਼ੀ ਹੁੰਦੀ ਹੈ, ਔਰ ਈਵਨ ਆਮ ਅਸੀਂ ਪੇਂਡੂ ਦਾਇਰਾਕਾਰ ਜਾਂ ਦੂਜੇ 'ਚ ਵੀ ਦੇਖੀਏ ਕਿ ਜਦੋਂ ਦੋ ਧਿਰਾਂ ਵੱਡੇ ਘਰਾਣੇ ਹੋਣ ਤਾਂ ਆਮ ਬੰਦੇ ਜਿਹੜੇ ਨੇ ਉਹ ਆਪਣਾ ਸਿਰ ਲੁਕੋ ਕੇ ਨਿਕਲ ਜਾਂਦੇ ਨੇ, ਨਾ ਭਾਈ ਇਹ ਸਾਨਾਂ ਦਾ ਭੇੜ ਹੈ, ਇਹਦੇ 'ਚ ਅਸੀਂ ਆਪਣਾ ਜਿਹੜਾ ਸਿਰ ਨਹੀਂ ਭਰਾਉਣਾ। ਇਹ ਇਹੀ ਫੋਰਨ ਪਾਲਿਸੀ ਦਾ ਵੀ ਹਾਲ ਹੁੰਦਾ ਹੈ ਕਿ ਵੀ ਜਿਹੜੇ ਸਿਆਣੇ ਹੁੰਦੇ ਨੇ ਲੌਂਗ ਟਰਮ ਉਹ ਦੇਖਦੇ ਨੇ ਕਿ ਵੀ ਇਹਨਾਂ ਸਾਨਾਂ ਨੇ ਭਿੜਨਾ, ਅਸੀਂ ਦੋਨਾਂ ਹੀ ਤਰ੍ਹਾਂ ਦੇ ਸਾਨਾਂ ਦੇ ਸਿੰਘਾਂ ਨੂੰ ਥੋੜਾ ਤੇਲ ਲਾ ਕੇ ਰੱਖੀਏ ਤਾਂ ਕਿ ਇੱਧਰਲਾ ਵੀ ਉੱਧਰਲਾ ਵੀ, ਪਰ ਜਦੋਂ ਭੇੜ ਸ਼ੁਰੂ ਹੋ ਜਾਏ ਉਦੋਂ ਪਾਸੇ ਹੋ ਜਾਏ, ਅੱਗੇ ਪਿੱਛੇ ਭਾਵੇਂ ਤੁਸੀਂ ਤੇਲ ਲਾਉਂਦੇ ਰਹੋ ਉਹਨਾਂ ਦੇ ਸਿੰਘਾਂ ਨੂੰ। ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਹਿਰੂ ਨੇ ਆਪਣੇ ਇਨੀਸ਼ੀਅਲ ਪੀਰੀਅਡ 'ਚ ਪੋਸਟ 47 ਜਦੋਂ ਦੁਨੀਆ ਦੇ ਵਿੱਚ ਇਹ ਪੋਲਰਾਈਜੇਸ਼ਨ ਹੋਈ, ਅਮਰੀਕਾ ਔਰ ਸੋਵੀਅਤ ਯੂਨੀਅਨ ਦੋ ਬਲਾਕ ਬਣੇ, ਉਹਨੇ ਨਾਨ ਅਲਾਈਨਮੈਂਟ ਦੀ ਜਿਹੜੀ ਲਾਈਨ ਚੁਣੀ ਜਿਹਦੇ 'ਚ ਉਹਨੇ ਆਪਣੇ ਨਾਲ ਮਾਰਸ਼ਲ ਟੀਟੋ ਨੂੰ ਵੀ ਮਿਲਾਇਆ, ਯੂਗੋਸਲਾਵੀਆ ਦੇ ਨਾਸਰ ਨੂੰ ਵੀ ਮਿਲਾਇਆ, ਇਜਿਪਟ ਦੇ, ਔਰ ਇਹ ਸਾਰੇ ਦੇ ਥੱਲੇ ਜਿਹੜਾ ਇੱਕ ਵੱਡਾ ਬਲਾਕ ਵੀ ਇਕੱਠਾ ਹੋ ਗਿਆ ਕਿ ਡਿਵੈਲਪਿੰਗ ਕੰਟਰੀਜ਼ ਸੀ, ਦੋਨਾਂ ਤੋਂ ਹੀ ਉਹਨਾਂ ਨੂੰ ਮਦਦ ਵੀ ਚਾਹੀਦੀ ਸੀ। ਪਰ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਵੀ ਆਪਣੇ ਆਪ ਨੂੰ ਸੇਵ ਕਰ ਲਿਆ ਕਿ ਉਹ ਕੱਲ੍ਹ ਨੂੰ, ਕਿਉਂਕਿ ਜਦੋਂ ਇਹ ਦੋਨੋਂ ਲੜ ਰਹੇ ਸੀ ਤੇ ਫਿਰ ਦੂਜੇ ਦੀਆਂ ਹਮਾਇਤੀ ਫੌਜਾਂ ਸੀ। ਅਮਰੀਕਾ ਨੇ ਆਪਣੀ ਸਪੋਰਟ ਦੇ ਲਈ ਨੈਟੋ ਜਿਹੜੀ ਹੈ ਬਣਾਈ, ਯੂਰਪ ਦੀਆਂ ਫੌਜਾਂ ਆਪਣੇ ਨਾਲ ਖਿੱਚੀਆਂ। ਪਾਕਿਸਤਾਨ ਜਿਹੜਾ ਉਹ ਖੁੱਲ੍ਹ ਕੇ ਅਮਰੀਕਾ ਦੀ ਮਦਦ ਤੇ, ਭਾਵੇਂ ਉਹ ਜਿਹੜਾ ਉਹ ਕੋਈ ਨੈਟੋ ਦਾ ਹਿੱਸਾ ਨਹੀਂ ਸੀ, ਲੇਕਿਨ ਬਗਦਾਦ ਪੈਕਟ ਦੇ ਥੱਲੇ ਜਾਂ ਦੂਜੇ ਉਹਨੇ ਆਪਣੀਆਂ ਆਪਸ਼ਨਸ ਮੁਕੰਮਲ ਤੌਰ ਤੇ ਅਮਰੀਕਾ ਦੀ ਮਰਜ਼ੀ ਤੇ ਰੱਖ ਦਿੱਤੀਆਂ। ਔਰ ਇਸੇ ਤਰ੍ਹਾਂ ਭਾਰਤ ਜਿਹੜਾ ਹੈ ਉਹਨੇ ਪਹਿਲੇ ਸਾਲਾਂ 'ਚ ਇੱਕ ਬੈਲੈਂਸਡ ਰੋਲ ਰੱਖਿਆ, ਲੇਕਿਨ ਇੰਦਰਾ ਗਾਂਧੀ ਤੱਕ ਪਹੁੰਚਦਿਆਂ ਉਹ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਚਲੀ ਗਈ। ਜਦੋਂ 1970-71 ਬਿਗਨਿੰਗ 'ਚ ਪੈਕਟ ਕੀਤਾ ਸੋਵੀਅਤ ਯੂਨੀਅਨ ਦੇ ਨਾਲ, ਕਿਉਂਕਿ ਉਹਦੀ ਅੱਖ ਪਾਕਿਸਤਾਨ ਨੂੰ ਤੋੜਨ ਤੇ ਸੀ ਔਰ ਉਦੋਂ ਅਮਰੀਕਾ ਪਾਕਿਸਤਾਨ ਦੇ ਕਲੋਜ਼ ਸੀ, ਔਰ ਇਹ ਕਿ ਅਮਰੀਕਾ ਇੰਟਰਵੀਨ ਨਾ ਕਰੇ ਕਿਸੇ ਮਾਮਲੇ 'ਚ, ਉਸ ਤੋਂ ਪਹਿਲਾਂ ਹੀ ਸੋਵੀਅਤ ਯੂਨੀਅਨ ਨਾਲ ਉਸ ਕਿਸਮ ਦਾ ਡਿਫੈਂਸ ਪੈਕਟ ਜਿਹੜਾ ਸੋਵੀਅਤ ਯੂਨੀਅਨ ਦਾ ਹੰਗਰੀ, ਚੈਕੋਸਲੋਵਾਕੀਆ, ਪੋਲੈਂਡ ਵਗੈਰਾ ਦੇ ਨਾਲ ਸੀ। ਸੋ ਇਹ ਫਸਟ ਡ੍ਰਿਫਟਿੰਗ ਸੀ ਇੰਡੀਆ ਦੀ ਟੁਵਰਡ ਸੋਵੀਅਤ ਯੂਨੀਅਨ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਉਹ ਵੱਧਦੀ ਚਲੀ ਗਈ। ਬੇਸ਼ੱਕ ਜਦੋਂ 1999-90 ਤੱਕ ਜਦੋਂ ਇਹ ਟੁੱਟਦਾ ਹੈ ਸੋਵੀਅਤ ਯੂਨੀਅਨ, ਉਦੋਂ ਤੱਕ ਬਹੁਤ ਸਾਰਾ ਜਿਹੜਾ ਉਹਨਾਂ ਦਾ ਫੌਜੀ, ਡਿਫੈਂਸ, ਇਕਨੋਮਿਕਲ, ਦੂਜਾ ਤੀਜਾ ਉਹ ਦਾਇਰਾਕਾਰ ਤਾਂ ਹੈ ਹੀ ਸੀ। ਲੇਕਿਨ ਇਸ ਸਾਰੇ ਦੇ ਬਾਵਜੂਦ ਜੇ ਇਕਨੋਮਿਕਲੀ ਦੇਖੀਏ ਤਾਂ ਜੇ ਮੈਂ ਗਲਤ ਨਾ ਹੋਵਾਂ ਤੇ ਅੱਜ ਦੇ ਰਸ਼ੀਆ ਨਾਲ ਵੀ ਇੰਡੀਆ ਦਾ 10 ਜਾਂ 12 ਬਿਲੀਅਨ ਡਾਲਰ ਦਾ ਹੀ ਟ੍ਰੇਡ ਹੈ। ਹੁਣ ਜਿਹੜੇ ਨਵੇਂ ਹਾਕਮ ਆਏ ਉਹਨਾਂ ਨੂੰ ਲੱਗਾ ਕਿ ਵੀ ਹੁਣ ਇਹ ਪਾਸਾ ਜਿਹੜਾ ਉਹ ਢਿੱਲਾ ਹੁੰਦਾ ਜਾਂਦਾ, ਅਮਰੀਕਾ ਵੱਲ ਝੁਕਣੇ ਸ਼ੁਰੂ ਹੋਏ। ਫਿਰ ਇਸ ਹੱਦ ਤੱਕ ਝੁਕ ਗਏ ਕਿ ਭਾਈ ਚਲੋ ਟੀਟੀ ਸਮਝ ਆ ਸਕਦੀ ਹੈ, ਨਿਊਕਲੀਅਰ ਇੰਡੋ US ਨਿਊਕਲੀਅਰ ਟੀਟੀ ਕੇ ਤੁਹਾਨੂੰ ਚਾਹੀਦਾ, ਪਰ
ਮੋਦੀ ਤੱਕ ਪਹੁੰਚਦੇ ਆ ਤੁਸੀਂ ਕੁਆਡ ਦਾ ਹਿੱਸਾ ਬਣ ਜਾਂਦੇ ਹੋ, ਜਿਹਨੂੰ ਕੁਆਡ ਨੂੰ ਰਸ਼ੀਆ ਨੇ ਏਸ਼ੀਆ ਦੀ ਨਾਟੋ ਕਿਹਾ। ਔਰ ਤੁਸੀਂ ਚੀਨ ਦੇ ਖਿਲਾਫ, ਕਿਉਂਕਿ ਇਸ ਪੀਰੀਅਡ ਚਾਈਨਾ ਇੱਕ ਪਾਵਰ ਐਮਰਜ ਹੁੰਦਾ, ਚੀਨ ਦੇ ਖਿਲਾਫ ਤੁਸੀਂ ਜਿਹੜਾ ਉਹ ਹੈਂਡਲ ਬਣਨ ਨੂੰ ਤਿਆਰ ਹੋ ਜਾਂਦੇ ਹੋ ਅਮਰੀਕਾ ਦਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਫਰਵਰੀ ਮਹੀਨੇ ਦੇ ਵਿੱਚ ਰੂਸ ਯੂਕਰੇਨ ਤੇ ਹਮਲਾਵਰ ਹੁੰਦਾ ਹੈ, ਆਲਰੇਡੀ ਭਾਰਤ ਅਮਰੀਕਾ ਦੇ ਹਥਿਆਰਾਂ, ਇਸ ਵੇਲੇ ਅਮਰੀਕਾ ਨਾਲ ਭਾਰਤ ਦੀ ਸ਼ਾਇਦ 120 ਬਿਲੀਅਨ ਡਾਲਰ ਦੇ ਕਰੀਬ ਟ੍ਰੇਡ ਹੈ, ਸਭ ਤੋਂ ਵੱਡਾ ਟ੍ਰੇਡ ਪਾਰਟਨਰ ਬਣਿਆ ਅਮਰੀਕਾ। ਔਰ ਅਮਰੀਕਨ ਹਥਿਆਰ ਵੀ ਲੈਣੇ ਸ਼ੁਰੂ ਕਰ ਦਿੱਤੇ, ਲੌਜਿਸਟਿਕਸ ਸ਼ੇਅਰਿੰਗ ਵੀ ਸ਼ੁਰੂ ਹੋ ਗਈ, ਕੁਆਡ ਦੇ ਥੱਲੇ ਵੀ ਸ਼ੁਰੂ ਹੋ ਗਿਆ, ਪੈਸੀਫਿਕ ਇੰਡੋ ਪੈਸੀਫਿਕ ਦੀ ਪਾਲਿਸੀ 'ਚ ਵੀ ਉਹਦਾ ਹਿੱਸਾ ਬਣ ਗਏ। ਸੋ ਜ਼ਾਹਰ ਹੈ ਵੀ ਅਜੇ ਤੱਕ ਤੁਹਾਡੀ ਪਿੱਛੋਂ ਤਾਂ ਜਾਨ ਛੁੱਟੀ ਨਹੀਂ ਰੂਸ ਤੋਂ, ਕਿਉਂਕਿ ਤੁਹਾਡੀ 80% ਤੋਂ ਜ਼ਿਆਦਾ ਇਕਵਿਪਮੈਂਟ ਦੀ ਮੇਨਟੇਨੈਂਸ ਉਹਨਾਂ ਦੇ ਕੋਲ ਹੈ। ਇਸੇ ਤਰ੍ਹਾਂ ਤੁਹਾਡੇ ਕੋਲ ਆਪਣਾ ਆਇਲ ਤਾਂ ਹੈ ਨਹੀਂ, ਤੁਹਾਡਾ ਬਹੁਤ ਥੋੜਾ ਇੰਡੀਆ 'ਚ ਹੁੰਦਾ ਹੈ, ਬਾਹਰੋਂ ਹੀ ਮੰਗਵਾਉਣਾ ਪੈਂਦਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਫਿਰ ਨੀਤੀ, ਜਦੋਂ ਯੂਕਰੇਨ ਤੇ ਰਸ਼ੀਆ ਹਮਲਾਵਰ ਹੋਇਆ, ਭਾਰਤ ਦੇ ਲਈ ਇਹ ਇੱਕ ਵੱਡਾ ਮਸਲਾ ਬਣਿਆ। ਉਹਨੇ ਪਹਿਲਾਂ ਤਾਂ ਸੇਵ ਕੀਤਾ ਰਸ਼ੀਆ ਨੂੰ, UN ਸਿਕਿਉਰਿਟੀ ਕਾਉਂਸਲ 'ਚ ਵੀ 2 ਵਾਰ ਜਿਹੜਾ ਉਹ ਐਗਰੈਸਰ ਕਹਿਣ ਤੋਂ ਇਨਕਾਰ, ਫਿਰ ਅਮਰੀਕਾ ਨੇ ਬਾਂਹ ਮਰੋੜੀ। ਉਹਦਾ ਨਤੀਜਾ ਸੀ ਕਿ ਵੀ ਫਿਰ ਜਦੋਂ ਜ਼ੈਲੈਂਸਕੀ ਦੇ ਥਰੂ ਵੀਡੀਓ ਚੈਟ ਬੋਲਣ ਦਾ ਮਾਮਲਾ ਆਇਆ, ਰਸ਼ੀਆ ਨੂੰ ਡਿਫੀਟ ਹੋਈ, ਕਿਉਂਕਿ ਇੰਡੀਆ ਇੱਧਰ ਆ ਗਿਆ, 14 ਨੇਸ਼ਨ ਇੱਕ ਪਾਸੇ, ਰਸ਼ੀਆ ਇਕੱਲਾ ਰਹਿ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਭਾਈ ਇਹ ਗੱਲ ਜਦੋਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦੀ ਮੀਟਿੰਗ ਹੋਈ, ਉਸ ਦੇ ਵਿੱਚ ਜਿਹਨੂੰ ਵੈਸਟ ਨੇ ਵੀ ਬੜਾ ਪ੍ਰਚਾਰਿਆ, ਫਰਾਂਸ ਦੇ ਪ੍ਰੈਜ਼ੀਡੈਂਟ ਨੇ ਵੀ ਮੋਦੀ ਦੀ ਤਾਰੀਫ ਕੀਤੀ, ਅਮਰੀਕਨ ਸਟੇਟ ਡਿਪਾਰਟਮੈਂਟ ਨੇ ਵੀ ਕੀਤੀ, ਔਰ ਇੰਟਰਨੈਸ਼ਨਲ ਮੀਡੀਆ ਨੇ ਵੀ ਕੀਤਾ। ਔਰ ਉਹ ਸੀ ਕਿ ਜੀ ਮੋਦੀ ਨੇ ਪੁਤਿਨ ਨੂੰ ਕਿਹਾ ਉਸ ਮੀਟਿੰਗ 'ਚ ਕਿ ਹੁਣ ਜਿਹੜਾ ਉਹ ਜੰਗਾਂ ਦਾ ਜ਼ਮਾਨਾ ਨਹੀਂ ਹੈ, ਇਹ ਨਹੀਂ ਹੈ। ਔਰ ਇਸ ਦਾ ਇੰਨਾ ਕੁ ਪ੍ਰਚਾਰ ਹੋਇਆ ਕਿ ਜ਼ਾਹਰ ਹੈ ਕਿ ਵੀ ਵਿਦਨ ਸਿਕਿਉਰਿਟੀ ਕਾਉਂਸਲ ਮੀਟਿੰਗ ਵੀ ਇਹ ਇਸ਼ੂ ਉੱਠਿਆ, ਔਰ ਰੂਸ ਨੇ ਵੀ ਬਾਂਹ ਮਰੋੜੀ ਹੋਣੀ ਹੈ ਕਿ ਵੀ ਤੁਸੀਂ ਸਾਨੂੰ ਕਦੋਂ ਤੋਂ ਐਡਵਾਈਸ ਦੇਣ ਲੱਗ ਗਏ। ਹੁਣ ਇਸ ਸਾਰੇ ਦੇ ਚੱਲਦੇ ਆ 2 ਜਿਹੜੀਆਂ ਨਿਊਜ਼ ਮੇਨਲੀ ਅਸੀਂ ਦੇਖਦੇ ਹਾਂ। ਇੱਕ ਪਾਸੇ ਤਾਂ ਇੰਡੀਆ ਦੇ ਜਿਹੜਾ ਹੁਣ ਉਹ ਡੈਮੇਜ ਕੰਟਰੋਲ ਕਰ ਰਿਹਾ ਹੈ, ਉਸ ਸਟੇਟਮੈਂਟ ਨੂੰ ਲੈ ਕੇ ਜਿਹੜੀ ਮੋਦੀ ਨੇ ਦਿੱਤੀ ਐਡਵਾਈਸ ਪੁਤਿਨ ਨੂੰ, ਔਰ ਇਹ ਖਬਰ ਹੈ West cherry picking PM Modi's not the time for war comment, no change in Indo-Russia ties and why। ਹੁਣ ਭਾਰਤ ਦਾ ਐਮਬੈਸਡਰ ਆਲ ਦਾ ਵੇ ਆਊਟ ਜਾਂਦਾ ਹੈ ਕਹਿਣ ਦੇ ਲਈ ਕਿ ਭਾਰਤ ਦੀ ਰੂਸ ਪ੍ਰਤੀ ਨੀਤੀ ਦੇ ਵਿੱਚ ਕੋਈ ਫਰਕ ਨਹੀਂ ਆਇਆ। ਔਰ ਇਹ ਜਿਹੜੀ ਮੋਦੀ ਨੇ ਕਿਹਾ ਇਹ ਚੈਰੀ ਪਿਕਿੰਗ ਕੀਤਾ। ਚੈਰੀ ਪਿਕਿੰਗ ਹੁੰਦਾ ਵੀ ਜੇ ਤੁਹਾਡੇ ਸਾਹਮਣੇ ਇੱਕ ਚੈਰੀਜ਼ ਦਾ ਬਾਲ ਰੱਖਿਆ ਹੋਇਆ ਹੈ ਖਾਣ ਲਈ, ਤੇ ਤੁਸੀਂ ਉਹਦੇ ਚੋਂ ਕੁਝ ਆਪਣੇ ਜਿਹੜੇ ਤੁਹਾਨੂੰ ਲੱਗਦਾ ਵੀ ਪ੍ਰੋਪਰ ਉਹ ਚੁਣ ਲਓ ਔਰ ਕਰ ਲਓ ਕਿ ਆਪਣੀ। ਮਤਲਬ ਇਹ ਹੈ ਜੀ ਮੋਦੀ ਨੇ ਤਾਂ ਬਹੁਤ ਕੁਝ ਕਿਹਾ ਸੀ, ਇਹਨਾਂ ਨੇ ਚੈਰੀ ਪਿਕਿੰਗ ਕੀਤੀ ਹੈ ਜਿਹੜੀ ਇਹਨਾਂ ਨੂੰ ਸੂਟ ਕਰਦੀ। ਆਫ ਕੋਰਸ ਡਿਪਲੋਮੇਸੀ ਦੀ ਦੁਨੀਆ 'ਚ ਚੈਰੀ ਪਿਕਿੰਗ ਹੁੰਦੀ ਹੈ। ਜਿਹੜਾ ਕਮੈਂਟ ਹੁਣ ਇੰਨੀ ਲੰਬੀ ਚੌੜੀ ਸਟੇਟਮੈਂਟ ਇੰਡੀਆ ਨੇ ਕੈਨੇਡਾ ਦੇ ਹਵਾਲੇ ਨਾਲ ਕਹੀ ਹੈ, ਅਸੀਂ ਆਫ ਕੋਰਸ ਉਹੀ ਪਿਕ ਕੀਤਾ ਜੋ ਸਾਨੂੰ ਸੂਟ ਕਰਦਾ। ਹੁਣ ਇੱਕ ਪਾਸੇ ਤਾਂ ਇਹ ਆਉਂਦਾ ਡਿਫੈਂਸਿਵ ਹੋ ਗਿਆ ਕਿ ਵੀ ਜਿਹੜਾ ਮਾੜਾ ਮੋਟਾ ਉਸ ਸਟੇਟਮੈਂਟ ਰਾਹੀਂ ਅਸਰ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਰੂਸ ਹੱਥੋਂ ਨਿਕਲ ਰਿਹਾ। ਹੁਣ ਦੂਸਰਾ UN ਸਿਕਿਉਰਿਟੀ ਕਾਉਂਸਲ 'ਚ ਵੱਡਾ ਇਸ਼ੂ ਜਦੋਂ ਕਿ ਸੈਸ਼ਨ ਚੱਲ ਰਿਹਾ, ਰਸ਼ੀਆ ਨੇ 4 ਜਿਹੜੇ ਉਹਨਾਂ ਦੇ ਪ੍ਰੋਵਿੰਸ ਜਿਨ੍ਹਾਂ ਦਾ ਮੈਂ ਕੱਲ ਨਾਂ ਲਿਆ ਸੀ, ਜਿਹਦੇ 'ਚ ਉਹਨਾਂ ਨੇ ਰੈਫਰੈਂਡਮ ਦੀ ਲਾਈਨ ਦੇ ਦਿੱਤੀ ਰਸ਼ੀਆ ਨੇ, ਔਰ ਜ਼ਬਰਦਸਤੀ ਕਰਵਾਉਣ ਦੀ ਗੱਲ ਹੈ ਕਿ ਵੀ ਉਹ ਖੋਏ ਨੇ ਯੂਕਰੇਨ ਤੋਂ, ਉਹਨੂੰ ਪਰਮਾਨੈਂਟ ਰੂਸ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ। ਉਹਨਾਂ ਨੂੰ ਵਨ ਲਾਈਨਰ ਇਹੀ ਹੈ ਜੀ ਕੀ ਤੁਸੀਂ ਰੂਸ ਦਾ ਹਿੱਸਾ ਬਣਨਾ ਚਾਹੁੰਦੇ ਹੋ। ਔਰ ਇਸ ਦੇ ਉੱਤੇ ਜਿਹੜਾ ਉਹ ਈਵਨ UN ਚੀਫ ਨੇ ਵੀ ਕਿਹਾ, UN ਚੀਫ ਵਾਰਨਸ ਰਸ਼ੀਆ ਅਗੇਂਸਟ ਐਨੈਕਸੇਸ਼ਨ ਇਨ ਯੂਕਰੇਨ, ਕਿ ਤੁਸੀਂ ਐਨੈਕਸ ਕਰਨਾ ਚਾਹੁੰਦੇ ਹੋ, ਸਾਨੂੰ ਕਬੂਲ ਨਹੀਂ ਹੈ। ਔਰ ਇਹ ਜਿਹੜਾ ਦੂਸਰਾ ਯੂਕਰੇਨ ਸੇਜ਼ ਰੈਜ਼ੀਡੈਂਟਸ ਕੋਇਸਟ ਇਨਟੂ ਰਸ਼ੀਅਨ annexation vote, West condemns sham, Moscow maintains that the referendums offer an opportunity for people in the region to express their views। ਹੁਣ ਇਹ ਤਿੰਨ ਪੋਜੀਸ਼ਨਸ ਨੇ। ਰੂਸ ਕਹਿ ਰਿਹਾ ਜੀ ਦੇਖੋ ਅਸੀਂ ਤਾਂ ਲੋਕਾਂ ਨੂੰ ਓਪਰਚੁਨਿਟੀ ਦੇ ਰਹੇ ਕਿ ਜੀ ਉਹ ਹੁਣ ਰੈਫਰੈਂਡਮ ਨਾਲ ਸਾਡੇ ਨਾਲ ਜੁੜਨਗੇ, ਔਰ ਯੂਕਰੇਨ ਕਹਿ ਰਿਹਾ ਕਿ ਵੀ ਇਹ ਬਿਲਕੁਲ ਸ਼ੈਮ ਹੈ, ਉਹਨੂੰ ਲੋਕਾਂ ਨੂੰ ਫੋਰਸ ਕੀਤਾ ਜਾ ਰਿਹਾ ਵੋਟ ਕਰਨ ਦੇ ਲਈ, ਤੇ ਵੈਸਟ ਵੀ ਉਹਨੂੰ ਕੰਡੈਮ ਕਰ ਰਿਹਾ। ਹੁਣ ਇੰਡੀਆ ਦੇ ਸਾਹਮਣੇ ਇਹ ਜਿਹੜਾ ਇਸ ਕਿਸਮ ਦਾ ਇਸ਼ੂ ਬਣ ਗਿਆ ਕਿ ਵੈਸਟ ਜੋ ਕੁਝ ਹੁਣ ਸਾਹਮਣੇ ਆਇਆ, ਜਿਹੜੇ ਇਲਾਕੇ ਲਿਬਰੇਟ ਕਰਾਏ ਨੇ 8000 ਸਕੁਅਰ ਕਿਲੋਮੀਟਰ ਟੈਰੀਟੋਰੀ ਯੂਕਰੇਨ ਨੇ ਵਾਪਸ ਲਈ ਹੈ ਰਸ਼ੀਆ ਤੋਂ, ਉਹਦੇ 'ਚ ਆਇਆ ਕਿ ਮਾਸ ਗਰੇਵਸ ਮਾਰ ਕੇ ਕਿੰਨੇ ਬੰਦੇ ਦੱਬੇ ਹੋਏ ਨੇ ਔਰ ਕਿਵੇਂ ਜ਼ੁਲਮ ਕੀਤੇ ਨੇ। ਹੁਣ ਵੈਸਟਰਨ ਕੰਟਰੀਜ਼ ਅਮਰੀਕਾ, ਯੂਰਪ
ਰਸ਼ੀਆ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾਣਾ ਚਾਹੁੰਦੇ ਨੇ ICC 'ਚ, ਔਰ UN ਸਿਕਿਉਰਿਟੀ ਕੌਂਸਲ 'ਚ ਇਸ਼ੂ ਆਇਆ ਕਿ ਭਾਈ ਇਹ ਵਾਰ ਕ੍ਰਾਈਮ ਕਮਿਟ ਕੀਤੇ ਨੇ। ਹੁਣ ਇਹ ਹੁੰਦਾ ਹੈ ਕਿ ਭਾਈ ਤੁਸੀਂ ਜਿਹੜਾ ਹੈ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਵਾਂਗ ਇਹਨਾਂ ਦਾ ਇੰਡੀਆ ਦਾ ਹਾਲ ਇਹ ਹੈ ਕਿ ਹੁਣ UN ਸਿਕਿਉਰਿਟੀ ਕੌਂਸਲ 'ਚ ਜਦੋਂ ਇਹ ਇਸ਼ੂ ਆਇਆ ਕਿ ਭਾਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਵੀ ਯੂਕਰੇਨ ਦਾ ਰੈਫਰੈਂਡਮ ਵੀ ਤੇ ਪਿੱਛੋਂ ਇਹਨਾਂ ਨੂੰ ਖਾਲਿਸਤਾਨ ਦਾ ਰੈਫਰੈਂਡਮ ਵੀ ਜਿਹੜਾ ਉਹ ਬੋਦਰ ਕਰ ਰਿਹਾ, ਕਿਉਂਕਿ ਜੇ ਇਧਰ ਉਹਨੂੰ ਐਂਡੋਰਸ ਕਰਦੇ ਨੇ ਰਸ਼ੀਅਨ ਨੂੰ ਤੇ ਫਿਰ ਤੁਹਾਡੇ ਲੋਕਾਂ ਨੂੰ ਵੀ ਹੱਕ ਹੈ, ਤੇ ਜੇ ਵਿਰੋਧ ਕਰਦੇ ਨੇ ਤੇ ਇਹਦੇ ਬਾਵਜੂਦ ਰਸ਼ੀਆ ਗੋ ਹੈਡ ਕਰ ਰਿਹਾ, ਇਹਦਾ ਮਤਲਬ ਹੈ ਤੁਸੀਂ ਕਰੀ ਜਾਓ ਵਿਰੋਧ, ਖਾਲਿਸਤਾਨ ਰੈਫਰੈਂਡਮ ਦਾ ਆਪਣੇ ਤੁਰੇਗਾ ਹੀ ਆਪਣੇ ਮੰਜ਼ਲੇ ਮਕਸੂਦ ਵੱਲ। ਹੁਣ ਇਹਦੇ ਚੋਂ ਇਹ ਸਟੇਟਮੈਂਟ ਆਉਂਦੀ ਹੈ, ਇੰਡੀਆ ਕਾਲਸ ਆਊਟ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲਸ ਡਬਲ ਸਟੈਂਡਰਡਸ ਔਨ ਰਾਈਟਸ ਵਾਇਓਲੇਸ਼ਨ, ਕਿ ਜੀ ਜਿਹੜਾ ਰਸ਼ੀਆ ਨੂੰ ICC 'ਚ ਲਿਜਾਣ ਦੀ ਗੱਲ ਹੋ ਰਹੀ ਹੈ ਉਹਦੇ 'ਚ ਜੈ ਸ਼ੰਕਰ ਇਹ ਕਹਿ ਰਿਹਾ ਕਿ ਦੇਖੋ pushing back at attempts by the West to arraign Russia before International Criminal Court, External Affairs Minister S. Jaishankar pointed out that in this very room there has been hesitancy in sanctioning some of the world's most dreaded terrorists, or a policy should never ever provide cover for impunity। ਹੁਣ ਇਸ ਤੋਂ ਪਹਿਲਾਂ ਪਾਕਿਸਤਾਨ ਔਰ ਚਾਈਨਾ ਨੂੰ ਠਿੱਠ ਕਰਨ ਲਈ ਇੰਡੀਆ ਨੇ ਇੱਕ ਦੋ ਨਾਂ ਦੇ ਕੇ ਜੀ ਇਹ ਦਹਿਸ਼ਤਗਰਦ ਨੇ, ਇਹਨਾਂ ਨੂੰ ਦਹਿਸ਼ਤਗਰਦਾਂ ਦੀ ਲਿਸਟ ਪਾਓ, ਚਾਈਨਾ ਨੇ ਰੋਕ ਦਿੱਤਾ। ਹੁਣ ਇਹ ਚਾਈਨਾ ਦੇ ਉੱਤੇ ਵੀ ਜੈਬ ਕਰ ਰਿਹਾ ਪਰ ਆਪਣੀ ਹੈਲਪਲੈਸਨੈਸ ਵੀ ਦਿਖਾ ਰਿਹਾ ਕਿ ਜੀ UN ਸਿਕਿਉਰਿਟੀ ਕੌਂਸਲ ਤਾਂ ਡਬਲ ਸਟੈਂਡਰਡ ਹੈ, ਹਿਪੋਕਰੇਟ ਹੈ ਕਿ ਦੇਖੋ ਦਹਿਸ਼ਤਗਰਦ ਮੰਨਣ ਨੂੰ ਤਿਆਰ ਨਹੀਂ, ਹੁਣ ਰਸ਼ੀਆ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾ ਰਹੇ ਨੇ। ਔਰ ਫਿਰ ਕੱਲਾ ਇੱਥੇ ਹੀ ਨਹੀਂ ਇੰਡੀਆ ਰੁਕਿਆ, ਉਹਨਾਂ ਨੇ ਆਪਣੇ ਹੱਥ ਵਾਸ਼ ਕਰ ਲਏ। ਉਹਨਾਂ ਨੇ ਕਿਹਾ ਜੀ ਇੰਡੀਆ ਇਜ਼ ਨੀਦਰ a signatory to the Rome Statute nor a member of the ICC, he said in a bid to distance India from the West call to bring Russia before International Criminal Court। ਉਹਨੇ ਕਿਹਾ ਜੀ ਅਸੀਂ ਜਿਹੜਾ ਇਹ ICC ਦਾ ਅਸੀਂ ਤਾਂ ਮੈਂਬਰ ਹੀ ਨਹੀਂ ਹੈਗੇ, ਇਹਦਾ ਮਤਲਬ ਅਸੀਂ ਮਾਨਤਾ ਹੀ ਨਹੀਂ ਦਿੰਦੇ ਜੇ ਉਹਨੂੰ ਰਸ਼ੀਆ ਨੂੰ ਗਿਲਟੀ ਵੀ ਬਣਾ ਦੇ, ਫਿਰ ਰੋਮ ਸਟੈਚੂਟ ਉਹਨੂੰ ਵੀ ਅਸੀਂ ਸਾਈਨ ਨਹੀਂ ਕੀਤਾ ਹੋਇਆ। ਸੋ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਔਕਾਤ ਤੋਂ ਵੱਧ ਕੇ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਕਸਰ ਸਾਡੇ ਮਿੱਤਰ ਸ਼ੇਖ ਸਾਹਿਬ ਇਹ ਫਰੇਜ਼ ਯੂਜ਼ ਕਰਦੇ ਹੁੰਦੇ ਸੀ, ਉਹਦੇ ਨਾਲ ਹੀ ਮੈਂ ਕਨਕਲੂਡ ਕਰਦਾ ਕਿ ਕੱਟ ਯੂਰ ਐਂਬੀਸ਼ਨ ਬਾਈ ਯੂਰ ਲਿਮਿਟੇਸ਼ਨ। ਔਰ ਸਾਡੇ ਪੰਜਾਬੀ 'ਚ ਕਹਿੰਦੇ ਨੇ ਚਾਦਰ ਦੇਖ ਕੇ ਪੈਰ ਪਸਾਰੋ। ਜੇ ਕੱਦ ਤੁਹਾਡਾ 6 ਫੁੱਟ ਹੈ ਤੇ ਜਿਹੜੀ ਤੁਹਾਨੂੰ ਸੌਣ ਲਈ ਚਾਦਰ 5 ਫੁੱਟ ਦੀ ਦਿੱਤੀ ਹੈ, ਬਜਾਏ ਕਿ ਅੱਧੇ ਪੈਰ ਬਾਹਰ ਹੋਣ, ਫਿਰ ਥੋੜੀਆਂ ਗੋਡੇ ਜੋੜ ਲਓ ਤਾਂ ਕਿ ਚਾਦਰ ਦੇ ਵਿੱਚ ਆ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਕੂਮਤ ਲਈ ਖਾਲਿਸਤਾਨ ਰੈਫਰੈਂਡਮ ਨੂੰ ਪਾਕਿਸਤਾਨ ਨਾਲ ਜੋੜਨਾ ਜ਼ਰੂਰੀ ਪਾਸਤਾ ਸੀ। ਇਸ ਲਈ ਪਾਕਿਸਤਾਨ ਵਿੱਚ ਆਏ ਹੜ੍ਹਾਂ ਦੌਰਾਨ ਸਿੱਖ ਕੌਮ ਵੱਲੋਂ ਦਰਿਆ ਦਿਲੀ ਨਾਲ ਕੀਤੀ ਗਈ ਮਦਦ ਲਈ ਧੰਨਵਾਦ ਕਰਨ ਲਈ ਪਾਕਿਸਤਾਨ ਵਿਚਲੇ ਵੈਨਕੂਵਰ ਕੌਂਸਲ ਜਨਰਲ ਸਰੀ ਦੇ 2 ਗੁਰਦੁਆਰਿਆਂ ਵਿੱਚ ਗਏ ਔਰ ਭਾਰਤੀ ਮੀਡੀਆ ਨੇ ਇਸ ਨੂੰ ਖਾਲਿਸਤਾਨ ਰੈਫਰੈਂਡਮ ਨਾਲ ਜੋੜ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ।
जी डॉक्टर साहब की कहना चाहोगे? ਦੇਖੋ ਇੱਕ ਬੜੀ ਕਲਾਸੀ ਫਿਲਮ ਕੈਸਾ ਬਲਾਂਕਾ ਦੇ ਨਾਂ ਨਾਲ ਹੈ ਔਰ ਉਹਦਾ ਇੱਕ ਜਿਹੜਾ ਡਾਇਲੌਗ ਹੈ ਖਾਸ ਤੌਰ ਤੇ ਜਿਹੜਾ ਔਰ ਉਸ ਕੈਸਾ ਬਲਾਂਕਾ ਫਿਲਮ ਵਿਚਲੇ ਬਹੁਤ ਸਾਰੇ ਫਰੇਜ਼ ਔਰ ਬਹੁਤ ਸਾਰੇ ਡਾਇਲੌਗ ਉਹ ਲਿਟਰੇਚਰ ਦਾ ਵੀ ਹਿੱਸਾ ਬਣੇ, ਕਸਟਮ 'ਚ ਵੀ ਔਰ ਉਹਨਾਂ ਨੂੰ ਅੱਜ ਤੱਕ ਵੀ ਕੋਟ ਕੀਤਾ ਜਾਂਦਾ ਹੈ। ਅੱਛਾ। ਸੋ ਕਿਤੇ ਕੋਈ ਵਾਰਦਾਤ ਹੁੰਦੀ ਹੈ ਤੇ ਜਿਹੋ ਜਿਹੀ ਕਰਪਟ ਪੁਲਿਸ ਹੁੰਦੀ ਹੈ ਉਸ ਦੀ ਵੀ ਜਿਹੜੀ ਹੈ ਉਸ ਕਿਸਮ ਦਾ ਹੀ ਹੁੰਦਾ ਹੈ ਜਿਵੇਂ ਸਾਡੇ ਖਿੱਤੇ 'ਚ ਹੁੰਦਾ ਹੈ ਕਿ ਭਾਈ ਕਿਤੇ ਹੋਇਆ ਉਹਨਾਂ ਫੜ ਲਓ 10 ਨੰਬਰੀ ਹੈ, ਰਜਿਸਟਰ ਕੱਢੋ 10 ਨੰਬਰੀ ਹੈ, ਚੁੱਕ ਕੇ ਲੈ ਔਰ ਉਹਦੇ 'ਚ ਉਹ ਜਿਹੜਾ ਪੁਲਿਸ ਆਫਿਸਰ ਹੈ ਉਹ ਕਿਸੇ ਵਾਕਿਆ ਤੋਂ ਵਾਰਦਾਤ ਤੋਂ ਬਾਅਦ ਕਹਿ ਰਿਹਾ ਕਿ ਵੀ ਅਰੈਸਟ ਦਾ ਯੂਜੂਅਲ ਸਸਪੈਕਟਸ ਉਹਨਾਂ ਨੂੰ ਕਰੋ ਦੂਜਿਆਂ। ਹੁਣ ਸਿਆਸਤ ਦੀ ਦੁਨੀਆ 'ਚ ਜਿਹੜਾ ਜੇ ਅਸੀਂ ਦੇਖੀਏ ਤੇ ਭਾਰਤ ਨੇ ਇਸ ਸਾਰੇ ਪੀਰੀਅਡ 'ਚ ਜਿਵੇਂ ਪਾਕਿਸਤਾਨ ਨੂੰ ਹਰ ਬਿਮਾਰੀ ਦੇ ਲਈ ਆਪਣੀ ਜ਼ਿੰਮੇਵਾਰ ਦੱਸਿਆ, ਹਰ ਮੁਸੀਬਤ ਦੇ ਲਈ, ਹਰ ਜੋ ਵੀ ਉਹਨੂੰ ਫੇਸ ਹੁੰਦਾ ਹੈ ਪਾਕਿਸਤਾਨ ISI ਕਿ ਇਹ ਇੱਕ ਜੋਕ ਰਿਹਾ 80s 90s ਦੇ ਵਿੱਚ ਕਿ ਜੇ ਮੀਂਹ ਨਾ ਪਿਆ ਤੇ ISI ਨੇ ਨਹੀਂ ਪਵਾਇਆ ਪੈਣ ਦਿੱਤਾ ਤੇ ਜੇ ਮੀਂਹ ਪੈ ਗਿਆ ਤੇ ISI ਨੇ ਮੀਂਹ ਨੂੰ ਕਹਿ ਕੇ ਪਵਾਇਆ, ਉਹਨਾਂ ਤੱਕ ਉਹਨਾਂ ਦੀ ਪਹੁੰਚ ਹੈ। ਤੇ ਉਹ ਸਿਆਣੇ ਬੰਦੇ ਕਹਿੰਦੇ ਸੀ ਵੀ ਜੇ ਵਾਕਈ ISI ਇੰਨੀ ਪਾਵਰਫੁਲ ਹੋ ਗਈ ਹੈ ਤੇ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ, ਤੁਸੀਂ ਵੀ ਜਾ ਕੇ ਉਹਨਾਂ ਨੂੰ ਜੁਆਇਨ ਕਰੋ ਵੀ ਤੁਹਾਡਾ 6 ਗੁਣਾ ਤੁਸੀਂ ਵੱਡਾ ਮੁਲਕ, ਇੰਨੇ ਤੁਹਾਡੇ ਵੱਡੇ ਬਜਟ ਦੂਜੇ ਤੀਜੇ, ਹਰ ਗੱਲ ਤੁਸੀਂ ਉਹਨਾਂ ਦੇ ਨਾਲ ਜੋੜ ਰਹੇ ਹੋ ਕਿ ਜੇ ਉਹਨਾਂ ਨੇ ਕਰਵਾਤਾ। ਖਾਲਿਸਤਾਨ ਦੀ ਲਹਿਰ ISI ਨੇ ਖੜੀ ਕਰਤੀ, ਕਸ਼ਮੀਰ ਦੇ ਵਿੱਚ ਲੜ ਰਹੇ ਨੇ ਜੀ ਉਹ ਲੜ ਰਹੇ ਨੇ, ਫਲਾਣਾ ਹੋ ਗਿਆ ਕਿਤੇ ਵੀ ਹੈ ਉਹ ਕਰ ਰਹੇ ਨੇ। ਸੋ ਇਹ ਇਹਨਾਂ ਦਾ ਫੇਵਰੇਟ ਪਾਸ ਟਾਈਮ ਹੀ ਨਹੀਂ, ਇੱਕ ਐਸਕੇਪਿਜ਼ਮ ਵੀ ਸੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਔਰ ਇੱਕ ਬਹਾਨਾ ਵੀ ਸੀ ਜਿਸ ਦੇ ਨਾਲ ਪਾਕਿਸਤਾਨ ਨੂੰ ਰਿਪੀਟਡਲੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਔਰ ਤਾਂ ਕਿ ਕੋਈ ਕੱਲ ਨੂੰ ਜੈਨੂਇਨ ਹੈਲਪ ਜਾਂ ਮਦਦ ਵੀ ਨਾ ਆ ਜਾਏ ਕਿਉਂਕਿ ਮੁਲਕਾਂ ਦੇ ਨਾਤੇ ਪਾਕਿਸਤਾਨ ਸਾਡਾ ਆਪਣਾ ਮੁਲਕ ਹੈ। 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, 70,000 ਤੋਂ ਜ਼ਿਆਦਾ ਸਿੱਖ ਉੱਥੇ ਵਸਦੇ ਨੇ ਔਰ ਉਸ ਸਾਰੇ ਦੇ ਚਲਦੇ ਆ ਪਾਕਿਸਤਾਨ ਸਿਗਨੇਟਰੀ ਹੈ UN ਦੇ ਚਾਰਟਰ ਦਾ, ਪਾਕਿਸਤਾਨ ਸਿਗਨੇਟਰੀ ਹੈ UN ਪ੍ਰੋਟੋਕਾਲਸ ਦੇ ਤਹਿਤ। ਕਿਤੇ ਵੀ ਜੇ ਭਾਰਤ ਨੂੰ ਸ਼੍ਰੀਲੰਕਾ ਦੇ ਵਿੱਚ ਉਹਨਾਂ ਦੇ ਤਾਮਿਲ ਹਿੰਦੂਆਂ ਦੀ ਤਕਲੀਫ ਹੁੰਦੀ ਹੈ ਤੇ ਉਹ UN ਸਿਕਿਉਰਿਟੀ ਕਾਉਂਸਲ ਲੈਵਲ ਦੇ ਉੱਤੇ ਉਸ ਇਸ਼ੂ ਨੂੰ ਲਿਆ ਸਕਦੇ ਨੇ ਤੇ ਪਾਕਿਸਤਾਨ ਜਿਹੜਾ ਹੈ ਉਹ ਕਿਉਂ ਨਹੀਂ ਲਿਆ ਸਕਦਾ ਸਿੱਖਾਂ ਦੇ ਮੁੱਦੇ ਨੂੰ, ਕਿਉਂਕਿ ਪਾਕਿਸਤਾਨ 'ਚ ਸਿੱਖ ਵਸਦੇ ਨੇ ਔਰ ਦੁਨੀਆ ਭਰ ਦੇ ਸਿੱਖਾਂ ਦਾ ਮੱਕਾ ਮਦੀਨਾ ਜਿਹੜਾ ਉੱਥੇ ਹੈ ਉਹ ਕਿਉਂ ਨਹੀਂ ਹਾਲਾ ਚੁੱਕੀ ਨਹੀਂ ਹੈ ਪਾਕਿਸਤਾਨ ਅਜੇ ਤੱਕ। ਉਹਨਾਂ ਨੂੰ ਵੀ ਇਹ ਸਮਝ ਨਹੀਂ ਆਈ ਕਿ ਬਈ ਜਿਹੜੀ ਇੰਨੀ ਤਕਲੀਫ ਦੇ ਗੱਲ ਹੈ ਇੰਡੀਅਨ ਸਿਸਟਮ ਦੇ ਲਈ ਜੀ ਨਿਊਕਲੀਅਰ ਤੋਂ ਵੀ ਜ਼ਿਆਦਾ ਹੈ, ਉਹਨੂੰ ਪਾਕਿਸਤਾਨ ਨੇ ਐਕਸਪਲੋਰ ਤਾਂ ਕੀ ਕਰਨਾ ਹੈ, ਉਹਨੂੰ ਕਦੇ ਟੱਚ ਬੇਸ ਵੀ ਨਹੀਂ ਕੀਤਾ ਹੈ। ਔਰ ਜੇ ਪਾਕਿਸਤਾਨ ਈਵਨ ਡਿਪਲੋਮੈਟਿਕਲੀ ਜਾਂ ਹਿਊਮਨ ਰਾਈਟ ਦੇ ਮੁੱਦੇ ਦੇ ਉੱਤੇ ਹੀ ਗੱਲ ਸ਼ੁਰੂ ਕਰ ਦੇ ਤੇ ਅੱਧੀ ਲੜਾਈ ਜਿਹੜੀ ਹੈ ਉਹ ਆਪਣੀ ਜਿੱਤ ਸਕਦੇ ਨੇ ਇੰਡੀਆ ਦੇ ਖਿਲਾਫ ਜੇ ਉਹਨਾਂ ਦੇ ਆਪਣੇ ਨੈਸ਼ਨਲ ਇੰਟਰਸਟ ਤੋਂ ਵੀ ਦੇਖੀ। ਔਰ ਇਹ ਜਿਹੜੀ ਹੈ ਗੱਲ ਬਹੁਤਿਆਂ ਦੀ ਸਮਝ ਆਉਂਦੀ ਨਹੀਂ ਹੈ। ਔਰ ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਅਫਜ਼ਲ ਹੈਦਰ ਜਿਹੜੇ ਮੁਸ਼ਰਫ ਰਜੀਮ ਵੇਲੇ ਲਾ ਮਿਨਿਸਟਰ ਸੀ ਇੱਥੇ ਆਏ ਔਰ ਉਹਨਾਂ ਨਾਲ ਮਿਲਣ ਦਾ ਇਤਫਾਕ ਹੋਇਆ ਤਾਂ ਉਹਨਾਂ ਨੂੰ ਮੈਂ ਇਹ ਕਿਹਾ, ਮੈਂ ਕਿਹਾ ਜੀ ਤੁਸੀਂ ਜੇ ਵਾਕਿਆ ਹੀ ਸਮਝਦੇ ਹੋ ਕਿ ਭਾਈ ਚਲੋ ਬਹੁਤ ਚੰਗੀ ਗੱਲ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਉਦੋਂ ਅਜੇ ਕਰਤਾਰਪੁਰ ਕੋਰੀਡੋਰ ਨਹੀਂ ਸੀ ਬਣਿਆ, ਇਹ ਪਹਿਲੇ ਮੁਸ਼ਰਫ ਰਜੀਮ ਦੀ ਗੱਲ ਹੈ। ਤੇ ਮੈਂ ਕਿਹਾ ਵੀ ਤੁਸੀਂ ਘੱਟੋ ਘੱਟ ਡਿਪਲੋਮੈਟਿਕਲੀ ਤਾਂ ਜਿਹੜਾ ਇਸ਼ੂ ਉਠਾ ਸਕਦੇ ਹੋ ਪਾਕਿਸਤਾਨ ਦੇ ਸਿੱਖ ਸ਼ਹਿਰੀਆਂ ਦੇ ਹਵਾਲੇ ਨਾਲ ਹੀ ਕਿ ਭਾਈ ਜਿਹੜੇ ਜ਼ਿਆਦਤੀ ਔਰ ਦੂਜਾ। ਤੇ ਉਹਨਾਂ ਨੇ ਮੈਨੂੰ ਕਹਿਣ ਲੱਗੇ ਜੀ ਜੇ ਅਸੀਂ ਇਸ ਇਸ਼ੂ ਦੇ ਉੱਤੇ ਸਿੱਖਾਂ ਦੀ ਗੱਲ ਜਾਂ ਦੂਜੀ ਕਦੇ ਕੀਤੀ ਤੇ ਫਿਰ ਉਹ ਬਲੋਚਿਸਤਾਨ ਦੀ ਗੱਲ ਚੁੱਕ ਲੈਣਗੇ ਔਰ ਬਲੋਚਿਸਤਾਨ ਨੂੰ। ਮੈਂ ਕਿਹਾ ਜੀ ਉਹ ਤਾਂ ਹੈ ਨਹੀਂ ਵੀ ਚੁੱਕਣਗੇ, ਪਹਿਲਾਂ ਵੀ ਚੁੱਕੀ ਹੋਈ ਹੈ ਉਹਨਾਂ ਨੇ। ਵੀ ਤੁਹਾਨੂੰ ਲੱਗਦਾ ਵੀ ਜੋ ਬਲੋਚਿਸਤਾਨ ਜਾਂ ਜੋ ਅਫਗਾਨਿਸਤਾਨ ਔਰ ਦੂਸਰੇ ਬਾਰਡਰ ਤੇ ਹੁੰਦਾ ਹੈ ਉਹਦੇ 'ਚ ਉਹਨਾਂ ਦੀ ਰਾਹ ਇਨਵੋਲਵ ਨਹੀਂ ਹੈ। ਇਹ ਤਾਂ ਬਾਅਦ 'ਚ ਕੁਲਭੂਸ਼ਣ ਯਾਦਵ ਵਗੈਰਾ ਬਾਅਦ 'ਚ ਫੜੇ ਗਏ, ਗੱਲ ਸਾਰੀ ਸਾਹਮਣੇ ਆਈ। ਮੈਂ ਕਿਹਾ ਵੀ ਕਿੰਨੀ ਕੁ ਦੇਰ ਤੁਸੀਂ ਅੱਖਾਂ ਬੰਦ ਕਰਕੇ ਕਬੂਤਰ ਵਾਂਗ ਬੈਠੇ ਰਹੋਗੇ ਕਿ ਜੀ ਬਿੱਲੀ ਨੇ ਦੇਖਿਆ ਨਹੀਂ ਹੈ ਕਿਉਂਕਿ ਤੁਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਉਹਦੀਆਂ ਤਾਂ ਅੱਖਾਂ ਖੁੱਲੀਆਂ। ਬਿਲਕੁਲ। ਸੋ ਮੈਂ ਸਮਝਦਾ ਹਾਂ ਵੀ ਇਹ ਸਭ ਜਿਹੜਾ ਹੈ ਔਰ ਇਹੀ ਨਹੀਂ ਹੈ। ਮੈਨੂੰ ਇਸ ਗੱਲ ਦੀ ਖਬਰ ਦੇਖ ਕੇ ਦੋ ਚੀਜ਼ਾਂ ਦੀ ਖੁਸ਼ੀ ਹੋਈ, ਮੈਂ ਜ਼ਿਕਰ ਕਰਾਂਗਾ ਕੀ ਹੈ ਵੀ ਇੱਕ ਤਾਂ ਘੱਟੋ ਘੱਟ ਜਿਹੜਾ ਪਾਕਿਸਤਾਨ ਦੇ ਕੌਂਸਲ ਜਨਰਲ ਜਾਂ ਉਹਨਾਂ ਦੇ ਐਂਬੈਸਡਰ ਲੈਵਲ ਤਾਂ ਮੈਨੂੰ ਨਹੀਂ ਪਤਾ ਅਮਰੀਕਾ ਜਾਂ ਕੈਨੇਡਾ 'ਚ ਕੋਈ ਗੁਰਦੁਆਰੇ 'ਚ ਗਿਆ ਹੋਏ ਜਾਂ
ਸਿੱਖਾਂ ਨਾਲ ਖੁੱਲ੍ਹੇਆਮ ਕੋਈ ਹਾਂ ਜਦੋਂ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਜਾਂ ਉਸ ਤੋਂ ਬਾਅਦ ਅਸੀਂ ਥੈਂਕਸ ਕਰਨ ਗਏ ਹਾਂ ਉਦੋਂ ਜਿਹੜੇ ਕੌਂਸਲ ਜਾਂ ਉਹਨਾਂ ਦੇ ਕੋਈ ਵਿਜ਼ਿਟਿੰਗ ਸੀ ਉਹਨਾਂ ਨੇ ਵੈਲਕਮ ਕੀਤਾ, ਪਰ ਕਦੇ ਓਪਨ ਪਹੁੰਚ ਨਹੀਂ ਹੈ। ਔਰ ਇਹ ਖਬਰ ਤਾਂ ਕਿਉਂਕਿ ਪਾਕਿਸਤਾਨ 'ਚ ਵਰਸਟ ਕਿਸਮ ਦੇ ਫਲੱਡ ਆਏ ਹੋਏ ਨੇ, ਬਹੁਤ ਬੁਰੀ ਤਰ੍ਹਾਂ ਪਾਕਿਸਤਾਨ ਦੇ ਆਮ ਲੋਕ ਪ੍ਰਭਾਵਿਤ ਨੇ, ਔਰ ਸਿੱਖਾਂ ਨੇ ਐਜ਼ ਸਾਡੇ ਜਿਹੜਾ ਹਿੱਸਾ ਹੈ ਮਦਦ ਦਾ, ਇਕੱਲਾ ਇਹੀ ਨਹੀਂ ਕਿ ਯੂਨਾਈਟਿਡ ਸਿੱਖਸ ਜਾਂ ਖਾਲਸਾ ਏਡ ਉਹਨਾਂ ਨੇ ਮੌਕੇ ਦੇ ਉੱਤੇ ਉਹਨਾਂ ਦੇ ਵਲੰਟੀਅਰਸ ਅੱਜ ਵੀ ਸਰਵ ਕਰ ਰਹੇ ਨੇ। ਬਾਹਰ ਵੀ ਜਿਹੜਾ ਖੁੱਲ੍ਹੇ ਦਿਲ ਦੇ ਨਾਲ ਡੋਨੇਸ਼ਨਸ ਦਿੱਤੀਆਂ ਗਈਆਂ। ਨਿਊਜ਼ੀਲੈਂਡ ਦੇ ਵਿੱਚ ਜਿਹੜਾ 1 ਕਰੋੜ ਦੇ ਕਰੀਬ ਜਿਹੜੇ ਰੁਪਏ ਇਕੱਠੇ ਕਰਕੇ ਦਿੱਤੇ ਉਹਨਾਂ ਨੇ ਪਾਕਿਸਤਾਨੀ ਐਸੋਸੀਏਸ਼ਨ ਜਿਹੜੀਆਂ ਹੈਲਪ ਕਰਦੀਆਂ ਨੇ। ਔਰ ਮੈਨੂੰ ਸਰੀ ਦੇ ਹਵਾਲੇ ਨਾਲ ਤਾਂ ਪਤਾ ਨਹੀਂ ਸੀ ਕਿ ਭਾਈ ਉੱਥੇ ਕੀ ਮਦਦ, ਕਿਉਂਕਿ ਹਰ ਮੁਲਕ ਦੇ ਵਿੱਚ ਆਪੋ ਆਪਣੀ ਤਰੀਕੇ ਨਾਲ ਹੋਈ। ਪਰ ਅੱਜ ਜਦੋਂ ਮੈਂ ਇਹ ਖਬਰ ਹਿੰਦੁਸਤਾਨ ਟਾਈਮਸ ਦੀ ਪ੍ਰੋਮੀਨੈਂਟਲੀ ਦੇਖੀ, ਭਾਵੇਂ ਇਹਨਾਂ ਨੇ ਜੇ ਇਹ ਰੈਫਰੈਂਡਮ ਨਾ ਹੋਇਆ ਹੁੰਦਾ ਤੇ ਇਹ ਖਬਰ ਵੀ ਨਹੀਂ ਸੀ ਛਪਣੀ, ਸ਼ਾਇਦ ਸਾਨੂੰ ਵੀ ਪਤਾ ਨਾ ਲੱਗਦਾ। ਔਰ ਪਾਕਿਸਤਾਨ ਡਿਪਲੋਮੈਟਿਕ ਫਲਾਈ ਇਨ ਕੈਨੇਡਾ ਸਿੱਖ ਰੈਫਰੈਂਡਮ ਸੂਪ, ਕਿ ਜੀ ਇਹ ਹੁਣ ਡਿਪਲੋਮੈਟਿਕ ਫਲਾਈ ਕੀ ਹੈ ਕਿ ਪਾਕਿਸਤਾਨ ਦੇ ਕੌਂਸਲ ਜਨਰਲ ਜਿਹੜੇ ਵੈਨਕੂਵਰ 'ਚ ਨੇ, ਜਾਂਬਾਜ਼ ਖਾਨ, ਉਹ ਸਰੀ ਦੇ 2 ਪ੍ਰਮੁੱਖ ਜਿਹੜੇ ਗੁਰਦੁਆਰੇ ਨੇ, ਦਸ਼ਮੇਸ਼ ਦਰਬਾਰ ਔਰ ਗੁਰੂ ਨਾਨਕ ਸਿੰਘ ਟੈਂਪਲ ਸਰੀ, ਉਹਦੇ 'ਚ ਉਹਨਾਂ ਨੇ ਵਿਜ਼ਿਟ ਕੀਤਾ। ਔਰ ਵਿਜ਼ਿਟ ਕੀਤਾ ਸਿੱਖਾਂ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਕਿ ਤੁਸੀਂ ਬੜੀ ਜੈਨਰੋਸਿਟੀ ਦੇ ਨਾਲ ਜਿਹੜਾ ਫਲੱਡ ਵਿਕਟਮਸ ਦੀ ਮਦਦ ਕੀਤੀ ਹੈ, ਔਰ ਮੈਂ ਪਰਸਨਲੀ ਆਇਆ ਤੁਹਾਡਾ ਸ਼ੁਕਰੀਆ ਅਦਾ ਕਰਨ ਦੇ ਲਈ। ਸੋ ਇਹਦੇ 'ਚ ਇੱਕ ਗੱਲ ਜਿਹੜੀ ਚੰਗੀ ਲੱਗੀ ਮੈਨੂੰ ਇਹ ਕਿ ਭਾਈ ਚਲੋ ਘੱਟੋ ਘੱਟ ਇੰਨਾ ਹੌਸਲਾ ਤੇ ਇੰਨਾ ਦਿਖਾਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਿ ਭਾਈ ਪਬਲਿਕਲੀ ਆਉਣ 'ਚ ਉਹਨਾਂ ਨੂੰ। ਹੁਣ ਮੈਂ ਐਕਸਪੀਰੀਅੰਸ ਆਪਣੇ ਦੀ ਗੱਲ ਸ਼ੁਰੂ ਕਰਨ ਲੱਗਾ। 1993 ਦੇ ਵਿੱਚ ਵੀ ਪਾਕਿਸਤਾਨ 'ਚ ਬੜੇ ਵਰਸਟ ਕਿਸਮ ਦੇ ਫਲੱਡ ਆਏ ਸੀ। ਉਦੋਂ ਸਾਡਾ ਖਾਲਿਸਤਾਨ ਫੇਅਰ ਸੈਂਟਰ ਆਫਿਸ ਸੈਂਟਾ ਕਲੈਰਾ ਸੀ, ਜਿਹੜਾ ਕੈਲੀਫੋਰਨੀਆ ਦੇ ਵਿੱਚ। ਔਰ ਜ਼ਾਹਰ ਹੈ ਸਾਡੇ ਤੱਕ ਜਦੋਂ ਅਸੀਂ ਦੇਖਿਆ ਔਰ ਅਸੀਂ ਆਪਣੇ ਤੌਰ 'ਤੇ ਅਜੇ ਇਹ ਕੋਸ਼ਿਸ਼ ਕੀਤੀ ਕਿ ਮਦਦ ਹੋਣੀ ਚਾਹੀਦੀ ਹੈ, ਪਰ ਅਸੀਂ ਫਾਈਨੈਂਸ਼ੀਅਲ ਮੈਟਰ 'ਚ ਇਨਵੋਲਵ ਵੀ ਨਹੀਂ ਸੀ ਹੋਣਾ ਚਾਹੁੰਦੇ। ਉਸ ਪੀਰੀਅਡ 'ਚ ਉਹਨਾਂ ਨੇ ਪਾਕਿਸਤਾਨ ਪ੍ਰਾਈਮ ਮਿਨਿਸਟਰ ਫਲੱਡ ਰਿਲੀਫ ਫੰਡ ਕਾਇਮ ਕੀਤਾ, ਔਰ ਅਸੀਂ ਜਿਹੜੇ ਅਮਰੀਕਾ ਦੇ ਅੱਡ-ਅੱਡ ਗੁਰਦੁਆਰੇ ਸੀ ਉਹਨਾਂ ਤੱਕ ਪਹੁੰਚ ਕੀਤੀ। ਔਰ ਮੈਂ ਆਖਿਆ ਕਿ ਭਾਈ ਚਲੋ ਆਪਣੀ ਤੁਸੀਂ ਸਮਰੱਥਾ ਅਨੁਸਾਰ ਘੱਟੋ ਘੱਟ $500 ਜਿਹੜਾ ਡਾਇਰੈਕਟਲੀ ਜੇ ਇੱਕ ਗੁਰਦੁਆਰਾ ਵੀ ਦੇ ਤੇ ਸਾਈਜ਼ੇਬਲ ਅਮਾਉਂਟ ਹੋ ਜਾਏਗਾ, ਜਿੰਨੇ ਗੁਰਦੁਆਰਿਆਂ ਨੂੰ ਅਸੀਂ 30 ਗੁਰਦੁਆਰਿਆਂ ਤੱਕ ਪਹੁੰਚ ਕੀਤੀ। ਔਰ ਮੈਂ 1993 ਦੀ ਗੱਲ ਕਰ ਰਿਹਾ। ਸੋ ਲਗਭਗ $15,000 ਦੇ ਚੈੱਕ ਸਾਡੇ ਤੱਕ ਪਾਕਿਸਤਾਨ ਪ੍ਰਾਈਮ ਮਿਨਿਸਟਰ ਫਲੱਡ ਰਿਲੀਫ ਫੰਡ ਦੇ ਨਾਂ ਥੱਲੇ ਆਏ। ਹੁਣ ਮਤਲਬ ਜਿਹੜੀ ਮੈਂ ਗੱਲ ਕਰ ਰਿਹਾ ਵੀ ਮੈਂ ਜਦੋਂ ਇਹ ਦੇਖਿਆ ਕਿ ਬਈ ਮਿਸਟਰ ਜਾਂਬਾਜ਼ ਖਾਨ ਜਨਾਬ ਉੱਥੇ ਪਹੁੰਚੇ ਨੇ, ਹੁਣ ਸਾਡੀ ਕੋਸ਼ਿਸ਼ ਸੀ ਕਿ ਵੀ ਚਲੋ ਨਾਲੇ ਤਾਂ ਇੱਕ ਸਾਂਝ ਬਣਦੀ ਹੈ, ਨਾਲੇ ਇਹ ਇੱਕ ਡੋਨੇਸ਼ਨ ਮਨੀ ਆਈ ਹੈ ਸਿੱਖਾਂ ਵੱਲੋਂ ਕਿ ਪਾਕਿਸਤਾਨ ਦੇ ਜਿਹੜੀ ਐਂਬੈਸਡਰ ਨੇ ਵਾਸ਼ਿੰਗਟਨ DC ਜਦੋਂ ਆਬਿਦਾ ਬੇਗਮ ਸੀ, ਕਿ ਵੀ ਉਹ ਕਿਸੇ ਗੁਰਦੁਆਰਾ ਸਾਹਿਬ 'ਚ ਆ ਕੇ ਜਾਂ ਅਸੀਂ ਕੋਈ ਫੰਕਸ਼ਨ ਹੋਰ ਰੱਖ ਲੈਂਦੇ ਹਾਂ ਤਾਂ ਕਿ ਇੱਕ ਪਬਲਿਕਲੀ ਉਹਨਾਂ ਨੂੰ ਅਸੀਂ ਦੇ ਸਕੀਏ। ਲੇਕਿਨ ਇੰਨਾ ਖੌਫ ਸੀ ਜਾਂ ਕੀ ਗੱਲ ਸੀ ਕਿ ਇਹਦੇ ਬਾਵਜੂਦ ਕਿ ਜਿਹੜੇ ਉਹਨਾਂ ਦੇ ਅੰਦਰੂਨੀ ਹਲਕੇ ਵੀ ਸੀ ਉਹ ਉਹਦੇ 'ਚ ਜਿਹੜੇ ਨੇ ਕਾਮਯਾਬ ਨੇ। ਉਹਨਾਂ ਨੇ ਕਿਹਾ ਜੀ ਇਹ ਇੱਕ ਐਂਬੈਰਸਮੈਂਟ ਹੋਏਗੀ, ਇੱਕ ਫਲਾਣਾ ਹੋਏਗਾ, ਢਿਮਕਾ ਹੋਏਗਾ। ਸੋ ਮੁੱਕਦੀ ਗੱਲ ਅਸੀਂ ਫਿਰ ਜਿਹੜੇ ਇੱਕ ਹੋਰ ਸਾਡੇ ਮਿੱਤਰ ਵੀ ਸੀ ਵਾਸ਼ਿੰਗਟਨ DC 'ਚ ਪਾਕਿਸਤਾਨੀ, ਸੁਪਰੀਮ ਕੋਰਟ ਦੇ ਲਾਇਰ ਵੀ ਸੀ, ਔਰ ਉਹ ਆਬਿਦਾ ਬੇਗਮ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਚੰਗਾ ਸਹਿਚਾਰ ਸੀ। ਉਹਨਾਂ ਨੂੰ ਇਹ ਕਿਹਾ, ਅਸੀਂ ਕਿਹਾ ਜੀ ਹੱਦ ਹੋ ਗਈ, ਇੱਕ ਪਾਸੇ ਲੋਕ ਪੈਸੇ ਮੰਗਦੇ ਫਿਰਦੇ ਨੇ, ਅਸੀਂ ਮੰਗ ਕੇ ਇਕੱਠੇ ਕੀਤੇ ਨੇ, ਤੁਸੀਂ ਲੈਣ ਨੂੰ ਵੀ ਤਿਆਰ ਨਹੀਂ। ਉਹਨਾਂ ਨੂੰ ਇਹ ਗੱਲ ਲੱਗੀ, ਉਹਨਾਂ ਨੇ ਇੱਕ ਛੋਟਾ ਜਿਹਾ ਜਿਹੜਾ ਉਹਨਾਂ ਨੇ ਕਿਹਾ ਜੀ ਫਿਰ ਇਸ ਤਰ੍ਹਾਂ ਤੁਸੀਂ ਆ ਜਾਓ, ਇੱਕ ਛੋਟਾ ਡੈਲੀਗੇਸ਼ਨ ਲੈ ਆਓ, 3-4 ਜਿਹੜੇ ਨੇ ਤੇ ਉਹਨਾਂ ਦੇ ਰੈਜ਼ੀਡੈਂਸ ਸੀ ਉਹਨਾਂ ਨੂੰ ਮਿਲ ਲੈਣੇ ਤੇ ਉਹਨਾਂ ਨੂੰ ਤੁਸੀਂ ਦੇ ਦਿਓ। ਔਰ ਚਲੋ ਇਵੇਂ ਹੀ ਅਸੀਂ ਕੀਤਾ, 3-4 ਗਏ, ਓਵਰ ਏ ਕੱਪ ਆਫ ਟੀ ਅਸੀਂ ਉਹਨਾਂ ਨੂੰ ਦਿੱਤਾ। ਹਾਂ ਜਿਹੜੇ ਅਲਫਾਜ਼ ਉਹਨਾਂ ਨੇ ਕਹੇ ਉਹ ਚੀਅਰ ਅਪ ਕਰਨ, ਉਹਨਾਂ ਨੇ ਕਿਹਾ ਜੀ ਇੰਨੇ ਪੈਸੇ ਤਾਂ ਸਾਨੂੰ ਇੱਥੇ ਬੈਠੀ ਪਾਕਿਸਤਾਨੀ ਕਮਿਊਨਿਟੀ ਨੇ ਨਹੀਂ ਦਿੱਤੇ ਇਕੱਠੇ ਕਰਕੇ। ਔਰ ਕੱਲਾ ਇਹ ਨਹੀਂ ਸੀ, ਅਮਰੀਕਾ 'ਚ ਕੈਨੇਡਾ 'ਚ ਵੀ ਐਫਰਟ ਹੋਇਆ, ਕੈਨੇਡਾ ਦੇ ਗੁਰਦੁਆਰਿਆਂ ਨੇ ਰਾਦਰ ਬਿਗਰ ਅਮਾਊਂਟ, ਕਿਉਂਕਿ ਅਮਰੀਕਾ ਜਦੋਂ ਅਜੇ ਸ਼ੁਰੂਆਤੀ ਦੌਰ ਸੀ। ਸੋ
ਇਹ ਪਾਰਟ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇੱਕ ਪਾਸੇ ਜਿਹੜੀ ਇੰਡੀਆ ਦੀ ਇਨਵੋਲਵਮੈਂਟ ਵਿਦਨ ਪਾਕਿਸਤਾਨੀ ਅਫੇਅਰਸ ਕਿਸ ਲੈਵਲ ਤੇ ਰਹੀ, ਵੀ ਉਹਨਾਂ ਨੇ ਤਾਂ ਮੁਲਕ ਤੋੜ ਕੇ ਰੱਖਤਾ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਦਿੱਤਾ, ਔਰ ਹਿਊਮੈਨਿਟੇਰੀਅਨ ਇਸ਼ੂਜ਼ ਦੇ ਉੱਤੇ ਵੀ ਇਹ ਹੁਣ ਕਿੱਥੋਂ ਡਿਪਲੋਮੈਟ ਐਡਾ ਕੀ ਖੌਫ ਰਿਹਾ ਸਿਰ ਦੇ ਉੱਤੇ ਮੰਡਰਾਉਣ ਦਾ, ਹੁਣ ਵੀ ਹੈ, ਉਹ ਚੋਂ ਨਿਕਲੇ ਨਹੀਂ ਹੋਏ। ਚਲੋ ਇਹ ਪਰ ਇਹ ਖਬਰ ਜਿਸ ਹਵਾਲੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਇਹ ਘੱਟੋ ਘੱਟ ਜਾਂਬਾਜ਼ ਖਾਨ ਜਿਹੜੇ ਨੇ ਉਹ ਉਹਨਾਂ ਨੇ ਵਿਜ਼ਿਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਸਿੱਖਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਭਾਈ ਤੁਸੀਂ ਜਿਹੜੀ ਹੈ ਮੁਸੀਬਤ ਦੇ ਵੇਲੇ ਤੁਸੀਂ ਸਾਡੇ ਭਰਾ ਹੋ ਔਰ ਸਾਡੇ ਨਾਲ ਖਲੋਤੇ ਹੋ ਆ ਕੇ। ਹੁਣ ਇਸ ਨੂੰ ਭਾਰਤੀ ਹਿੰਦੁਸਤਾਨ ਟਾਈਮਜ਼ ANI ਵਾਂਗ ਜਦੋਂ ਉਹਨਾਂ ਨੇ ਰਾਹ ਨੇ ਕੋਈ ਖਬਰ ਪਲਾਂਟ ਕਰਨੀ ਹੁੰਦੀ ਹੈ ਤਾਂ ਇਲੈਕਟ੍ਰੋਨਿਕ ਮੀਡੀਆ 'ਚ ਔਰ ਦੂਜੇ ਉਹਦੇ 'ਚ ਵਿਜ਼ੂਅਲ ਮੀਡੀਆ ANI ਹੁੰਦਾ, ਪ੍ਰਿੰਟ ਮੀਡੀਆ ਹਿੰਦੁਸਤਾਨ ਟਾਈਮਜ਼ ਪਹਿਲਾਂ ਉਹਨਾਂ ਦੀ ਖਬਰ ਹੁੰਦੀ। ਉਹਨਾਂ ਪਾਕ ਡਿਪਲੋਮੈਟਿਕ ਫਲਾਈ ਇਨ ਕੈਨੇਡਾ's referendum soup, the visit of Pakistan Consul General Vancouver Jambaz Khan to pro-Khalistan Gurdwaras in Surrey on the day of Sikh referendum indicates that Islamabad continues to instigate and support Sikh radicals against India। ਹੁਣ ਪਹਿਲੀ ਗੱਲ ਤੇ ਉਹ ਉਸੇ ਹੀ ਗੁਰਦੁਆਰੇ 'ਚ ਜਾਏਗਾ ਜਿੱਥੋਂ ਸਪੋਰਟ ਆਈ ਹੈ। ਤੁਸੀਂ ਅਮਰੀਕਾ ਕੈਨੇਡਾ 'ਚ ਉਹ ਗੁਰਦੁਆਰੇ ਲੱਭ ਲਓ ਜਿਹੜੇ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ, ਸੋ ਇਹਦਾ ਮਤਲਬ ਹੈ ਵੀ ਹਮਾਇਤੀ ਨੇ। ਜਿਹੜੇ ਤੁਹਾਡੇ ਕੋਈ ਟੁੱਚੇ ਖੜੇ ਵੀ ਕੀਤੇ ਹੋਣਗੇ ਉਹ ਤਾਂ ਉੱਥੋਂ ਪੈਸੇ ਕੱਢ ਕੇ ਤੁਹਾਡੇ ਤੋਂ ਪੈਸੇ ਲੈ ਰਹੇ ਹੋਣੇ ਨੇ, ਉਹਨਾਂ ਨੇ ਕਿਸੇ ਫਲੱਡ ਰਿਲੀਫ ਜਾਂ ਦੂਜੇ ਨੂੰ ਤਾਂ ਦੇਣੇ ਨਹੀਂ। ਸੋ ਐਤਵਾਰ ਦਾ ਦਿਨ ਹੈ, ਜੇ ਐਤਵਾਰ ਦਾ ਦਿਨ ਹੀ ਇਸ ਵੇਲੇ ਚੱਲ ਰਿਹਾ, ਉਹਨਾਂ ਨੇ ਚੁਣਿਆ ਕਿ ਭਾਈ ਉਹਨਾਂ ਨੇ ਥੈਂਕ ਯੂ ਕਰਨ ਜਾਣਾ ਹੈ ਤੇ ਦੈਟ ਹੈਪਨ ਟੂ ਬੀ ਦਾ ਡੇ ਜਿੱਦਾਂ ਰੈਫਰੈਂਡਮ ਚੱਲ ਰਿਹਾ ਸੀ। ਇੱਕ ਕੋਇਨਸੀਡੈਂਸ ਤਾਂ ਹੋ ਸਕਦਾ ਹੈ ਕਿ ਭਾਈ ਇੱਕੋ ਵੇਲੇ ਹੈ, ਪਰ ਹੁਣ ਇਹਨੂੰ ਤੁਸੀਂ ਇਹ ਕਹੋ ਕਿ ਜੀ ਇਹ ਜਿਹੜੀ ਹੈ ਡਿਪਲੋਮੈਟਿਕ ਫਲਾਈ ਵੜ ਗਈ ਸਿੱਖ ਰੈਫਰੈਂਡਮ ਦੇ ਸੂਪ 'ਚ, ਔਰ ਇਹਦੇ ਤੇ ਫਿਰ ਉਹਨੇ ਪੂਰਾ ਕਿਹਾ ਕਿ ਜੀ ਇਹ ਜਦੋਂ ਰੈਫਰੈਂਡਮ ਚੱਲ ਰਿਹਾ ਸੀ ਜਾਂਬਾਜ਼ ਖਾਨ ਉਹਨਾਂ ਗੁਰਦੁਆਰਿਆਂ 'ਚ ਗਿਆ, ਫਿਰ ਇਕੱਲੇ ਗੁਰਦੁਆਰਿਆਂ ਦੇ ਨਾਲ ਹੀ ਨਹੀਂ, ਉਹਨਾਂ ਨੇ ਇਹ ਕਿਹਾ ਕਿ ਵੀ ਦਸ਼ਮੇਸ਼ ਦਰਬਾਰ ਗੁਰੂ ਨਾਨਕ ਸਿੰਘ ਗੁਰਦੁਆਰਾ 18 ਸਤੰਬਰ ਨੂੰ, ਫਿਰ ਉਹਨਾਂ ਨੇ ਕਿਹਾ ਜੀ ਜਿਹੜੇ ਗੁਰੂ ਨਾਨਕ ਸਿੰਘ ਗੁਰਦੁਆਰਾ 'ਚ ਗਏ ਉੱਥੇ ਤਾਂ ਹਰਦੀਪ ਸਿੰਘ ਨਿੱਜਰ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸਿਰ ਤੇ 10 ਲੱਖ ਦਾ ਇਨਾਮ ਰੱਖਿਆ ਹੋਇਆ ਇੰਡੀਆ ਨੇ, ਔਰ ਇਹ ਜਿਹੜੇ ਨੇ ਇਸੇ ਤਰ੍ਹਾਂ ਉਹਨਾਂ ਤੇ NIA ਦੇ ਕੇਸ ਨੇ। ਸੋ ਇਹ ਹੁਣ ਪ੍ਰਧਾਨ ਤਾਂ ਗੁਰਦੁਆਰਾ ਨਹੀਂ ਹੁੰਦਾ, ਗੁਰਦੁਆਰਾ ਤਾਂ ਸੰਗਤ ਹੈ, ਮੈਨੇਜਮੈਂਟ ਐਜ਼ਾਰ ਹੈ। ਜੇ ਐਸਾ ਕੁਝ ਹੈ ਤੁਹਾਡੇ ਕਹਿਣ ਮੁਤਾਬਕ ਤੇ ਫਿਰ ਐਕਸਟ੍ਰੈਡੀਸ਼ਨ ਫਾਈਲ ਕਰੋ, ਦਿਓ ਸਬੂਤ ਕੈਨੇਡਾ ਦੇ ਕੋਰਟ 'ਚ। ਜੇ ਤੁਸੀਂ ਝੂਠਾ ਜਿਹਨੂੰ ਮਰਜ਼ੀ ਕਹੋ ਅਸੀਂ ਮੋਦੀ ਦੇ ਸਿਰ ਤੇ ਇਨਾਮ ਰੱਖਿਆ ਹੋਇਆ ਕਿ ਭਾਈ ਇਹਨੇ ਜੋ ਗੁਜਰਾਤ 'ਚ ਕੀਤਾ ਉਸ ਦੇ ਲਈ ਇਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਘੜੀਸਿਆ ਜਾਣਾ ਚਾਹੀਦਾ, ਇਹਨੂੰ ਇਹਨਾਂ ਨੇ ਨਾ ਘੜੀਸਿਆ, ਅਸੀਂ ਖਾਲਿਸਤਾਨ ਦੀ ਕੋਰਟ 'ਚ ਤੇ ਚਲਾਵਾਂਗੇ ਮੁਕੱਦਮਾ, ਮੋਦੀ ਤੇ ਵੀ ਅਮਿਤ ਸ਼ਾਹ ਤੇ ਵੀ। ਹੁਣ ਜਿਹੜਾ ਉਹਦੇ ਨਾਲ ਉਹਨੇ ਜੋੜ ਕੇ ਕਿਹਾ ਕਿ ਭਾਈ ਵਾਈਲ ਦਾ ਜਸਟਿਨ ਟਰੂਡੋ ਗਵਰਨਮੈਂਟ ਹੈਜ਼ ਆਫੀਸ਼ੀਅਲੀ ਕਮਿਊਨੀਕੇਟਡ ਟੂ ਇੰਡੀਆ ਕਿ ਜੀ ਅਸੀਂ ਨਹੀਂ ਕਰਦੇ, ਇੱਥੇ ਜਿਹੜੇ ਨੇ ਇਹ ਉੱਥੇ ਇਹ ਜਨਾਬ ਗਏ ਜਾਂਬਾਜ਼ ਖਾਨ, ਔਰ ਇਸ ਤੋਂ ਇਹ ਹੁੰਦਾ ਕਿ ਭਾਈ ਇਹ ਜਿਹੜਾ ਪਾਕਿਸਤਾਨ ਖਬਰ ਦੇ ਵਿੱਚ ਕੁਝ ਨਹੀਂ ਹੈ ਵੀ ਇਹ ਡਿਪਲੋਮੈਟਿਕਲੀ ਕਿਹੜੀ ਉਲੰਘਣਾ ਕੀਤੀ ਹੈ ਉਹਨਾਂ ਨੇ, ਔਰ ਜਿਹੜੀ ਉਹਨਾਂ ਦੀ ਜਾਂਬਾਜ਼ ਖਾਨ ਜਿਹੜੇ ਨੇ ਉਹਨਾਂ ਨੇ ਉੱਥੇ ਆ ਕੇ ਇਹੀ ਕਿਹਾ ਕਿ ਭਾਈ ਮੈਂ ਆਇਆ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਨ, ਤੁਸੀਂ ਮੁਸੀਬਤ ਦੀ ਘੜੀ 'ਚ ਸਾਡੇ ਨਾਲ ਖਲੋਤੇ ਹੋ। ਸੋ ਮੈਂ ਸਮਝਦਾ ਵੀ ਜਿਹੜੀ ਚੀਜ਼ ਤਕਲੀਫ ਦਿੰਦੀ ਹੈ ਦੁਸ਼ਮਣ ਨੂੰ ਔਰ ਈਵਨ ਹਿਊਮੈਨਿਟੇਰੀਅਨ ਸਾਂਝ, ਹੁਣ ਗੱਲ ਕੱਲੀ ਇਹ ਨਹੀਂ ਹੈ, ਤੁਸੀਂ ਤਕਲੀਫ ਤਾਂ ਦੇਖੋ ਪਿਛਲੇ ਕੱਲ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਗੁਰਪੁਰਬ ਸੀ ਮਦੀਨਾ, ਕਿਉਂਕਿ ਉਹੀ ਥਾਂ ਹੈ ਕਰਤਾਰਪੁਰ ਸਾਹਿਬ ਦੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਅਲਵਿਦਾ ਕਹੀ ਔਰ ਉੱਥੇ ਬਿਰਾਜਮਾਨ ਜਿਹੜੇ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ। 103 ਸਿੱਖਾਂ ਦੇ ਜਥੇ ਨੂੰ ਸਿਰਫ ਅਲਾਉ ਕੀਤਾ ਗਿਆ ਇੰਡੀਆ ਤੋਂ ਪਾਕਿਸਤਾਨ ਆਉਣ, ਦੇਖ ਲਓ ਵੀ ਉਹ ਤਾਂ ਇੰਨੇ ਖੌਫਜ਼ਦਾ ਨੇ। ਹਾਲਾਂਕਿ ਪਾਕਿਸਤਾਨ ਤੋਂ ਖੁਦ ਹਜ਼ਾਰਾਂ ਸਿੰਘ ਆਏ, ਸੈਂਕੜਿਆਂ ਦੀ ਗਿਣਤੀ 'ਚ ਬਾਹਰੋਂ ਵੀ ਡਾਇਸਪੋਰਾ ਗਏ, ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਅੱਜ ਦੀ ਅਜੀਤ ਅਖਬਾਰ ਨੇ ਉਹਨਾਂ ਦੀਆਂ ਪਿਕਚਰਸ ਵੀ ਕਵਰ ਕੀਤੀਆਂ, ਔਰ ਉੱਥੇ ਉਹਨਾਂ ਦੇ ਪਾਕਿਸਤਾਨ ਦੇ ਵਜ਼ੀਰ ਵੀ ਆਏ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਆਏ। ਲੇਕਿਨ ਇਸ ਸਭ ਦੇ ਬਾਵਜੂਦ ਜੇ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ ਕੋਈ ਵੀ ਹੋਣ, ਜਿਹੜੇ ਅੱਜ ਹਕੂਮਤ ਕੌਣ ਹੈ ਕੱਲ ਨੂੰ ਕੌਣ ਆਏਗੀ, ਜੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ, ਚਲੋ ਉੱਥੋਂ ਵਾਲਿਆਂ ਨੂੰ ਤਾਂ ਬਲੌਕ ਕਰ ਦਿੰਦੇ ਨੇ, ਪਾਸਪੋਰਟ ਸ਼ਰਤ ਰੱਖ ਦਿੱਤੀ, ਉਹਨਾਂ ਨੂੰ ਵੀ ਜਾਣ ਨਹੀਂ ਦਿੰਦੇ। ਡਾਇਸਪੋਰਾ ਸਿੱਖ ਤਾਂ ਅੱਜ ਇੱਕ ਆਪਣੇ ਆਪ ਦੇ ਵਿੱਚ ਇੱਕ ਮੁਲਕ ਹੈ, 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ 'ਚ ਬੈਠੇ ਨੇ,
ਉਹਨਾਂ ਨਾਲ ਇੰਟਰੈਕਟ ਕਰਨ 'ਚ ਤੁਹਾਨੂੰ ਕੀ ਜਿਹੜੀ ਹੈ ਉਹ ਦਿੱਕਤ ਆਉਂਦੀ ਹੈ। ਤੁਸੀਂ ਮਜ਼ਹਬੀ ਮੁੱਦੇ ਤੇ ਕਰੋ, ਹਿਊਮੈਨਿਟੇਰੀਅਨ ਤੇ ਕਰੋ, ਹੈਰੀਟੇਜ ਦੇ ਮੁੱਦੇ ਤੇ ਕਰੋ ਔਰ ਖੁੱਲ੍ਹ ਕੇ ਕਰੋ। ਇਹ ਜਿਹੜਾ ਘੁੰਡ ਕੱਢ ਕੇ ਕੱਢਣ ਵਾਲੀ ਗੱਲ ਹੈ ਨਾ। ਔਰ ਵਾਈ ਨਾਟ ਕਿ ਤੁਸੀਂ UN ਸਿਕਿਉਰਿਟੀ ਕੌਂਸਲ ਔਰ UN ਜਨਰਲ ਅਸੈਂਬਲੀ 'ਚ ਵੀ ਜਿਹੜਾ ਮਾਈਨੋਰਟੀਜ਼ ਦੇ ਇਸ਼ੂ ਨੂੰ ਚੁੱਕੋ। ਤੁਹਾਡੇ ਮੁਲਕ 'ਚ ਵੀ ਸਿੱਖ ਰਹਿੰਦੇ ਨੇ, ਕਸ਼ਮੀਰੀਆਂ ਦੇ ਮੁੱਦੇ ਨੇ, ਉਹਨਾਂ ਦੇ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ। ਸੋ ਮੈਂ ਇਹ ਦੇਖ ਰਿਹਾ ਕਿ ਭਾਈ ਇਸ ਭਾਰਤੀ ਹਕੂਮਤ ਨੂੰ ਜਿਵੇਂ ਉਹ ਚਾਹੀਦਾ ਸੀ ਕਿ ਭਾਈ ਵਿਪਿੰਗ ਬॉय ਉਹ ਉਹਨਾਂ ਨੇ ਲੱਭ ਲਿਆ ਕਿ ਜੀ ਆਹ ਦੇਖ ਲਓ ਜੀ ਉਧਰ ਰੈਫਰੈਂਡਮ ਹੋ ਰਿਹਾ, ਉਧਰ ਪਾਕਿਸਤਾਨ ਦੇ ਕੌਂਸਲ ਜਨਰਲ ਨੇ। ਸੋ ਇਹਦਾ ਮਤਲਬ ਹੈ ਕਿ ISI ਇੰਸਟੀਗੇਟ ਕਰ ਰਹੀ ਹੈ। ਸੋ ਚਲੋ ਉਹਨਾਂ ਨੇ ਵੀ ਆਪਣੀ ਤੋਰੀ ਫੁਲਕਾ ਤੋਰਨਾ, ਉਹ ਆਪਣਾ ਤੋਰ ਰਹੇ ਨੇ, ਭਾਈ ਤੋਰੀ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਜ਼ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਹੋਣ ਜਾ ਰਹੀ ਹੈ ਕਿ ਦਿੱਲੀ ਮਸਜਿਦ ਵਿੱਚ ਆਪਣੀ ਫੇਰੀ ਦੌਰਾਨ RSS ਮੁਖੀ ਮੋਹਨ ਭਾਗਵਤ ਨੇ ਸਲਾਹ ਦਿੱਤੀ ਹੈ ਕਿ ਮਦਰਸਿਆਂ ਵਿੱਚ ਕੁਰਾਨ ਸ਼ਰੀਫ ਦੇ ਨਾਲ-ਨਾਲ ਗੀਤਾ ਵੀ ਪੜ੍ਹਾਉਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਂ ਕਈ ਵਾਰੀ ਥੋੜਾ ਜਿਹਾ ਜਿਸ ਨੂੰ ਕਹੋ ਕਿ ਵੀ ਉਦਾਸ ਵੀ ਹੁੰਦਾ ਹੈ ਦਿਲਚਸਪੀ ਦੇਖ ਕੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਜਾਂ ਮੁਸਲਮਾਨ ਭੈਣਾਂ ਭਰਾਵਾਂ ਦੀ ਕਿ ਇੰਨੇ ਵੱਡੇ ਇਸ਼ੂ ਹੋ ਰਹੇ ਹੁੰਦੇ ਨੇ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ। ਉਹ ਆਪਣੇ ਉਹਨੇ ਇੱਕ ਚੀਜ਼ ਜੋ ਉਹਨਾਂ ਦੀ ਘਰੇਲੂ ਜਿਹੀ ਚੱਲ ਰਹੀ ਹੈ ਇੱਕ ਕਵਾਇਦ, ਉਹਦੇ 'ਚ ਹੀ ਫਸੇ ਹੋਏ ਨੇ। ਨਹੀਂ ਤਾਂ ਜਦੋਂ ਅਸੀਂ ਇਹ ਸੈਗਮੈਂਟ ਡਿਸਕਸ ਕੀਤਾ ਕਿ RSS ਦਾ ਮੋਹਨ ਭਾਗਵਤ ਦਿੱਲੀ ਦੀ ਇੱਕ ਆਪਣਾ ਹੀ ਜਿਹੜਾ ਉਹਨਾਂ ਦਾ ਟੁਚਾ ਕਿਸਮ ਦਾ ਇਮਾਮ ਉਹਦੀ ਮਸਜਿਦ ਔਰ ਉਹਦੇ ਮਦਰਸੇ 'ਚ ਗਿਆ ਔਰ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਜੀ ਜਿਵੇਂ ਹਾਰਮਨੀ ਔਰ ਫਲਾਣਾ। ਔਰ ਅਸੀਂ ਕਿਹਾ ਸੀ ਕਿ ਭਾਈ ਇੱਕ ਪਾਸੇ 100 ਤੋਂ ਜ਼ਿਆਦਾ ਜਿਹੜੇ ਰੀਡ ਨੇ ਉਹ ਪੋਪੂਲਰ ਫਰੰਟ ਆਫ ਇੰਡੀਆ ਜਿਹੜੀ ਮੁਸਲਮਾਨ ਇੰਟੈਲੈਕਚੁਅਲਸ ਦੀ ਜਮਾਤ ਹੈ ਜਿਹੜੀ ਓਨੈਸਟਲੀ ਜੋ ਹੋ ਰਿਹਾ ਉਹਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਦੇ ਖਿਲਾਫ ਅੱਜ ਤੱਕ ਦੀ ਇਹਨਾਂ ਦੀਆਂ ਇੰਡੀਅਨ ਏਜੰਸੀਜ਼ ਦੀ ਹਿਸਟਰੀ ਦੇ ਸਭ ਤੋਂ ਵੱਡੇ ਰੇਡ ਨੇ। ਔਰ ਇਹ ਹੁਣ ਫਾਈਨਲੀ ਇਹ ਉਹਨਾਂ ਦੇ ਮੁਸਲਮਾਨਾਂ ਦੇ UP ਔਰ ਦੂਸਰੇ 'ਚ ਗੋਡੇ ਲਵਾਉਣ ਤੋਂ ਬਾਅਦ ਇਹ ਐਜ਼ ਏ ਕੰਕਰਰ ਜਿਹੜਾ ਇਸ ਕਿਸਮ ਦਾ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਟੈਂ ਉਹਨਾਂ ਨੇ ਤੋੜ ਦਿੱਤੀ ਹੈ ਤੇ ਉਹਨਾਂ ਬਾਕੀਆਂ ਨੂੰ ਕਹਿਣਾ ਚਾਹੁੰਦੇ ਨੇ ਕਿ ਭਾਈ ਹੁਣ ਤੁਸੀਂ ਜਿਹੜੇ ਨੇ ਬੰਦੇ ਬਣ ਜਾਓ ਔਰ ਤੁਸੀਂ ਹਿੰਦੂਤਵਾ ਦੇ ਗੇਰੂਏ ਕੱਪੜਿਆਂ UP ਦੀਆਂ ਤਾਂ ਮਸੀਤਾਂ ਦੇ ਰੰਗ ਵੀ ਉਹਨਾਂ ਨੇ ਉਹ ਗੇਰੂਏ ਕੀਤੇ ਹੋਏ ਨੇ ਬਿਲਕੁਲ ਹਰੇ ਨੂੰ ਕਰਕੇ ਔਰ ਫੋਰਸਫੁਲੀ। ਔਰ ਇਸ ਸਾਰੇ ਦੇ ਬਾਵਜੂਦ ਕਿ 20 ਕਰੋੜ ਮੁਸਲਮਾਨ ਭਾਰਤ 'ਚ ਰਹਿੰਦਾ ਹੈ, ਜਿਵੇਂ ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ ਕਰਨਾਟਕਾ ਹਿਜਾਬ ਕੇਸ ਵੀ ਜਿਹੜਾ ਸੁਪਰੀਮ ਕੋਰਟ ਨੇ ਉਹਦੀ ਸੁਣਵਾਈ ਕਰਕੇ ਫੈਸਲਾ ਰਿਜ਼ਰਵ ਰੱਖ ਲਿਆ ਔਰ ਜਿਹੜਾ ਜੱਜ ਉਹਦੇ 'ਚ ਹੈ ਦੋਵਾਂ ਜੱਜਾਂ 'ਚੋਂ ਉਹਨੇ ਰਿਟਾਇਰ ਹੋ ਜਾਣਾ। ਸੋ ਮੈਨੂੰ ਲੱਗਦਾ ਵੀ ਜਿਵੇਂ ਉਹਨੇ ਰੰਜਨ ਗੋਗੋਈ ਨੇ ਰਿਟਾਇਰਮੈਂਟ ਤੋਂ ਪਹਿਲਾਂ ਬਾਬਰੀ ਮਸਜਿਦ ਨੂੰ ਮੰਦਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਔਰ ਫੌਰਨ
ਮਹੀਨੇ 2 ਮਹੀਨੇ ਬਾਅਦ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਤਾ ਰਿਟਾਇਰਮੈਂਟ ਤੋਂ ਬਾਅਦ। ਇਹ ਵੀ ਇਸ ਕਿਸਮ ਦੀ ਕਰਤੂਤ ਕਰੇਗਾ ਔਰ ਇਹ ਫਿਰ ਕੱਲਾ ਹਿਜਾਬ ਕਰਨਾਟਕਾ ਦੇ ਸਕੂਲਾਂ ਤੱਕ ਮਹਿਦੂਦ ਨਹੀਂ ਹੋਏਗਾ ਕਿ ਇਹਨੂੰ ਲਾਉਣਾ ਹੈ। ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਆੜ ਦੇ ਵਿੱਚ ਫਿਰ ਇਹ ਚਾਰ ਚਫੇਰਾ ਹੋਏਗਾ। ਲੇਕਿਨ ਜਦੋਂ ਮੋਹਨ ਭਾਗਵਤ ਦੀ ਇਹ ਵਿਜ਼ਿਟ ਹੁੰਦੀ ਹੈ ਉਸ ਨੂੰ ਇੱਕ ਤਬਕੇ ਨੇ ਖਾਸ ਤੌਰ ਤੇ ਵੀ ਦੇਖੋ ਜੀ ਕਿੰਨੀ ਗੁੱਡਵਿਲ ਔਰ ਮੋਹਨ ਭਾਗਵਤ ਮਦਰਸਾ ਗਏ ਦੂਜੇ ਤੀਜੇ। ਹਾਲਾਂਕਿ ਜਦੋਂ ਤੁਸੀਂ ਉਸੇ ਹੀ ਖਬਰ ਦੀ ਡੀਟੇਲ ਅੰਦਰ ਜਾ ਕੇ ਦੇਖਦੇ ਹੋ ਜਾਂ ਬਾਅਦ 'ਚ ਉਹਦੀ ਫੋਲੋਅਪ ਦੇਖਦੇ ਹੋ ਤਾਂ ਫਿਰ ਇਹ ਵੀ ਸਮਝ ਆ ਜਾਂਦਾ ਹੈ ਕਿ ਭਾਈ ਉੱਥੇ ਇੱਕ ਕੰਕਰਰ ਵਾਂਗ ਜੇਤੂ ਵਾਂਗ ਗਿਆ ਜਾਂ ਔਰ ਉੱਥੇ ਜਿਹੜਾ ਇਹ ਸੁਨੇਹਾ ਦੇ ਕੇ ਆਇਆ ਉਹ ਇਹੀ ਹੈ। ਉਹਨੇ ਪੁੱਛਿਆ ਮਦਰਸਿਆਂ 'ਚ ਉਹਨੂੰ ਇਮਾਮ ਜਾਂ ਪਤਾ ਉਹਨਾਂ ਨੂੰ ਕਿਹੜਾ ਨਹੀਂ ਹੈ ਕਿ ਜੀ ਇੱਥੇ ਕੀ ਪੜ੍ਹਾਉਂਦੇ ਹੋ। ਉਹਨਾਂ ਨੇ ਕਿਹਾ ਜੀ ਇਹ ਕੁਰਾਨ ਦੀ ਤਾਲੀਮ ਹੁੰਦੀ ਹੈ, ਬਾਕੀ ਜਨਰਲ ਐਜੂਕੇਸ਼ਨ ਜਿਹੜੀ ਬਾਕੀ ਸਕੂਲਾਂ ਜਾਂ ਦੂਜਿਆਂ 'ਚ ਹੈ। ਔਰ ਉੱਥੇ ਉਹਦਾ ਕਹਿਣਾ ਸੀ ਕਿ ਕੁਰਾਨ ਸ਼ਰੀਫ ਕੇ ਸਾਥ ਗੀਤਾ ਵੀ ਪੜ੍ਹਾਓ। ਹੁਣ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਇਹ ਡਿਕਟੇਟ ਉਹਨੇ ਦੇ ਦਿੱਤਾ ਸਾਰਿਆਂ ਨੂੰ ਕਿ ਤੁਹਾਡੇ ਔਰ ਯੂਪੀ 'ਚ ਆਲਰੇਡੀ ਉਹਨੇ ਆਦਿੱਤਿਆਨਾਥ ਯੋਗੀ ਨੇ ਕੰਮ ਸ਼ੁਰੂ ਕੀਤਾ ਹੋਇਆ ਕਿ ਜੀ ਰਜਿਸਟਰ ਦੇਖੋ ਕਿੰਨੇ ਨੇ ਮਦਰਸੇ। ਹੁਣ ਇਹ ਹੈ ਕਿ ਮਦਰਸਿਆਂ ਦੀ ਪ੍ਰਾਪਰਟੀ ਔਰ ਵਕਫ ਬੋਰਡ ਦੇ ਕੋਲ ਵੀ ਜੋ ਜ਼ਿਆਦਾ ਉਹਨਾਂ ਦਾ ਹਿਸਾਬ ਕਿਤਾਬ ਕਰੋ, ਉਹ ਲਿਆਓ ਕਿੰਨਾ ਹੈ, ਉਹਦੀ ਰਜਿਸਟ੍ਰੇਸ਼ਨ ਔਰ ਉਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਉਹਨਾਂ ਤੋਂ ਉਹਨਾਂ ਦੀਆਂ ਮਸੀਤਾਂ ਤਾਂ ਵੱਡੀਆਂ ਖੋਹਣ ਦਾ ਹੀ ਹੈ। ਈਵਨ ਲੋਅਰ ਲੈਵਲ ਤੇ ਜਿੱਥੇ ਕੋਈ ਜਿਹੜੇ ਦਿਆਲੂ ਕਿਸਮ ਦੇ ਲੋਕਾਂ ਨੇ ਇਸ ਕਿਸਮ ਦਾ ਪ੍ਰਬੰਧ ਕੀਤਾ ਹੈ ਵੀ ਬੱਚੇ ਬੱਚੀਆਂ ਚਲੋ ਆਪਣੀ ਮੁੱਢਲੀ ਮਜ਼ਹਬੀ ਤਾਲੀਮ ਵੀ ਲੈ ਲੈਣ, ਥੋੜ੍ਹੀ ਬਹੁਤ ਚਿੱਠੀ ਲਿਖਣ ਪੜ੍ਹਨ ਜੋਗੇ ਹੋ ਜਾਣ, ਉਸ ਵੀ ਉਹਨਾਂ ਨੇ ਗੀਤਾ ਪੜ੍ਹਾਉਣ ਦੇ ਨਾਂ ਥੱਲੇ ਅਸੀਂ ਆਲਰੇਡੀ ਈਵਨ ਕਸ਼ਮੀਰ ਵਾਦੀ ਜਿੱਥੇ ਕਿ 97% ਮੁਸਲਮਾਨ ਨੇ ਉੱਥੇ ਸਕੂਲ ਦੇ ਬੱਚੇ ਹੱਥ ਜੋੜ ਕੇ ਰਘੂਪਤ ਰਾਗ ਵਿਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ ਪੜ੍ਹਨ ਤੇ ਲਾਏ ਹੋਏ ਨੇ। ਟੀਚਰ ਔਰ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੋਈਆਂ। ਹੁਣ ਇਹ ਇਹਦੀ ਮਨਸ਼ਾ ਸੀ ਮੋਹਨ ਭਾਗਵਤ ਦੀ ਔਰ ਕਿਸ ਧੜੱਲੇ ਨਾਲ ਉਹ ਆਪਣੇ ਹਿੰਦੂਤਵਾ ਨੂੰ ਸੈਕੂਲਰ ਕਨਸੈਪਟ ਕਹਿੰਦਾ ਹੈ। ਔਰ ਅੱਜ ਉਹਦਾ ਇੱਕ ਸਟੇਟਮੈਂਟ ਇੰਡੀਅਨ ਕਨਸੈਪਟ ਆਫ ਨੈਸ਼ਨਲਿਜ਼ਮ ਨਾਟ ਅਬਾਊਟ ਕ੍ਰੀਏਟਿੰਗ ਥ੍ਰੈਟ ਫॉर ਅਦਰ ਨੇਸ਼ਨਸ ਕਿ ਜੀ ਅਸੀਂ ਜਦੋਂ ਹਿੰਦੂਤਵਾ ਦੀ ਗੱਲ ਕਰਦੇ ਹਾਂ ਇਹ ਕੋਈ ਬਾਕੀਆਂ ਦੇ ਲਈ ਥ੍ਰੈਟ ਥੋੜੀ ਹੈ। ਔਰ ਆਵਰ ਨੈਸ਼ਨਲਿਜ਼ਮ ਡਜ਼ਨਟ ਪੋਜ਼ ਐਨੀ ਥ੍ਰੈਟ ਫॉर ਅਦਰਸ, ਦਿਸ ਇਜ਼ ਨਾਟ ਆਵਰ ਨੇਚਰ। ਆਵਰ ਨੈਸ਼ਨਲਿਜ਼ਮ ਪ੍ਰੈਸਕ੍ਰਾਈਬਸ ਦੈਟ ਦ ਵਰਲਡ ਇਜ਼ ਵਨ ਫੈਮਿਲੀ। ਅਸੀਂ ਤਾਂ ਇੱਕ ਪਰਿਵਾਰ ਉਹਦਾ ਵਾਸੂਦੇਵਾ ਕੁਟੁੰਬਕਮ ਇਹ ਕਿ ਜੀ ਸਾਡਾ ਤਾਂ ਨਾਰਾ ਹੀ ਇਹ ਹੈ ਵੀ ਸਾਰਾ ਸੰਸਾਰ ਇੱਕ ਪਰਿਵਾਰ ਹੈ। Therefore there can't be a Hitler in India and if there would be any the people of the country would pull him down। ਕਿ ਕੋਈ ਹਿਟਲਰ ਹੋ ਹੀ ਨਹੀਂ ਸਕਦਾ, ਜੇ ਹੋਏਗਾ ਤਾਂ ਲੋਕ ਇਹ ਹਿਟਲਰ ਖੁਦ ਖਲੋ ਕੇ ਕਹਿ ਰਿਹਾ ਕਿ ਇਸ ਮੁਲਕ 'ਚ ਕੋਈ ਹਿਟਲਰ ਨਹੀਂ। ਹੁਣ ਇਹਦੇ 'ਚ ਕੌਣ ਨਹੀਂ ਜਾਣਦਾ ਇਹ ਮੋਦੀ ਹੋਏ ਅਮਿਤ ਸ਼ਾਹ ਹੋਏ ਸਰਕਾਰ ਜਿਹੜੀ ਹੈ ਉਹ RSS ਨਾਗਪੁਰ ਤੋਂ ਚਲਾਉਂਦੀ ਹੈ। ਇਹਨਾਂ ਦੇ ਆਰਡਰ ਜਿਹੜੇ ਨੇ ਉਹੀ ਲਾਅ ਆਫ ਦਾ ਲੈਂਡ ਨੇ। ਇਹਨਾਂ ਨੇ ਜੋ ਫਤਵੇ ਦੇਣੇ ਨੇ ਉਸ ਦੇ ਮੁਤਾਬਕ ਇਹਨਾਂ ਦੇ ਜਿਹੜੇ ਸੰਘ ਪਰਿਵਾਰ ਨਾਲ ਜੁੜੇ 72 ਇਹਨਾਂ ਦੇ ਗਰੁੱਪ ਨੇ ਉਸੇ ਕਿਸਮ ਦਾ ਹੀ ਉਹ ਵਰਤਾਰਾ ਕਰਦੇ ਨੇ। ਕਿੱਥੇ ਵਾਇਰ ਔਰ ਇਹ ਵੀ ਇਹਨਾਂ ਨੇ ਜਿਹੜਾ ਜਿਵੇਂ ਇਹਨਾਂ ਦਾ ਇੱਕ ਇਹ ਜਿਹੜਾ ਤਰਜ਼ੇ ਅਮਲ ਹੈ ਜੋ ਇਹਨਾਂ ਦੀਆਂ ਪਾਲਿਸੀਜ਼ ਦਾ ਕਿ ਹਿੰਸਾ ਦਾ ਵਾਇਲੈਂਸ ਦਾ ਇਨਡਿਸਕ੍ਰਿਮੀਨੇਟ ਯੂਜ਼ ਕਰੋ, ਡਰਾ ਦੇਣ ਤੱਕ ਟੈਰਰਾਈਜ਼ ਕਰਕੇ। ਪਰ ਜਦੋਂ ਤੁਸੀਂ ਹਥਿਆਰ ਵਰਤ ਰਹੇ ਹੋ, ਹਿੰਸਾ ਕਰ ਰਹੇ ਹੋ, ਮੂੰਹ ਉੱਚੀ ਉੱਚੀ ਕਹੋ ਅਹਿੰਸਾ ਪਰਮੋ ਧਰਮ, ਅਹਿੰਸਾ ਪਰਮੋ ਧਰਮ ਕਿ ਸਭ ਤੋਂ ਵੱਡਾ ਧਰਮ ਹਿੰਸਾ ਹੈ, ਨੌਨ ਵਾਇਲੈਂਸ। ਝੂਠ ਦੇ ਉੱਤੇ ਜਿਹੜਾ ਹੈ ਉਹ ਮਬਨੀ ਹਰ ਨੀਤੀ ਕਰੋ, ਲਾਗੂ ਕਰੋ, ਝੂਠ ਨੂੰ ਜਿਹੜਾ ਫੈਲਾਓ। ਪਰ ਜਦੋਂ ਤੁਸੀਂ ਝੂਠ ਫੈਲਾ ਰਹੇ ਹੋ ਤੁਹਾਡੇ ਮੂੰਹ 'ਚੋਂ ਇਹ ਮੰਤਰ ਹੋਣਾ ਚਾਹੀਦਾ ਹੈ ਸਤਿਅਮੇਵ ਜਾਇਤੇ, ਸਤਿਅਮੇਵ ਜਾਇਤੇ, ਸੱਤ ਦੀ ਜਿੱਤ ਹੁੰਦੀ ਹੈ। ਸੋ ਉੱਥੇ ਜਾ ਕੇ ਮਦਰਸੇ ਦੇ ਹਵਾਲੇ ਨਾਲ ਇਹ ਸਾਰੇ ਮੁਸਲਮਾਨਾਂ ਨੂੰ ਮੈਸੇਜ ਦਿੱਤਾ ਹੈ ਕਿ ਤੁਹਾਡੇ ਮਦਰਸੇ ਤਾਂ ਹੀ ਕਾਬਲੇ ਕਬੂਲ ਹੋਣਗੇ ਕਿ ਇੱਥੇ ਤੁਸੀਂ ਗੀਤਾ ਪੜ੍ਹਾਓ। ਨਾਲ ਦੀ ਨਾਲ ਆਪਣੇ ਉਹਨੇ ਇਹ ਵੀ ਕਿਹਾ ਕਿ ਜੀ ਪਹਿਲਾਂ ਦੱਸੋ ਕਿ ਕਾਫਰ ਦਾ ਕੀ ਸਿਧਾਂਤ ਹੈ ਤੁਹਾਡਾ, ਪਹਿਲਾਂ ਇਹ ਦੱਸੋ ਜਿਹਾਦ ਕੀ ਹੈ। ਵੀ ਮਤਲਬ ਇਹ ਹੈ ਕਿ ਭਾਈ ਉਹਨਾਂ ਨੂੰ ਜਿਹੜਾ ਹੈ ਬੋਧੀ ਰਖਾ ਕੇ ਚੋਟੀ ਜਿਹੜੇ ਇਮਾਮ ਨੇ ਔਰ ਮੁੱਲਾ ਨੇ ਔਰ ਉਹਨਾਂ ਦੇ ਰਿਲੀਜੀਅਸ ਸਕਾਲਰ ਨੇ ਤੇ ਜੇ ਉਹ ਕਹਿ ਵੀ ਦੇਣ ਕਿ ਭਾਈ ਚਲੋ ਰਘੂਪਤੀ ਰਾਘਵ ਰਾਜਾ ਰਾਮ ਤੇ ਜਾਂ ਖੁਦਾ ਵੀ ਨਾਲ ਕਹਿ ਦੇਣ, ਇਹਦੇ ਨਾਲ ਉਹਨਾਂ ਨੂੰ ਫਰਕ ਨਹੀਂ ਪੈਂਦਾ। ਉਹ ਤਾਂ ਵੈਸੇ ਹੀ ਜਿਵੇਂ ਉਹ ਇਹਨਾਂ ਦਾ ਹਾਰ ਹੈ। ਕਿਸੇ ਨੇ ਕੱਲ ਕਿਹਾ ਸੀ, ਉਹਨੇ ਕਿਹਾ ਜੀ ਅਮਰੀਕਾ ਦੀ ਆਬਾਦੀ 33 ਕਰੋੜ ਹੈ ਤੇ ਦੁਨੀਆ ਦਾ ਹਰ ਵਸਿੰਦਾ ਅਮਰੀਕਾ ਆਉਣਾ ਚਾਹੁੰਦਾ ਹੈ ਕਿਉਂਕਿ ਲੈਂਡ ਆਫ ਹੋਪ, ਡ੍ਰੀਮ, ਓਪਰਚੁਨਿਟੀਜ਼। ਕਹਿੰਦੇ ਜਿੰਨੇ ਇਹਨਾਂ ਦੀ ਆਬਾਦੀ ਆ ਉਹਨੇ ਤਾਂ ਉਹਨਾਂ ਦੇ ਦੇਵਤੇ ਹੀ ਨੇ 33 ਕਰੋੜ
ਤੇ ਉਹਨਾਂ 'ਚ ਭੁੱਖਮਰੀ, ਗਰੀਬੀ ਔਰ ਕਰਪਸ਼ਨ ਔਰ ਦੂਜਾ ਸਿਰੇ ਦਾ ਹੈ ਕਿ ਭਾਈ ਉਹ ਸਾਰੇ ਜਿਹੜੇ ਨੇ ਇਧਰ 33 ਕਰੋੜ ਆਮ ਬੰਦੇ ਜਿਹੜੇ ਨੇ ਉਹਨਾਂ ਨੇ ਇੱਕ ਮੁਲਕ ਬਣਾਇਆ ਹੋਇਆ ਤੇ ਉਹ 33 ਕਰੋੜ ਦੇਵਤੇ ਉੱਥੇ ਕੀ ਕਰਦੇ ਨੇ। ਹੁਣ 33 ਕਰੋੜ ਦੇਵਤਿਆਂ ਨੇ ਕੀ ਕਰਨਾ, ਉਹ ਤਾਂ ਉਹ ਜਿਵੇਂ ਕੱਲ ਮੈਂ ਕੋਟ ਵੀ ਕਰ ਰਿਹਾ ਸੀ, ਮੈਂ ਕਿਹਾ ਵੀ ਕਿਸੇ ਨੇ ਪੁੱਛਿਆ, ਦੋ ਬੀਬੀਆਂ ਆਪਸ 'ਚ ਗੱਲ ਕਰ ਰਹੀਆਂ, ਕਹਿੰਦੇ ਆ ਵੀ ਜੇ ਸ਼ੇਰ ਦੇ ਸਾਹਮਣੇ ਬੱਕਰੀ ਖੜੀ ਕਰ ਦਿਓ ਤੇ ਸ਼ੇਰ ਖਾਏ ਨਾ ਤੇ ਫਿਰ ਕੀ ਕਹਿੰਦਾ ਉਹਨੇ ਨਾਮ ਲਿਆ ਰਾਧਾ ਸਵਾਮੀਆਂ ਦਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ 33 ਕਰੋੜ ਦੇਵਤੇ ਜਿਹੜੇ ਨੇ ਇਹਨਾਂ ਦੇ ਉਹ ਇਹੀ ਚਾਹੁੰਦੇ ਹੋਣੇ ਨੇ ਵੀ ਸਾਨੂੰ ਗ੍ਰੀਨ ਕਾਰਡ ਦਵਾ ਦਿਓ, ਘੱਟੋ ਘੱਟ ਅਮਰੀਕਾ ਜਾ ਕੇ ਰੱਜ ਕੇ ਰੋਟੀ ਤਾਂ ਖਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਅਖੌਤੀ ਜਮਹੂਰੀਅਤ ਦਾ ਮੁਜ਼ਾਹਰਾ ਕਰਨ ਆ ਰਿਹਾ ਹੈ। ਆਓ ਇਸ ਕਿਸਾਨਾਂ ਦੇ ਕਾਤਲ ਦਾ ਚਿਹਰਾ ਬੇਨਕਾਬ ਕਰੀਏ। 24 ਸਤੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 11:30 ਵਜੇ ਯੂਨਾਈਟਿਡ ਨੇਸ਼ਨਜ਼ ਹੈੱਡਕੁਆਰਟਰਸ ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ। ਟ੍ਰਾਈ ਸਟੇਟ ਦੀਆਂ ਸੰਗਤਾਂ ਵੱਧ ਚੜ੍ਹ ਕੇ ਇਸ ਪ੍ਰੋਟੈਸਟ ਦਾ ਹਿੱਸਾ ਬਣਨ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿਚਲੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਤੇ ਬੀਜੇਪੀ ਹਿੰਦੂਤਵਾ ਦੇ ਦੋ ਸਿੱਕੇ ਦੇ ਜਿਹੜੇ ਪਹਿਲੂ ਨੇ। ਸੋ ਰਾਹੁਲ ਗਾਂਧੀ ਦੀ ਭਾਰਤ ਜੋੜੋ ਮੁਹਿੰਮ ਤੋਂ ਵੀ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਸਾਡੇ ਲਈ ਇੱਕ ਪਾਸੇ ਫਨੀਰ ਸਾਹਿਬ ਹੈ ਅਤੇ ਦੂਸਰੇ ਪਾਸੇ ਡੂੰਗਾ ਸਮੁੰਦਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚਰਨ ਸਥਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕੋ ਸਿੱਕੇ ਦੇ ਦੋ ਪਹਿਲੂ ਔਰ ਬਰਡਸ ਆਫ ਦਾ ਸੇਮ ਫੈਦਰ, ਇੱਕੋ ਹੀ ਨਸਲ। ਤੇ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਭੈਣਾਂ ਮੱਝਾਂ, ਸੋ ਇੱਕੋ ਹੀ ਨਸਲ। ਹੁਣ ਇਸ ਟੌਪਿਕ ਨੂੰ ਮੈਂ ਇਸ ਲਈ ਵੀ ਡਿਸਕਸ ਕਰ ਰਿਹਾ, ਹਾਲਾਂਕਿ ਮੇਰੇ ਮਾਈਂਡ 'ਚ ਵੀ ਸੀ। ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਦੀ 2 ਦਿਨ ਪਹਿਲਾਂ ਕਾਲ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇੱਕ ਵਾਰ ਫਿਰ ਰਾਹੁਲ ਗਾਂਧੀ ਆਪਣਾ ਭਾਰਤ ਜੋੜੋ ਮੁਹਿੰਮ ਦੇ ਨਾਂ ਥੱਲੇ ਡਿਊਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦਲਿਤ ਭਾਈਚਾਰੇ ਨੂੰ, ਮੁਸਲਮਾਨਾਂ ਨੂੰ, ਕਿਉਂਕਿ ਉਹ ਇੱਕ ਪਾਸਿਓਂ ਹਿੰਦੂ ਤਵੀਆਂ ਤੋਂ ਸਤੇ ਹੋਏ ਨੇ ਔਰ ਉਹਨਾਂ ਨੂੰ ਇਹ ਭਾਰਤ ਜੋੜੋ ਦੇ ਨਾਂ ਥੱਲੇ ਤੇ ਸੈਕੂਲਰਿਜ਼ਮ ਔਰ ਫਲਾਣਾ ਢਿਮਕਾ, ਉਹੀ ਜਿਹੜੀ ਇੱਕ ਨਵੀਂ ਡਿਸੈਪਸ਼ਨ ਉਹਦੇ 'ਚ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ। ਔਰ ਕੁਛ ਜਿਹੜੇ ਨੇ ਉਸ ਕਰਾਊਡ 'ਚ ਨਜ਼ਰ ਵੀ ਆਉਂਦਾ ਜਿਵੇਂ ਇੱਕ ਪਾਸਿਓਂ ਕੁੱਟ ਖਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇੱਧਰੋਂ ਸ਼ਾਇਦ ਕੋਈ ਰਾਹਤ ਮਿਲੇ। ਸੋ ਉਹਨਾਂ ਦਾ ਕਹਿਣਾ ਸੀ, ਐਂਡ ਰਾਈਟਲੀ ਸੋ, ਕਿ ਇਸ ਪ੍ਰਤੀ ਸਾਨੂੰ ਵਾਰਨ ਕਰਨਾ ਚਾਹੀਦਾ ਹੈ, ਘੱਟ ਗਿਣਤੀਆਂ ਨੂੰ ਵੀ, ਮਾਈਨੋਰਟੀਜ਼ ਨੂੰ ਵੀ, ਮੁਸਲਮਾਨ, ਈਸਾਈ, ਬੋਧੀ, ਜੈਨੀ ਔਰ ਖ਼ਾਸ ਤੌਰ ਤੇ ਸਾਡੇ ਦਲਿਤ ਵੀਰ ਭੈਣਾਂ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਮੂਲ ਨਿਵਾਸੀ, ਕਿ ਭਾਈ ਇਸ ਧੋਖੇ ਦੇ ਵਿੱਚ ਨਾ ਫਸਿਓ, ਕਿਉਂਕਿ ਅਲਟੀਮੇਟਲੀ ਇਹਨਾਂ ਦੋਨਾਂ ਦਾ ਹੀ ਏਜੰਡਾ ਹਿੰਦੂਤਵ ਹੈ। ਔਰ ਸਿੱਖਾਂ ਤੋਂ ਬਿਹਤਰ ਇਹਨੂੰ ਕੌਣ ਜਾਣਦਾ? ਜਦੋਂ ਦਰਬਾਰ ਸਾਹਿਬ ਤੇ ਫੁੱਲ ਸਕੇਲ ਫੌਜੀ ਹਮਲਾ ਹੁੰਦਾ ਹੈ, ਟੋਟਲ ਵਾਰ, ਕਾਂਗਰਸ, ਇੰਦਰਾ ਗਾਂਧੀ, ਨਵੰਬਰ 84 ਜਿਹਦਾ ਪਿਓ ਰਾਹੁਲ ਗਾਂਧੀ ਦਾ ਜਿਹੜਾ ਤਖਤ ਤੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਤਿਲਕ ਲਾ ਕੇ ਬਹਿੰਦੇ, ਫਿਰ ਇਹ ਵੀ ਛੋਕਰਾ ਰਾਹੁਲ ਗਾਂਧੀ ਜਿਹੜਾ ਹਮੇਸ਼ਾ ਜਦੋਂ ਆਪਣੀ ਦਾਦੀ ਨੂੰ ਯਾਦ ਕਰਦਾ ਹੈ ਜਾਂ ਪਿਓ ਨੂੰ ਕਰਦਾ ਹੈ ਤੇ ਇਹਨੂੰ ਨਜ਼ਰ ਆਉਂਦਾ ਹੈ ਕਿ ਬਹੁਤ ਧੱਕਾ ਹੋਇਆ। ਪਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਸ ਨੂੰ ਅਸੀਂ ਵੀ ਉਨਾ ਹੀ ਮੰਨਦੇ ਹਾਂ। ਇਹਨੇ ਗੁਜਰਾਤ ਦੀਆਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਅਸੀਂ ਦੇਖਿਆ ਕਿ ਕਿਵੇਂ ਗੁਜਰਾਤ ਦੇ ਮੰਦਰਾਂ 'ਚ ਜਾ ਕੇ ਉਹਨੇ ਟੱਲ ਖੜਕਾਏ। ਉਸ ਦੇ ਸਪੋਕਸਪਰਸਨ ਨੇ ਇਹ ਕਲੇਮ ਕੀਤਾ ਮੋਟਾ ਜਨੇਊ ਦਿਖਾ ਕੇ ਕਿ ਜੀ ਰਾਹੁਲ ਗਾਂਧੀ ਤਾਂ ਸ਼ਿਵਜੀ ਭਗਤ ਹੈ, ਉਹ ਤਾਂ ਬਿਲਕੁਲ ਉਹਦੀ ਜਿਹੜਾ ਉਹ ਡਿਵਾਊਟ ਬ੍ਰਾਹਮਣ ਹੈ। ਔਰ ਇਸ ਦੇ ਲਈ ਈਵਨ ਪੁਸ਼ਕਰ ਤੀਰਥ ਤੇ ਜਾ ਕੇ ਉਹਨਾਂ ਪ੍ਰੋਤਾਂ ਤੋਂ ਵੀ ਕਢਵਾਇਆ ਕਿ ਕੌਲ ਬ੍ਰਾਹਮਣ ਜਿਹੜਾ ਹੈ ਉਹ ਉਸ ਦਾ ਜਿਹੜਾ ਉਹ ਟਿਪੜਾ ਉਹਦੇ ਵੰਸ਼ਜ ਹੈ। ਔਰ ਸਾਰੀ ਗੁਜਰਾਤ ਆਪਣੀ ਵਿਜ਼ਿਟ ਦੇ ਵੇਲੇ ਨਾ ਇਹ ਕਿਸੇ ਜਿਹੜਾ ਮਸਜਿਦ 'ਚ ਗਿਆ, ਨਾ ਕਿਸੇ ਬੁੱਧਿਜ਼ਮ ਦੇ ਟੈਂਪਲ 'ਚ ਗਿਆ, ਨਾ ਕਿਸੇ ਗੁਰਦੁਆਰੇ 'ਚ ਗਿਆ,
क्योंकि हिंदुआं नूं खुश करना सी। और कोई पॉलिसी ऐसी नहीं है जिस मुद्दे दे उत्ते इन्हां दी लाइन डिफरेंट रही होए। और इनू बहुता पिछे भी जे ना जाइए तो असी ईवन विद इन पार्लीमेंट भी, और यही गल जदों असी अरविंद केजरीवाल के हवाले नाल भी करते हैं। हुण जे तुसी बयानबाजियां देखो, जिवें पंजाब च चल रहा है जी, सैशन गवर्नर ने बुलाण तो ना करती, स्पैशल कॉन्फिडेंस सैशन, गुजरात दे विच छापे पै रहे हैं और अरविंद केजरीवाल तो घबरा गई बीजेपी। अरविंद केजरीवाल भी कहता जी मैं ही बदल पड़ना। हुण ये भी सारा रल मिल के जिन्होंने पाकिस्तानी भरा साडे नूरा कुश्ती कहते, नूरा कुश्ती है। क्योंकि बीजेपी इस गलों भी देखती है कि भी जे ये जड़ियाँ धिरां ने जिन्हां च रीजनल पार्टीज़, कोई नतीश कुमार आ गया, हुण ओम प्रकाश चौटाला की बरसी ते इकट्ठे होना है, निक्कियां मोटियां रीजनल कोई इस किस्म का, वो ये साबित करना चाहते हैं जी ना सानू इन्हां तो डर है, कांग्रेस नाल तो पहला ही उहदा तो साथ साथ इन्होंने कढ़िया होया। तो वो केजरीवाल नूं उभार रहे हैं इस लैवल के उत्ते जाके, ताकि रियल ओपोजिशन ये लगे भी बहुत वड्डा है। पर वो तो फुस्क होना ही होना, तो खड़े ही इन्हां दे कीते हुए ने सारे। अन्ना हजारे दी वो सारी जिहड़ी ड्रामेबाजी सी वो बनाण दी कि जी इंसाफ दे लई और करप्शन फ्री इंडिया, और दूजा किहड़ा वो लोकाचार कि की बनाना सी, वो मुड़ के ना अन्ना हजारे लभ्या ना, उहदे चों ही रामदेव जिहड़ा है वो कास्ट किया, उहदे चों ही अरविंद केजरीवाल निकलिया। सो ये ही साडी वार्निंग है कि भाई इन्हां चों कुछ भी कड्ढण पाण नूं नहीं, ये इक्को ही सिक्के दे दो पहलू ने, इक्को ही जिहड़ा चिप्स ऑफ द सेम डेविल, इक्को ही शैतान उन्हें अपनी सज्जी वक्खी चों हड्डी कड्ढी तो कांग्रेस बना दी, खब्बी चों कड्ढी तो बीजेपी बना दी, तो विचकारों जो कड्ढी तो केजरीवाल बना दिता वो फैमिनिन जै है जी, उसकी शक्लों ही लगता कि झूठा जहा बंदा है, लेकिन किवें लोकां नूं ड्यूप किया जाता है। सो यही साडी हदायत है कि भाई बामुलाजा होशियार, बचो बचो बचो, इधर भी हिंदू तवी, उधर भी हिंदू तवी, इधर हार्ड रॉक, उधर समुंदर, इधर खड़पा सप, उधर बघियाड़, और रस्ता असी अपना बनाइए। और भारत दीयां घट गिणतियां, भारत दे निमाणे नताणे लोग, दलित धड़े हुए जिहड़े ओप्रैस्ड सप्रैस्ड ने, वो एक झंडे थले आण और आके इस ब्राह्मणवाद दे दैंत दा लॉक स्टॉक एंड बैरल इसनूं जिहड़ा डिस्ट्रॉय करन, ताकि साउथ एशिया दे होराइजन ते जिहड़ा है वो आज़ादी दा सूरज भी और बराबरी दा सूरज भी चमके। और अज मैं मिस नहीं करांगा, अज दा विचार श्री राग महला पहला गुरु नानक साहब दा शब्द है, राम नाम मन बेदिया अवर के करी विचार, शब्द सुरत सुख उपजै प्रभ रातो सुख सार, ज्यों पावै त्यों राख तू मैं हर नाम आधार, मन रे साची खसम रजाए, जिन तन मन साज सिगारिया तिस सेती लिव लाए। राहो राहो दी तो केंद्री नुकता है कि हे मेरे मन, सच दे उत्ते खलो के ये समझ कि खुदा दी रजा दे विच रहना और उही रजा च रहना सच दा जीवन है, क्योंकि वो सच रूप है। मन रे साची खसम रजाए, जिन तन मन साज सिगारिया तिस सेती लिव लाए, कि जिन्हें जिस वाहगुरु ने खुदा ने सानू तन मन धन दिता है, सानू बनाया शंगारिया, उस दे नाल लिव ला के रखो, उसकी बंदगी जुड़ो। राम नाम मन बेदिया अवर के करी विचार, कि मेरे लिए हुण होर गल्लां दे लई वक्त नहीं है, मैं की विचार करा, मैं तां उस रब दे खुदा दे प्यार दे नाम दे तीर नाल बिन्निया होया है, उस दे विच शब्द सुरत सुख उपजै प्रभ रातो सुख सार। मेरी सुरत शब्द दे विच पुड़ी हुई है, उस चो सुख निकलदा है, और यही रब दे नाल रत्या होना ही सुख दा कारण है। ज्यों पावै त्यों राख तू मैं हर नाम आधार, कि हे वाहिगुरू जिवें तेरी रजा है मैनू रख, तेरा ना ही मेरे जीवन दा आधार है। तन बैसंतर होमी है एक रत्ती तोल कटाए, तन मन समदा जे करी अन दिन अगन जलाए, हर नामै तुल ना पुजे जे लख कोटि कर्म कमाए। हुण ब्राह्मणवादियां दे कर्म कांड रिचुअल यग होम, कि होम करन दे विच समग्री हुंदी है,
ਕਿੰਨਾ ਕੁਛ ਉਹ ਅੱਗ ਦੇਵਤੇ ਨੂੰ ਖੁਸ਼ ਕਰ ਰਹੇ ਹੁੰਦੇ ਨੇ। ਔਰ ਇਹਦੇ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜੇ ਮੈਂ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਵੀ ਉਸ ਨੂੰ ਅੱਗ ਦੇ ਹਵਾਲੇ ਕਰਦੇ ਹਾਂ, ਤਨ ਬੈਸੰਤਰ ਹੋਮੀਐ ਇੱਕ ਰੱਤੀ ਟੋਰ ਕਟਾਏ, ਤੇ ਮੈਂ ਆਪਣਾ ਸਰੀਰ ਔਰ ਮਨ ਇਹਨਾਂ ਦੋਨਾਂ ਨੂੰ ਹੀ ਸਮੱਗਰੀ ਬਣਾ ਕੇ, ਫਾਇਰਵੁੱਡ ਬਣਾ ਕੇ ਇਸ ਅੱਗ ਦੇ ਵਿੱਚ ਸੁੱਟਦੇ ਹਾਂ, ਦਿਨ ਔਰ ਰਾਤ ਮੈਂ ਇਸ ਦੇ ਵਿੱਚ ਸੜਾਂ, ਹਰ ਨਾਮੈ ਤੁਲ ਨਾ ਪੁੱਜਈ ਜੇ ਲੱਖ ਕੋਟੀ ਕਰਮ ਕਮਾਏ। ਇਸ ਸਭ ਦੇ ਬਾਵਜੂਦ ਵੀ ਮੈਂ ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦਾ ਜਿਹੜੇ ਕਿ ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ। ਹਰ ਨਾਮੈ ਤੁਲ, ਵਾਹਿਗੁਰੂ ਦੇ ਨਾਮ ਦੇ ਤੁਲ ਜਿਹੜੀ ਮੇਰੀ ਇਹ ਪ੍ਰੈਕਟਿਸ ਹੈ ਆਪਣਾ ਟੁਕੜੇ ਟੁਕੜੇ ਕਰਕੇ ਅੱਗ ਦੇ ਹਵਾਲੇ ਹੋਮ ਕਰਨ ਦੇ, ਇਹ ਵੀ ਉਸ ਦੇ ਬਰਾਬਰ ਨਹੀਂ ਪਹੁੰਚ ਸਕਦਾ। ਅਰਧ ਸਰੀਰ ਕਟਾਈ ਹੈ, ਸਿਰ ਕਰਵਤ ਧਰਾਏ, ਤਨ ਹੈ ਮੰਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ, ਹਰ ਨਾਮੇ ਤੁਲ ਨਾ ਪੁੱਜਈ, ਸਭ ਡਿੱਠੀ ਠੋਕ ਵਜਾਏ। ਬਨਾਰਸ ਦੇ ਵਿੱਚ ਇੱਕ ਵੱਡਾ ਆਰਾ ਹੁੰਦਾ ਸੀ ਔਰ ਬ੍ਰਾਹਮਣਾਂ ਨੇ ਇਹ ਪ੍ਰਚਾਰਿਆ ਹੋਇਆ ਸੀ ਕਿ ਜਿਹੜਾ ਇਸ ਆਰੇ ਦੇ ਨਾਲ ਆ ਕੇ ਆਪਣਾ ਤਨ ਕਟਵਾਏ, ਆਪਣੇ ਆਪ ਦਾ ਐਂਡ ਕਰੇ, ਉਹ ਸਿੱਧਾ ਬੈਕੁੰਠ ਨੂੰ ਜਾਂਦਾ, ਸਿੱਧਾ ਵਿਸ਼ਨੂਪੁਰੀ ਜਾਂਦਾ। ਬੜੇ ਬੜੇ ਰਾਜੇ ਮਹਾਰਾਜੇ ਦੂਜੇ ਤੀਜੇ ਆ ਕੇ ਆਪਣੀ ਜਾਇਦਾਦ ਉਹਨਾਂ ਦੇ ਹਵਾਲੇ ਕਰ ਦਿੰਦੇ ਸੀ ਤੇ ਉਸ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾਉਂਦੇ ਸੀ। ਉਹ ਅੰਗਰੇਜ਼ਾਂ ਦੇ ਵੇਲੇ ਤੱਕ ਵੀ ਰਿਹਾ, ਉਹਨਾਂ ਨੇ ਬੈਨ ਕੀਤਾ। ਔਰ ਇਸੇ ਤੇ ਹੀ ਕਬੀਰ ਸਾਹਿਬ ਦਾ ਇੱਕ ਸ਼ਬਦ ਜਿਹੜਾ ਗੁਰਬਾਣੀ 'ਚ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹੇ ਕਾਹੇ ਕੋ ਮਾਰੇ। ਹੁਣ ਕਰਵਤ ਆਰੇ ਨੂੰ ਕਹਿੰਦੇ ਨੇ ਕਿ ਕਰਵਤ ਭਲਾ ਨਾ ਕਰਵਟ ਤੇਰੀ, ਕਿ ਮੈਂ ਆਪਣੇ ਆਪ ਨੂੰ ਕਰਵਤ ਨਾਲ ਚਿਰਾਣ ਨੂੰ ਤਿਆਰ ਹਾਂ ਪਰ ਤੂੰ ਮੇਰੇ ਤੋਂ ਜਿਹੜਾ ਉਹ ਪਾਸਾ ਨਾ ਮੋੜ। ਕਰਵਤ ਭਲਾ ਨਾ ਕਰਵਟ ਤੇਰੀ, ਨਾ ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹੇ ਕਾਹੇ ਕੋ ਮਾਰੇ। ਕਿ ਤੂੰ ਕਰਵਟ ਲੈਂਦਾ, ਤੂੰ ਪਿੱਠ ਮੋੜ ਲਈ ਹੈ ਮੇਰੇ ਵੱਲ, ਇਹ ਪਿੱਠ ਦਾ ਮੋੜਨਾ ਮੈਨੂੰ ਮਾਰਨਾ, ਕਰਵਤ ਨਾਲ ਚਰਾਇਆ ਜਾਣਾ ਮੈਨੂੰ ਜਿਹੜਾ ਕਬੂਲ ਹੈ। ਹੁਣ ਇਹ ਕਰਵਤ ਇਹ ਸੀ। ਦੂਸਰਾ ਪਹਾੜਾਂ ਤੇ ਚੜ੍ਹ ਜਾਂਦੇ ਸੀ ਕਿ ਭਾਈ ਹੁਣ ਸੰਨਿਆਸ ਦੇ ਨਾਂ ਥੱਲੇ, ਈਵਨ ਪੰਜਾਬ ਦਾ ਚੀਫ ਮਿਨਿਸਟਰ ਭੀਮ ਸੈਨ ਸੱਚਰ ਜਦੋਂ ਉਹਨੇ ਸੰਨਿਆਸ ਲਿਆ, ਆਰੀਆ ਸਮਾਜੀ ਸੀ, ਉਹ ਫਿਰ ਜੰਗਲਾਂ 'ਚ ਉੱਤੇ ਚਲੇ ਜਾਂਦੇ ਸੀ, ਪਹਾੜਾਂ ਪੂੜਾਂ ਤੇ, ਜਾਂ ਜਾਨਵਰ ਖਾ ਜਾਂਦੇ ਸੀ ਜਾਂ ਬਰਫ਼ ਦੇ ਵਿੱਚ ਗਲ ਜਾਂਦੇ ਸੀ। ਪਰ ਇਹ ਵੀ ਇਹਨਾਂ ਦਾ ਵਿਸ਼ਵਾਸ ਸੀ ਕਿ ਉਸ ਬਰਫ਼ ਦੇ ਵਿੱਚ ਜੇ ਗਲਣ ਦੇ ਨਾਲ ਜਿਹੜਾ ਉਹ ਸਿੱਧਾ ਵਿਸ਼ਨੂੰ ਦੁਆਰ ਪਹੁੰਚ ਜਾਈਦਾ। ਉਹਨੂੰ ਵੀ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ। ਅਰਧ ਸਰੀਰ ਕਟਾਈ ਹੈ, ਸਿਰ ਕਰਵਤ ਧਰਾਏ, ਕਿ ਭਾਵੇਂ ਆਰੇ ਦੇ ਥੱਲੇ ਰੱਖ ਕੇ ਅੱਧਾ ਸਿਰ ਕਟਾ ਲਓ, ਅੱਧੇ ਦੋ ਟੁਕੜੇ ਕਰਾ ਲਓ। ਤਨ ਹੈ ਮੰਚਲ ਗਾਲੀ ਹੈ, ਹਿਮ ਆਂਚਲ ਪਹਾੜ, ਹਿਮਾਚਲ ਜਿਹਦੇ ਚੋਂ ਫਿਰ ਬਣਿਆ ਕਿ ਭਾਵੇਂ ਤਨ ਹਿਮਾਚਲ ਗਾਲੀ ਹੈ, ਭੀ ਮਨ ਤੇ ਰੋਗ ਨਾ ਜਾਏ, ਕਿ ਵੀ ਤੁਸੀਂ ਉਹ ਪਹਾੜੀਆਂ 'ਚ ਹਿਮਾਲਿਆ ਜਾ ਕੇ ਆਪਣਾ ਤਨ ਗਾਲ ਦਿਓ, ਫਿਰ ਵੀ ਇਹ ਹਉਮੈ ਦੇ ਰੋਗ ਨੇ ਨਹੀਂ ਜਾਣਾ। ਹਰ ਨਾਮੇ ਤੁਲ ਨਾ ਪੁੱਜਈ, ਸਭ ਡਿੱਠੀ ਠੋਕ ਵਜਾਏ, ਕਿ ਭਾਈ ਮੈਂ ਤਾਂ ਹਰ ਪਾਸਿਓਂ ਟੈਸਟ ਕਰਕੇ ਦੇਖ ਲਿਆ, ਠੋਕ ਵਜਾ ਕੇ ਦੇਖ ਲਿਆ ਕਿ ਕੋਈ ਵੀ ਚੀਜ਼ ਰੱਬ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੀ। ਕੰਚਨ ਕੇ ਕੋਟ ਦੱਤ ਕਰੀ, ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆਂ ਕਣੀ, ਪੀ ਅੰਤਰ ਗਰਭ ਗੁਮਾਨ, ਰਾਮ ਨਾਮ ਮਨ ਬੇਦਿਆ, ਗੁਰ ਦੀਆ ਸੱਚ ਦਾਨ। ਦਾਨ ਦੀ ਮਹਿਮਾ, ਹੁਣ ਬ੍ਰਾਹਮਣਾਂ ਨੇ ਇੰਨੀ ਦਾਨ ਦੀ ਮਹਿਮਾ ਬਣਾਈ ਹੋਈ ਸੀ ਕਿ ਵੀ ਜੇ ਤੁਸੀਂ ਘੋੜੇ ਦਾਨ ਕਰੋ ਤੇ ਫਿਰ ਇਹ ਫਲ, ਜੇ ਹਾਥੀ ਦਾਨ ਕਰੋ ਇਹ ਫਲ। ਉਹ ਬਾਹਮਣ ਲਾਹੌਰ 'ਚ ਕੋਹਿਨੂਰ ਹੀਰਾ ਦਾਨ ਕਰਾਉਣ ਤੱਕ ਪਹੁੰਚ ਗਏ ਸੀ। ਮਹਾਰਾਜਾ ਰਣਜੀਤ ਸਿੰਘ ਡੈਥ ਬੈੱਡ ਤੇ ਹੈ ਕਿ ਜੀ ਬਿਮਾਰੀ ਖਤਮ ਹੋ ਜਾਏਗੀ, ਇਹ ਭੇਜ ਦਿਓ ਜਗਨਨਾਥਪੁਰੀ। ਹੁਣ ਇਸ ਲੈਵਲ ਤੱਕ ਦਾਨ ਦੀ ਜਿਹੜੀ ਆ ਉਹ ਕਹਾਣੀਆਂ ਬਣਾਈਆਂ ਹੋਈਆਂ ਸੀ। ਹੁਣ ਇਸ ਦੇ ਉੱਤੇ ਵੀ ਗੁਰੂ ਸਾਹਿਬ ਨੇ ਬ੍ਰਾਹਮਣਾਂ ਦਾ ਇਹ ਜਿਹੜਾ ਦਾਨ ਦੀ ਮਹਿਮਾ ਦੀ ਲਾਈਨ ਸੀ, ਔਰ ਇਸੇ ਲਈ ਸਿੱਖੀ 'ਚ ਦਾਨ ਦਾ ਕੋਈ ਕਾਨਸੈਪਟ, ਸਿੱਖੀ 'ਚ ਵੰਡ ਕੇ ਛਕਣਾ, ਤੁਸੀਂ ਲੋੜਵੰਦ ਦੇ ਨਾਲ ਸ਼ੇਅਰ ਕਰ ਦਿਓ। ਦਾਨ 'ਚ ਤਾਂ ਇੱਕ ਦਾਤਾ ਇੱਕ ਮੰਗਤਾ ਹੈ, ਪਰ ਇਹਨਾਂ ਨੇ ਐਸੇ ਕਿਉਂਕਿ ਲੈਣਾ ਸੀ ਅਮੀਰਾਂ ਤੋਂ, ਰਾਜਿਆਂ ਤੋਂ, ਸੇਠਾਂ ਤੋਂ, ਤੇ ਦਾਨ ਦੀ ਮਹਿਮਾ ਗਾਈ ਹੋਈ ਸੀ। ਕੰਚਨ ਕੇ ਕੋਟ ਦੱਤ ਕਰੀ, ਗੁਰੂ ਸਾਹਿਬ ਕਹਿੰਦੇ ਜੀ ਜੇ ਕੋਈ ਕਿਲਾ ਸੋਨੇ ਦਾ ਬਣਾ ਕੇ ਦਾਨ ਕਰਦੇ ਬ੍ਰਾਹਮਣ ਨੂੰ, ਬਹੁ ਹੈਵਰ ਗੈਵਰ ਦਾਨ, ਹੈਵਰ ਘੋੜਿਆਂ ਨੂੰ ਕਹਿੰਦੇ ਨੇ, ਗੈਵਰ ਹਾਥੀਆਂ ਨੂੰ ਕਹਿੰਦੇ ਨੇ, ਕਿ ਘੋੜੇ ਤੇ ਹਾਥੀ ਵੀ ਦਾਨ ਕਰੇ। ਭੂਮ ਦਾਨ ਗਊਆਂ ਕਣੀ, ਫਿਰ ਗਊ ਦਾ ਦਾਨ ਬੜਾ ਪਵਿੱਤਰ ਮੰਨਿਆ ਜਾਂਦਾ ਸੀ। ਜ਼ਮੀਨ ਦਾਨ ਕਾ, ਉਹਨਾਂ ਨੇ ਕਿਹਾ ਜ਼ਮੀਨ ਦਾਨ ਕਰੇ, ਗਊਆਂ ਦਾਨ ਕਰੇ। ਪੀ ਅੰਤਰ ਗਰਭ ਗੁਮਾਨ, ਉਹਦੇ ਨਾਲ ਵੀ ਅੰਦਰੋਂ ਜਿਹੜਾ ਹੰਕਾਰ ਹੈ, ਗਰਭ ਗੁਮਾਨ, ਉਹ ਨਹੀਂ ਜਾਣਾ ਹੈ। ਰਾਮ ਨਾਮ ਮਨ ਬੇਦਿਆ, ਗੁਰ ਦੀਆ ਸੱਚ ਦਾਨ,
ਕਿ ਜਦੋਂ ਗੁਰੂ ਨੇ ਸੱਚ ਦਾ ਦਾਨ, ਨਾਮ ਦਾ, ਬੰਦਗੀ ਦਾ ਦਿੱਤਾ ਤੇ ਉਸ ਦੇ ਨਾਲ ਮਨ ਜਿਹੜਾ ਹੈ ਉਹ ਵਿੱਢਿਆ ਗਿਆ। ਮਨ ਹਠ ਬੁੱਧੀ ਕੀਤੀ ਹੈ, ਕੀਤੇ ਵੇਦ ਵਿਚਾਰ, ਕੀਤੇ ਬੰਧਨ ਜੀ ਕੇ, ਗੁਰਮੁਖ ਮੋਖ ਦੁਆਰ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਹੁਣ ਅਕਲ, ਫਿਲਾਸਫੀ, ਵੇਦ, ਸ਼ਾਸਤਰ, ਸਿਮਰਤੀਆਂ ਕਿ ਜੀ ਇਹ ਬੜਾ ਸ਼ਾਸਤਰਾਂ ਦਾ ਗਿਆਤਾ, ਵੇਦਾਂ ਦਾ ਗਿਆਤਾ। ਗੁਰੂ ਸਾਹਿਬ ਨੇ ਕਿਹਾ ਮਨ ਹਠ ਬੁੱਧੀ ਕੀਤੀ ਆ, ਕੀਤੇ ਵੇਦ। ਜਿੰਨੀ ਮਰਜ਼ੀ ਮਨ ਨੂੰ ਹੱਠ 'ਚ ਲਿਆ ਕੇ ਜਿਹੜੀਆਂ ਨੇ ਤੁਸੀਂ ਜਿੰਨੀ ਮਰਜ਼ੀ ਅਕਲ ਦੀਆਂ ਵੇਦ ਵਿਚਾਰ ਜੋ ਮਰਜ਼ੀ ਕਰ ਲਓ, ਕੀਤੇ ਬੰਧਨ ਜੀ ਕੇ ਗੁਰਮੁਖ ਮੋਹ, ਇਹ ਸਾਰੇ ਜਿਹੜੇ ਨੇ ਹਉਮੈ ਦੇ ਬੰਧਨ ਨੇ ਜਿਹੜੇ ਤੁਹਾਨੂੰ ਪਏ ਹੋਏ ਨੇ। ਜਿਹੜਾ ਗੁਰਮੁਖ ਹੈ ਉਸ ਦੇ ਲਈ ਜਿਹੜਾ ਮੋਖ ਦੁਆਰ ਹੈ ਉਹ ਇਹ ਹੈ, ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਕਿ ਸਿੱਖ ਦੇ ਲਈ ਟਰੂਥ, ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਬਹੁਤ ਵੱਡੀ ਗੱਲ ਹੈ, ਪਰ ਸਭ ਤੋਂ ਵੱਡੀ ਗੱਲ ਹੈ ਟਰੂਥਫੁਲ ਲਿਵਿੰਗ, ਕਿ ਉਸ ਸੱਚ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨਾ ਹੈ, ਜੀਵਨ ਦੇ ਵਿੱਚ ਰਹਿੰਦਿਆਂ ਇਹ ਸਭ ਤੋਂ ਉੱਪਰ ਹੈ। ਸਭ ਕੋ ਉੱਚਾ ਆਖੀਐ, ਨੀਚ ਨਾ ਦੀਸੈ ਕੋਏ, ਇੱਕ ਨੇ ਭਾਂਡੇ ਸਾਜੀ ਹੈ, ਇੱਕ ਚਾਨਣ ਤਿਉ ਲੋਏ, ਕਰਮ ਮਿਲੈ ਸੱਚ ਪਾਈਐ, ਤੁਰ ਬਖਸ਼ ਨਾ ਮਿਟੈ ਕੋਈ। ਕਿ ਸਾਰੇ ਹੀ ਆਪਣੇ ਆਪ ਨੂੰ ਉੱਚਾ ਗਿਣਦੇ ਨੇ, ਨੀਵਾਂ ਕੋਈ ਨਹੀਂ ਦੱਸਦਾ। ਉਸ ਵਾਹਿਗੁਰੂ ਨੇ ਜੋ ਸਾਜਿਆ, ਜੋ ਸਰੀਰ ਬਣਾਏ ਨੇ, ਇੱਕ ਨੇ ਭਾਂਡੇ ਸਾਜਿਆ, ਇੱਕ ਚਾਨਣ ਤਿਉ ਲੋਏ, ਕਿ ਜਿਨ੍ਹਾਂ ਦੇ ਅੰਦਰ ਤੇ ਗੁਰੂ ਦੇ ਗਿਆਨ ਦਾ ਚਾਨਣ ਹੈ, ਉੱਥੇ ਲੋਹ ਹੈ, ਚਾਨਣ ਹੈ, ਐਨਲਾਈਟਨਮੈਂਟ ਹੈ। ਪਰ ਕਰਮ ਮਿਲੈ ਸੱਚ ਪਾਈ ਹੈ, ਤੁਰ ਬਖਸ਼ ਨਾ ਮਿਟੇ ਕੋਈ। ਉਹਦੀ ਬਖਸ਼ਿਸ਼ ਦੇ ਨਾਲ ਜੇ ਸੱਚ ਮਿਲੇ, ਨਾਮ ਦੇ ਵਿੱਚ ਮਨ ਜੁੜੇ, ਤੇ ਇਹ ਧੁਰੋਂ ਆਈ ਬਖਸ਼ਿਸ਼ ਹੈ, ਇਸ ਨੂੰ ਫਿਰ ਕੋਈ ਵੀ ਮਿਟਾ ਨਹੀਂ ਸਕਦਾ। ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਗੁਰ ਭਾਏ, ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ, ਦਰਗਹਿ ਪੈਂਦਾ ਜਾਏ। ਕਿ ਰੱਬ ਦੇ ਪਿਆਰ ਵਾਲੇ ਸਾਧੂਆਂ ਦੇ ਨਾਲ, ਭਲੇ ਲੋਕਾਂ ਨਾਲ ਮਿਲ ਕੇ ਮਨ ਦੇ ਵਿੱਚ ਸੰਤੋਖ ਆਉਂਦਾ ਹੈ, ਗੁਰੂ ਦਾ ਪਿਆਰ ਆਉਂਦਾ ਹੈ। ਉਸ ਵਾਹਿਗੁਰੂ ਜਿਹੜਾ ਅਕਥ ਹੈ ਉਸ ਦੀ ਕਥਾ ਵਿਚਾਰ ਦੇ ਨਾਲ ਜਿਹੜਾ ਫਿਰ ਸਤਿਗੁਰ ਮਾਹੇ ਸਮਾਏ, ਉਸ ਅਕਾਲ ਪੁਰਖ ਦੇ ਵਿੱਚ ਸਮਾਈ ਹੁੰਦੀ ਹੈ। ਔਰ ਉਸ ਨਾਮ ਦਾ ਅੰਮ੍ਰਿਤ, ਵਾਹਿਗੁਰੂ ਦੇ ਨਾਮ ਦਾ ਜਦੋਂ ਕਿਸੇ ਨੂੰ ਮਿਲਦਾ ਸੰਤੋਖਿਆ, ਫਿਰ ਮਨ ਦੇ ਅੰਦਰ ਇੱਕ ਸੰਤੋਖ ਆ ਜਾਂਦਾ ਹੈ, ਗਰੀੜ ਮੁੱਕ ਜਾਂਦੀ ਹੈ, ਦਰਗਹਿ ਪੈਦਾ ਜਾਏ, ਔਰ ਦਰਗਾਹ ਦਾ ਪੱਤ ਦੇ ਨਾਲ ਜਾਣ ਦਾ ਰਸਤਾ ਮਿਲ ਜਾਂਦਾ ਹੈ। ਘਟ ਘਟ ਵਾਜੈ ਕਿੰਗਰੀ, ਅਨ ਦਿਨ ਸ਼ਬਦ ਸੁਭਾਏ, ਵਿਰਲੇ ਕੋ ਸੋਝੀ ਪਈ, ਗੁਰਮੁਖ ਮਨ ਸਮਝਾਏ, ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਜਦੋਂ ਨਾਮ ਦਾ ਅੰਮ੍ਰਿਤ ਮਨ ਦੇ ਅੰਦਰ ਸੰਤੋਖ ਪੈਦਾ ਕਰ ਦਿੰਦਾ ਹੈ ਤੇ ਫਿਰ ਘਟ ਘਟ ਵਾਜੈ ਕਿੰਗਰੀ, ਮਨ ਦੇ ਅੰਦਰ ਉਹ ਅਨਹਦ ਵੇਣ, ਅਨਹਦ ਜਿਹੜੀ ਹੈ ਆਵਾਜ਼, ਜਿਹੜਾ ਮਿਊਜ਼ਿਕ ਉਹ ਵੱਜਦਾ। ਅੰਦਨ ਸ਼ਬਦ ਸੁਭਾਏ, ਫਿਰ ਦਿਨ ਰਾਤ ਉਸ ਵਾਹਿਗੁਰੂ ਦੇ ਬਲਿਸਫੁਲ ਜੋਏ ਦਾ ਆਨੰਦ ਮਨ ਦੇ ਅੰਦਰ ਆਨੰਦ ਬਣਾਈ ਰੱਖਦਾ ਹੈ। ਪਰ ਇਹੋ ਜਿਹੇ ਵਿਰਲੇ ਨੇ ਜਿਨ੍ਹਾਂ ਨੂੰ ਇਹ ਸੋਝੀ ਪੈਂਦੀ ਹੈ, ਔਰ ਗੁਰਮੁਖ ਆਪਣੇ ਮਨ ਨੂੰ ਸਮਝਾ ਕੇ ਇਸ ਪਾਸੇ ਤੋਰਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਇਹੀ ਅਰਜ਼ੋਈ ਕਰਦੇ ਨੇ, ਅਰਦਾਸ ਕਰਦੇ ਨੇ ਕਿ ਨਾਨਕ ਨਾਮ ਨਾ ਵਿਸਰੈ, ਕਿ ਇਹ ਰੱਬ ਦਾ ਨਾਂ ਕਦੇ ਨਾ ਭੁੱਲੇ, ਛੂਟੈ ਸ਼ਬਦ ਕਮਾਏ। ਕਿਉਂਕਿ ਅਲਟੀਮੇਟਲੀ ਇਸ ਸ਼ਬਦ ਦੀ ਕਮਾਈ ਦੇ ਨਾਲ, ਇਸ ਬੰਦਗੀ ਦੇ ਨਾਲ ਹੀ ਇਸ ਭਵਜਲ ਤੋਂ, ਇਸ ਮਾਇਆ ਰੂਪੀ ਸੰਸਾਰ ਤੋਂ ਛੁਟਕਾਰਾ ਹੋ ਸਕਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੀ ਰੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।